ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅਤੇ ਅੱਜ ਦੀ ਸਵੇਰ ਜਿਵੇਂ ਤੁਸੀਂ ਜਾਣਦੇ ਹੋ ਸ਼ੁੱਕਰਵਾਰ ਦੇ ਦਿਨ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਲਦੀ ਹੀ ਮਿੰਟੂ ਗੁਰੂਸਰੀਆ ਜੀ ਜੁੜ ਜਾਂਦੇ ਨੇ ਅਤੇ ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਸਵਾਲ ਜਵਾਬ ਜਿਹੜੇ ਜੀ ਕੁਛ ਖਬਰਾਂ ਕਰਨ ਤੋਂ ਬਾਅਦ 'ਚ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ ਆਪਣੇ ਨਾਲ ਜਿਹੜੇ ਜੀ ਜੁੜੇ ਰਹਿੰਦੇ ਨੇ। ਸੋ ਉਸ ਟਾਈਮ ਦੇ ਉੱਤੇ ਮੈਂ ਤੁਹਾਨੂੰ ਦੱਸੂੰਗਾ ਵੀ ਕਦੋਂ ਤੁਸੀਂ ਕਾਲ ਕਰ ਸਕਦੇ ਹੋ ਅਤੇ ਨੰਬਰ ਤੁਸੀਂ ਚਾਹੇ ਪਹਿਲੋਂ ਨੋਟ ਕਰਕੇ ਰੱਖ ਲਓ 408 272 5200 ਦੇ ਉੱਤੇ। ਅਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਗੁਰੂਸਰੀਆ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਨੇ ਨੀਟ ਦੀ ਪ੍ਰੀਖਿਆ ਦੇ ਵਿੱਚ ਦੇਸ਼ ਭਰ 'ਚੋਂ ਪਹਿਲਾ ਥਾਂ ਹਾਸਲ ਕੀਤਾ ਹੈ। ਬੜੇ ਫਖਰ ਵਾਲੀ ਗੱਲ ਹੈ ਰਾਜਕਰਮਵੀਰ ਜੀ, ਕਿਉਂਕਿ ਇਹ ਟੈਸਟ ਹੈ ਜਿਹੜਾ ਇਹ ਕੋਈ ਸੁਖਾਲਾ ਟੈਸਟ ਨਹੀਂ ਹੈ। ਇਹ ਅਸਲ ਦੇ ਵਿੱਚ ਨੈਸ਼ਨਲ ਐਲੀਜੀਬਿਲਿਟੀ ਕਮ ਇੰਟਰੈਂਸ ਟੈਸਟ ਜਿਹਨੂੰ ਕਹਿ ਦਿੰਦੇ ਆ, ਉਹ ਆ ਬੜਾ ਔਖਾ। ਯਾਨੀ ਜਿਹਨੇ ਅੱਗੇ ਡਾਕਟਰੀ 'ਚ ਦਾਖਲਾ ਲੈਣਾ ਉਹਦੇ ਲਈ ਇੰਟਰੈਂਸ ਟੈਸਟ ਆ, ਔਰ ਇਹਦੇ 'ਚ ਲੱਖਾਂ ਬੱਚੇ ਆ ਜਿਹੜੇ ਉਹ ਆਪਣੀ ਕਿਸਮਤ ਅਜਮਾਉਂਦੇ ਆ। ਜਿੱਦਾਂ ਐਤਕੀ ਮੇਰੇ ਖਿਆਲ ਦੇ ਨਾਲ ਕੁੱਲ 11,38,890 ਪ੍ਰਖਿਆਰਥੀ ਸਨ, ਬੱਚੇ ਸਨ। ਇਹਨਾਂ ਦੇ ਵਿੱਚੋਂ ਜਿਹੜੇ ਕਾਮਯਾਬ ਰਹੇ ਨੇ ਉਹ ਹੈਗੇ ਆ ਮੇਰੇ ਖਿਆਲ ਦੇ ਨਾਲ 2,66,221 ਲੜਕੇ ਤੇ 3,45,000 ਲੜਕੀਆਂ। ਇਹਨਾਂ ਲੱਖਾਂ ਹੀ ਪ੍ਰਖਿਆਰਥੀਆਂ ਦੇ ਵਿੱਚੋਂ ਜਿਹੜੇ ਕਾਮਯਾਬ ਹੋਏ, ਜਿਹੜੇ ਕਾਮਯਾਬ ਨਹੀਂ ਹੋਏ ਅਟੈਂਪਟ ਦੇ ਵਿੱਚੋਂ ਉਹ ਤੇ ਛੱਡੋ, ਇਹਨਾਂ 11 ਲੱਖ ਦੇ ਵਿੱਚੋਂ ਜਿਹੜੇ ਕਾਮਯਾਬ ਹੋਏ ਆ 6 ਲੱਖ ਦੇ ਕਰੀਬ, 6.5 ਲੱਖ ਦੇ ਕਰੀਬ, ਉਹਨਾਂ ਦੇ ਵਿੱਚੋਂ ਟੌਪ ਕਰਨਾ ਇਹ ਤੇ ਬਹੁਤ ਵੱਡਾ ਮਾਰਕਾ ਹੈ। ਔਰ ਇਹ ਸੁਭਾਗਿਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ। ਇੱਥੋਂ ਦੇ ਲੋਕਲ ਨੇ ਨਵਦੀਪ ਸਿੰਘ ਗੁਰਸਿੱਖ ਮੁੰਡਾ, ਉਹਨੇ ਇਸ ਪ੍ਰੀਖਿਆ ਦੇ ਵਿੱਚ ਅਵਲ ਥਾਂ ਹਾਸਲ ਕੀਤਾ ਹੈ। ਔਰ ਬਹੁਤ ਖੁਸ਼ੀ ਵਾਲੀ ਗੱਲ ਆ, ਮਾਣਮੱਤੀ ਗੱਲ ਆ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਸਭ ਕੁਛ ਖਤਮ ਹੋ ਗਿਆ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਪ੍ਰੀਖਿਆ ਹੋਈ ਆ UPCA ਦੀ ਹੈ ਮੇਰੇ ਖਿਆਲ ਦੇ ਨਾਲ, ਉਹਦੇ ਵਿੱਚ ਵੀ ਇੱਕ ਅੰਮ੍ਰਿਤਸਰ ਦਾ ਮੁੰਡਾ ਸੀ ਜਿਹੜਾ ਉਹ ਦੂਜੇ ਨੰਬਰ ਤੇ ਆਇਆ ਸੀ ਤੇ ਉਹਦੀ ਉਹ ਪਹਿਲੀ ਅਟੈਂਪਟ ਸੀਗੀ, ਜਦ ਕਿ ਜਿਹੜੀ ਕੁੜੀ ਅਵਲ ਆਈ ਪੂਰੇ ਮੁਲਕ ਦੇ ਵਿੱਚੋਂ ਉਹਦੀ ਸੈਕੰਡ ਅਟੈਂਪਟ ਸੀਗੀ। ਪਹਿਲੀ ਅਟੈਂਪਟ ਉਹਦੇ ਤੋਂ ਰਹਿ ਗਈ ਸੀ, ਜਦਕਿ ਉਹ ਮੁੰਡਾ 6 ਮਹੀਨੇ ਤਿਆਰੀ ਕਰਨ ਲੱਗਾ ਸੀ ਪਹਿਲਾਂ, ਤੇ ਉਹਨੇ ਪਹਿਲੀ ਅਟੈਂਪਟ ਦੇ ਵਿੱਚ ਪਹਿਲਾ ਥਾਂ ਹਾਸਲ ਕੀਤਾ ਸੀ। ਸੋ ਇਹ UPCA ਦੀ ਉਹ ਪ੍ਰੀਖਿਆ ਸੀਗੀ। ਪਰ ਆਹ ਨੀਟ ਦੀ ਪ੍ਰੀਖਿਆ ਦੇ ਵਿੱਚੋਂ ਇੱਕ ਮੁਕਤਸਰ ਵਰਗੇ ਜ਼ਿਲ੍ਹੇ ਚੋਂ, ਕਿਉਂਕਿ ਹਾਲਾਂਕਿ ਇਹ ਕਿਹਾ ਜਾਂਦਾ ਕਿ ਬਾਦਲ ਦਾ ਜ਼ਿਲ੍ਹਾ, ਪਰ ਇਕੱਲਾ ਬਾਦਲ ਦਾ ਜ਼ਿਲ੍ਹਾ ਹੀ ਆ, ਉੱਥੇ ਕੋਈ ਬਿਲਾ ਨਹੀਂ ਕੀਤਾ ਗਿਆ ਉਸ ਸ਼ਹਿਰ ਦਾ। ਬਹੁਤ ਕੁਛ ਉਸ ਸ਼ਹਿਰ ਦੇ ਵਿੱਚ ਆਉਣਾ ਹੈ ਪਾਉਣਾ ਹੈ। ਹੁਣ ਉਸ ਸ਼ਹਿਰ ਦੇ ਵਿੱਚੋਂ ਇਸ ਮੁੰਡੇ ਨੇ ਟੌਪ ਕੀਤਾ ਤੇ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਹੋਰ ਵੀ ਸੁਖਦ ਹੋਈ ਹੈ ਰਾਜਕਰਮਵੀਰ ਜੀ, ਕਿਉਂਕਿ ਕੁਛ ਦਿਨ ਪਹਿਲਾਂ ਹੀ ਮੁਕਤਸਰ ਦੇ ਮੱਥੇ ਤੇ ਕਲੰਕ ਲੱਗ ਗਿਆ ਸੀ ਕਿ ਇਹ ਮਲੀਨ ਸ਼ਹਿਰਾਂ ਦੇ ਵਿੱਚੋਂ ਇੱਕ ਆ। ਪੂਰੇ ਭਾਰਤ ਦੇ ਜਿੰਨੇ ਮਲੀਨ ਸ਼ਹਿਰ ਹੈ ਉਹਨਾਂ ਚੋਂ ਚੋਟੀ 'ਚ ਹੈ। ਸੋ ਇਸ ਕਲੰਕ ਨੂੰ ਧੋਣ ਲਈ ਜਿੱਥੇ ਨੌਜਵਾਨ ਉੱਥੇ ਆਪਣੇ ਪੱਧਰ ਤੇ ਤਰੱਦਦ ਕਰਦੇ ਪਏ ਆ, ਉੱਥੇ ਮੇਰੇ ਖਿਆਲ ਦੇ ਨਾਲ ਇਸ ਨੌਜਵਾਨ ਨੇ ਸਾਰੇ ਪੰਜਾਬ ਨੂੰ, ਸਾਰੇ ਸਿੱਖ ਭਾਈਚਾਰੇ ਨੂੰ, ਉਹਨਾਂ ਨੂੰ ਤੇ ਇੱਕ ਖੁਸ਼ ਹੋਣ ਦਾ ਮੌਕਾ ਦਿੱਤਾ ਹੀ ਆ। ਆਪਣੇ ਸ਼ਹਿਰ ਵਾਲਿਆਂ ਨੂੰ ਵੀ ਉਸ ਨਮੋਸ਼ੀ ਦੇ ਥੋੜੇ ਜਿਹੇ ਅਹਿਸਾਸ ਤੋਂ ਦੂਰ ਕੀਤਾ ਹੋਏਗਾ ਜੋ ਉਹਨਾਂ ਨੂੰ ਇਸ ਗੱਲੋਂ ਹੋਇਆ ਸੀ ਕਿ ਉਹਨਾਂ ਦਾ ਸ਼ਹਿਰ ਹੈ ਜਿਹੜਾ ਬਹੁਤ ਮਲੀਨ ਸ਼ਹਿਰ ਆ। ਇਤਿਹਾਸਕ ਸ਼ਹਿਰ ਦੇ ਵਿੱਚੋਂ ਇਹ ਇਤਿਹਾਸਕ ਪ੍ਰਾਪਤੀ ਨਿਕਲੀ ਹੈ ਸਾਰੇ ਪੰਜਾਬੀਆਂ ਨੂੰ, ਔਰ ਖਾਸ ਤੌਰ ਤੇ ਨਵਦੀਪ ਸਿੰਘ ਨੂੰ, ਉਹਨਾਂ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਜੀ। ਬਿਲਕੁਲ ਜੀ, ਬਹੁਤ ਬਹੁਤ ਉਹਨਾਂ ਨੂੰ ਵਧਾਈਆਂ। ਅਤੇ ਮਿੰਟੂ ਜੀ ਅਗਲੀ ਆਪਾਂ ਗੱਲ ਕਰੀਏ ਵੀ ਕਸ਼ਮੀਰ ਵਿੱਚ ਪੁਲਿਸ ਅਧਿਕਾਰੀ ਨੂੰ
ਭੀੜ ਨੇ ਕੁੱਟ ਕੇ ਮਾਰ ਘੱਤਿਆ? ਦੇਖੋ, ਕੱਲ ਦੀ ਘਟਨਾ ਰਾਜਕਰਮਵੀਰ ਜੀ, ਨੋਹਾਟਾ ਕਸਬਾ ਜਿਹੜਾ, ਉੱਥੇ ਮਸਜਿਦ ਦੇ ਵਿੱਚ ਕੁਝ ਲੋਕ ਇਕੱਠੇ ਹੋਏ ਸਨ। ਇਸ ਅਫਸਰ ਦੀ ਡਿਊਟੀ ਲੱਗੀ ਸੀ, ਇਹਦਾ ਨਾਮ ਮੁਹੰਮਦ ਅਯੂਬ ਪੰਡਤ ਸੀ ਜੀ। ਇਹ ਉੱਥੇ ਗਿਆ ਸੀਗਾ ਵੇਖਣ ਕਿ ਕੰਟਰੋਲ ਕਿਸ ਤਰ੍ਹਾਂ ਦਾ ਹੈ, ਕਿਉਂਕਿ ਅਗਲੇ ਦਿਨ ਉੱਥੇ ਵੱਖਵਾਦੀ ਕਿਸੇ ਆਗੂ ਨੇ ਆਉਣਾ ਸੀਗਾ। ਉਹ ਸੁਰੱਖਿਆ ਦੇ ਪ੍ਰਬੰਧ ਦੇਖਣ ਗਿਆ ਸੀ, ਇਹਦੀ ਡਿਊਟੀ ਲੱਗੀ ਸੀ। ਬਾਹਰ ਰਾਤ ਨੂੰ ਕੁਝ ਲੋਕ ਹੱਲਾ ਗੁੱਲਾ ਕਰਦੇ ਪਏ ਸਨ। ਦੱਸਦੇ ਤਾਂ ਇਹ ਆ ਕਿ ਇਸ DSP ਨੇ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦੀਆਂ, ਜਿਹੜੀ ਖਰਾਬੀ ਕਰਦੇ ਸੀ ਕਿ ਚਲੋ ਕੋਈ ਨਹੀਂ, ਇਹਨਾਂ ਨੂੰ ਡਿਟੇਨ ਕਰਾਂਗੇ ਜੀ। ਤਾਂ ਉੱਥੋਂ ਦੱਸਦੇ ਆ ਕਿ ਭੀੜ ਭੜਕੀ ਹੋਈ ਭੀੜ ਨੇ ਇਹਦੇ ਤੇ ਹਮਲਾ ਕਰ ਦਿੱਤਾ। ਇੱਕ ਰਿਪੋਰਟ ਇਹ ਵੀ ਆਉਂਦੀ ਹੈ ਕਿ ਡਿਫੈਂਸ ਦੇ ਵਿੱਚ ਇਹਨੇ 3 ਫਾਇਰ ਕੀਤੇ ਆ, ਕਿਉਂਕਿ ਭੀੜ ਬਹੁਤ ਜ਼ਿਆਦਾ ਸੀ। 3 ਜ਼ਖਮੀ ਵੀ ਹੋਏ, 3 ਨੂੰ ਗੋਲੀ ਵੱਜੀ ਵੀ ਆ, ਪਰ ਉਸ ਤੋਂ ਬਾਅਦ ਭੀੜ ਇਸ ਅਫਸਰ ਤੇ ਹਾਵੀ ਹੋ ਗਈ। ਬੁਰੀ ਤਰ੍ਹਾਂ ਫਿਰ ਮਾਰਿਆ ਇਹਨੂੰ। ਪਹਿਲਾਂ ਇਹਨੂੰ ਨੰਗਾ ਕੀਤਾ ਗਿਆ, ਨੰਗਾ ਕਰਕੇ ਫਿਰ ਪੱਥਰਾਂ ਦੇ ਨਾਲ ਫੇਰ ਕੱਟਿਆ, ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ। ਕਸ਼ਮੀਰ ਦੇ ਵਿੱਚ ਆ ਤੀਜੀ ਘਟਨਾ ਮੇਰੇ ਖਿਆਲ ਦੇ ਨਾਲ ਇਹੋ ਜੀ। ਇੱਕ ਪਿੱਛੇ ਜੇ ਇੱਕ SHO ਨੂੰ ਇਸੇ ਤਰੀਕੇ ਨਾਲ ਮਾਰਿਆ ਗਿਆ, ਹੁਣ ਡਿਪਟੀ ਮਾਰ ਦਿੱਤਾ। 4-5 ਪੁਲਿਸੀਏ ਇੱਕ ਵਾਰੀ ਇਸੇ ਤਰ੍ਹਾਂ ਹੀ ਇੱਕ ਭੀੜ ਦਾ ਸ਼ਿਕਾਰ ਹੋਏ ਸਨ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵੱਧਦੀਆਂ ਪਈਆਂ, ਘਟਨਾਵਾਂ ਜ਼ਿਆਦਾ ਵੀ ਹੋਣ ਡਈਆਂ ਤਾਦਾਦ ਦੇ ਵਿੱਚ, ਇਹ ਸੋਚਣ ਵਿਚਾਰਨ ਦਾ ਵਿਸ਼ਾ। ਪਰ ਉੱਥੇ ਸਰਕਾਰ ਕਿਹਦੀ ਹੈ? ਸਰਕਾਰ ਉਹਨਾਂ ਦੀ ਜਿਹੜੇ ਦੇਸ਼ ਨੂੰ ਚਲਾਉਂਦੇ ਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੇ ਇੱਕ ਕੋਈ ਮਿੱਠਣ ਹੁੰਦਾ, ਜਿੱਦਾਂ ਨੀਲਗਾਂ ਨਹੀਂ ਆਪਣੇ ਪੰਜਾਬ ਦੇ ਵਿੱਚ ਫਿਰਦੇ, ਜਿਹਨਾਂ ਨੂੰ ਨੀਲੇ ਵੀ ਕਹਿ ਦਿੰਦੇ ਕੁਛ ਇਲਾਕਿਆਂ 'ਚ ਜੀ, ਮਿੱਠਣ ਗਾਂ ਵਰਗਾ ਹੁੰਦਾ। ਉਹ ਮਿੱਠਣ ਮਰ ਜਾਵੇ ਤੇ ਉਹਦਾ ਆਧਾਰ ਬਣਾ ਕੇ ਸਰਕਾਰ ਬਰਖਾਸਤ ਕਰ ਦਿੱਤੀ ਜਾਂਦੀ ਹੈ। ਇੱਥੇ ਦੇਖੋ ਇੰਨਾ ਕੁਛ ਹੋ ਰਿਹਾ। ਆ ਪਿਛਲਾ 1 ਸਾਲ ਤੇ ਨਿਕਲਿਆ ਹੀ ਉੱਥੇ ਫਸਾਦਾਂ ਦੇ ਵਿੱਚ, ਇੰਨਾ ਕੁਛ ਹੋ ਰਿਹਾ। ਉੱਥੋਂ ਦੀ ਕੋਈ ਜ਼ਿੰਮੇਵਾਰੀ ਨਹੀਂ ਉੱਠਦਾ, ਕੋਈ ਜ਼ਿੰਮੇਵਾਰੀ ਨਹੀਂ ਉੱਠਦਾ, ਨਾ ਕੇਂਦਰ ਨਾ ਉੱਥੋਂ ਦੀ ਸਰਕਾਰ ਜਿਹੜੀ ਰਲੀ ਮਿਲੀ ਹੈ। ਸੋ ਉਸ ਸਰਕਾਰ ਦੀ ਮੇਰੇ ਖਿਆਲ ਦੇ ਨਾਲ ਇਸ ਸਮੇਂ ਹੋਣ ਦੇ ਆ ਰਾਜਕਰਮਵੀਰ ਜੀ, ਉੱਥੇ ਉਹਦਾ ਪ੍ਰਭਾਵ ਕੋਈ ਨਹੀਂ ਕਸ਼ਮੀਰ 'ਚ ਉਸ ਸਰਕਾਰ ਦਾ। ਉਹ ਬੀਬੀ ਹੈ ਜਿਹੜੀ ਮੁੱਖ ਮੰਤਰੀ, ਉਹ ਉੱਥੇ ਕੁਝ ਸੁਰ ਅਲਾਪਦੀ ਆ, ਦਿੱਲੀ ਜਾ ਕੇ ਉਹਦੇ ਸੁਰ ਬਦਲੇ ਹੁੰਦੇ, ਉੱਥੇ ਜਾਂਦੀ ਹੈ ਤੇ ਉੱਥੇ ਉਹਦੇ ਸੁਰ ਬਦਲ ਜਾਂਦੇ ਆ। ਸੋ ਇਹਨਾਂ ਨੂੰ ਹੁਣ ਦੁਬਾਰ ਤੋਂ ਵੇਖਣਾ ਪਊ, ਦੁਬਾਰ ਤੋਂ ਸੋਚਣਾ ਪਊ ਕਿ ਇੱਥੇ ਹਾਲਾਤ ਕਿਸ ਤਰ੍ਹਾਂ ਨੋਰਮਲ ਕੀਤੇ ਜਾਣ। ਵੈਸੇ ਨੋਰਮਲ ਬਹੁਤ ਔਖਾ ਹੈ ਕਿ ਹਾਲਾਤਾਂ 'ਚ ਸੁਧਾਰ ਹੀ ਹੋ ਜਾਏ, ਇਹ ਵੀ ਬਹੁਤ ਆ। ਪਰ ਇੱਕ ਗੱਲ ਜਿਹੜੀ ਹੈ ਉਹ ਇੱਕ ਮੈਂ ਕਹਾਂਗਾ ਕਿ ਲੋਹੇ ਤੇ ਲੀਕ ਵਰਗੀ ਹੈ ਕਿ ਮਨਮੋਹਨ ਸਿੰਘ ਦੇ ਮੁਕਾਬਲੇ ਬੇਸ਼ੱਕ ਇਹ ਆਪਣੀਆਂ ਕੁਝ ਪ੍ਰਾਪਤੀਆਂ ਵਧਾ ਚੜਾ ਕੇ ਦਰਜ ਕਰਵਾ ਸਕਦੇ ਕਿ ਉਹਨਾਂ ਨੇ ਇਸ ਤਰ੍ਹਾਂ ਕੀਤਾ ਸੀ, ਅਸੀਂ ਉਹਨਾਂ ਤੋਂ ਵੱਧ ਕੇ ਇਸ ਤਰ੍ਹਾਂ ਕਰ ਦਿੱਤਾ। ਪਰ ਪਾਕਿਸਤਾਨ ਦੇ ਨਾਲ ਰਿਸ਼ਤਿਆਂ ਦੀ ਗੱਲ ਹੋਵੇ, ਚਾਹੇ ਕਸ਼ਮੀਰ ਦੇ ਮਾਹੌਲ ਦੀ ਗੱਲ ਹੋਵੇ, ਇਸ ਮੁਹਾਜ਼ 'ਚ ਆ ਕਿ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਫਾਡੀ ਸਾਬਤ ਹੋਈ ਆ। ਹੁਣ ਚਿੰਤਾ ਦੀ ਗੱਲ ਇਹ ਆ ਰਾਜਕਰਮਵੀਰ ਜੀ, ਕਿਉਂਕਿ 8 ਜੁਲਾਈ ਨੂੰ ਉਹ ਜਿਹੜਾ ਮੁੰਡਾ ਮਰਿਆ ਸੀਗਾ, ਜਿਹੜਾ ਪੁਲਿਸ ਨੇ ਮਾਰਿਆ ਸੀ, ਬੁਰਹਾਨ ਵਾਨੀ, ਉਹਦੀ ਬਰਸੀ ਹੈ। ਉਸ ਬਰਸੀ ਤੱਕ ਵੀ ਹਾਲਾਤ ਜਿਹੜੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਹੀ ਰਹਿਣਗੇ। ਅੱਗੇ 25 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਦੀ ਇੱਕ ਮੀਟਿੰਗ ਹੈ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਉਦੋਂ ਤੱਕ ਹਾਲਾਤ ਜਿਹੜੇ ਆ ਉਹਨਾਂ 'ਚ ਫਰਕ ਮਾਸਾ ਮੋਟਾ ਵੀ ਪੈ ਜਾਵੇ, ਇਹਦੀ ਗੁੰਜਾਇਸ਼ ਨਹੀਂ ਹੈ। ਹੁਣ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਆ, ਉਸ ਸਥਿਤੀ ਦੇ ਵਿੱਚ ਇਹਨਾਂ ਨੂੰ ਥੋੜਾ ਬਹੁਤ ਆਪਣਾ ਪੈਂਤੜਾ ਬਦਲਣਾ ਪਊ। ਪੈਂਤੜਾ ਕੀ ਬਦਲਣਾ? ਪੈਂਤੜਾ ਵੈਸੇ ਨਾ ਗੋਲੀ ਵਾਲਾ ਜਮਾ ਲਿਆ, ਹੁਣ ਇੱਕੋ ਇੱਕ ਰਹਿੰਦਾ ਬੋਲੀ ਵਾਲਾ। ਤਾਂ ਘੱਟੋ ਘੱਟ ਇਹਨਾਂ ਨੂੰ ਬੋਲੀ ਦਾ ਕੋਈ ਨਾ ਕੋਈ ਸਾਧਨ ਅਪਣਾ ਕੇ ਗੱਲਬਾਤ ਸ਼ੁਰੂ ਕਰਨੀ ਪੈਣੀ ਹੈ। ਇਸ ਹਾਲ ਦੇ ਵਿੱਚ ਕਸ਼ਮੀਰ ਨੂੰ ਕਦੋਂ ਤੱਕ ਖਿੱਚ ਕੇ ਗਾਂਹ ਲਿਜਾਈ ਜਾਣਗੇ, ਅੰਤ ਨੂੰ ਹੱਥ ਛੁੱਟ ਜਾਣਾ ਹੈ। ਸੋ ਉਸ ਤੋਂ ਪਹਿਲਾਂ ਕਿ ਹੱਥ ਛੁੱਟੇ, ਇਹਦੇ ਨਾਲ ਰਿਸ਼ਤਾ ਮਜ਼ਬੂਤ ਕਰਨਾ ਚਾਹੀਦਾ, ਰਿਸ਼ਤਾ ਮਧੁਰ ਕਰਨਾ ਚਾਹੀਦਾ। ਔਰ ਉਹ ਹੋਏਗਾ ਵਿਚਲਾ ਰਸਤਾ ਕੱਢ ਕੇ, ਗੱਲਬਾਤ ਦਾ ਰਸਤਾ ਕੱਢ ਕੇ ਇਸ ਪਲੇਟਫਾਰਮ ਤੇ ਉਹਨਾਂ ਨੂੰ ਕਿਵੇਂ ਲਿਆਉਣਾ, ਇਹ ਇਹਨਾਂ ਦੀ ਜਿਹੜੇ ਕੂਟਨੀਤੀ ਦੇ ਮਾਹਰ ਆ ਉਹਨਾਂ ਦੀ ਜ਼ਿੰਮੇਵਾਰੀ, ਉਹਨਾਂ ਦੀ ਸਿਰਦਰਦੀ ਹੈ, ਉਹਨਾਂ ਦੀ ਸੋਚਣੀ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਰੇਲ ਵਿੱਚ ਇੱਕ ਫਿਰਕੇ ਦੇ ਨੌਜਵਾਨ ਨਾਲ ਭਿਆਨਕ ਕੁੱਟਮਾਰ, ਇੱਕ ਦੀ ਮੌਤ, ਇਹ ਲਗਾਤਾਰ 2 ਖਬਰਾਂ ਇੱਦਾਂ ਦੀਆਂ ਕੁੱਟਮਾਰ ਨਾਲ ਮੌਤ ਦੀਆਂ। ਦੇਖੋ ਫਿਰ ਲੋਕਤੰਤਰ ਹੈ ਨਾ, ਲੋਕਤੰਤਰ ਕਿ ਲੋਕਾਂ ਦਾ ਤੰਤਰ ਆ ਜੀ। ਵਿਚਾਰਾ ਜਿਹੜਾ ਤੰਤਰ ਹੈ ਉਹ ਲੋਕਾਂ ਦਾ ਤੰਤਰ ਬਣ ਗਿਆ। ਲੋਕਤੰਤਰ ਜਦੋਂ ਬਣ ਜਾਂਦਾ ਉਹ ਫਿਰ ਜੋਕ ਤੰਤਰ ਬਣ ਜਾਂਦਾ, ਮਜ਼ਾਕ ਤੰਤਰ ਬਣ ਜਾਂਦਾ, ਮਜ਼ਾਹੀਆ ਤੰਤਰ ਬਣ ਜਾਂਦਾ, ਤੇ ਉਦਾਂ ਦੇ ਕੰਮ ਹੁੰਦਾ ਆ। ਇਹ ਜਿਹੜੇ 4 ਨੌਜਵਾਨ ਸਨ, ਇਹ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸੀ। ਤੁਹਾਨੂੰ ਪਤਾ ਕਿ ਰਮਜ਼ਾਨ ਦਾ ਮਹੀਨਾ ਬੜਾ ਮੁਕੱਦਸ ਮਹੀਨਾ ਮੁਸਲਿਮ ਭਾਈਚਾਰੇ ਲਈ। ਇਹ ਚਾਰੇ ਚਚੇਰੇ ਭਰਾ ਸਨ
ਚਾਚੇ ਤਾਇਆਂ ਦੇ, ਜਿਹਨੂੰ ਆਪਾਂ ਕਹਿ ਦਿੰਦੇ ਆ। ਈਦ ਲਈ ਖਰੀਦੋ ਫਰੋਖਤ ਕਰਕੇ ਦਿੱਲੀ ਤੋਂ ਹਰਿਆਣੇ ਆਪਣੇ ਪਿੰਡ ਨੂੰ ਆ ਰਹੇ ਸੀਗੇ। ਰਸਤੇ ਦੇ ਵਿੱਚ ਗੱਡੀ ਦੇ ਅੰਦਰ ਇਹਨਾਂ ਤੇ ਹਮਲਾ ਹੋਇਆ। ਹਮਲੇ ਦੇ ਕਾਰਨ 2 ਵੱਖੋ ਵੱਖਰੇ ਦੱਸੇ ਜਾ ਰਹੇ ਆ। ਪੁਲਿਸ ਇਹ ਗੱਲ ਕਹਿੰਦੀ ਹੈ ਕਿ ਸੀਟ ਤੋਂ ਝਗੜਾ ਹੋਇਆ ਤੇ ਮੁੜ ਕੇ ਭੀੜ ਇਹਨਾਂ ਤੇ ਟੁੱਟ ਪਈ। ਪਰ ਉਹ ਜਿਹੜੇ ਨੌਜਵਾਨ ਬਚੇ 3, ਇੱਕ ਦੀ ਤੇ ਮੌਤ ਹੋ ਗਈ। ਇੰਨਾ ਜ਼ਿਆਦਾ ਕੁੱਟਿਆ ਔਰ ਇੰਨੀ ਬੁਰੀ ਤਰ੍ਹਾਂ ਕੁੱਟਿਆ ਭੀੜ ਨੇ, ਏਦਾਂ ਲੱਗਦਾ ਕਿ ਸਾਰਾ ਡੱਬਾ ਹੀ ਇਹਨਾਂ ਨੂੰ ਪੈ ਗਿਆ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਜਿਹੜੀ ਪੁਲਿਸ ਗੱਲ ਕਹਿੰਦੀ ਹੈ ਕਿ ਸੀਟ ਤੋਂ ਲੜਾਈ ਹੋਈ ਆ, ਸੀਟ ਤੋਂ ਤੇ ਰਾਜਕਰਨ ਵੀਰ ਜੀ ਆਮ ਹੀ ਅਸੀਂ ਵੇਖਿਆ ਯਾਤਰੂ ਖੇਪੜ ਪੈਂਦੇ ਆ। ਕਦੇ ਇਸ ਤਰ੍ਹਾਂ ਤੇ ਨਹੀਂ ਹੋਇਆ ਕਿ ਭੀੜ ਵਹਿਸ਼ਤ ਦੇ ਨਾਲ ਕਿਸੇ ਨੂੰ ਚੀਰ ਕੱਤੇ। ਜੇ ਲੜਾਈ ਹੋਈ ਆ, ਮੰਨ ਲਓ ਸੀਟ ਤੇ ਤੁਸੀਂ ਤੇ ਮੈਂ ਲੜੇ ਹੋ, ਜਾਂ ਅਸੀਂ 2 ਜਣੇ 4 ਜਣੇ 2-4 ਜਣੇ ਨਾਲ ਲੜੇ ਆ, ਸਾਰੀ ਭੀੜ ਤੇ ਨਹੀਂ ਇੱਧਰ ਟੁੱਟ ਕੇ ਪੈਂਦੀ। ਦੂਜੀ ਰਿਪੋਰਟ ਜਿਹੜੀ ਆਉਂਦੀ ਪਈ ਆ ਮੀਡੀਆ ਦੇ 2 ਹਲਕਿਆਂ ਦੀ ਵੱਖੋ ਵੱਖਰੀ ਖਬਰ ਹੈ। ਇੱਕ ਕਹਿੰਦੀ ਹੈ ਕਿ ਸੀਟ ਤੋਂ ਲੜਾਈ ਹੋਈ ਹੈ, ਦੂਸਰੀ ਖਬਰ ਜਿਹੜੀ ਸੂਤਰਾਂ ਅਨੁਸਾਰ ਉਹ ਇਹ ਹੈ ਕਿ ਇਹਨਾਂ ਤੇ ਹਮਲਾ ਇਸ ਕਰਕੇ ਹੋਇਆ ਕਿਉਂਕਿ ਮੁਸਲਮਾਨ ਸਨ। ਦੂਜਾ ਇਹ ਸੀ ਕਿ ਇਹਨਾਂ ਤੇ ਸ਼ੱਕ ਕੀਤਾ ਗਿਆ ਕਿ ਇਹਨਾਂ ਦੇ ਕੋਲ ਬੀਫ ਹੈ ਕਿਉਂਕਿ ਖਰੀਦਦਾਰੀ ਕਰਕੇ ਆ ਰਹੇ ਸਨ। ਹੋ ਸਕਦਾ ਮਾਸ ਵੀ ਲੈ ਕੇ ਆ ਰਹੇ ਹੋਣ, ਪਰ ਇਹ ਜਿਹੜੀ ਗੱਲ ਇਹ ਕਹਿੰਦੇ ਆ ਕਿ ਬੀਫ ਦੇ ਸ਼ੱਕ 'ਚ ਮਾਰ ਕੁਟਾਈ ਹੋਈ ਆ। ਪੁਲਿਸ ਇਸ ਗੱਲ ਤੋਂ ਮੁਨਕਰ ਆ, ਪਰ ਉਹ ਮੁੰਡੇ ਆ ਜਿਹੜੇ ਅਲੜ ਮੁੰਡੇ ਬਚੇ ਆ ਇਸ ਮਾਰਕੁੱਟ ਦੇ ਵਿੱਚੋਂ, ਉਹ ਕਹਿੰਦੇ ਕਿ ਅਸੀਂ ਚੱਲਦੀ ਟ੍ਰੇਨ ਦੀ ਚੇਨ ਵੀ ਖਿੱਚੀ ਆ ਪਰ ਗੱਡੀ ਫਿਰ ਵੀ ਨਹੀਂ ਰੋਕੀ ਗਈ। ਅਸੀਂ ਜਾ ਕੇ ਦਵਾਈਆਂ ਪਾਈਆਂ ਕਿ ਸਾਡਾ ਬੰਦਾ ਮਾਰਤਾ। ਰੇਲਵੇ ਜਿਹੜੇ ਪੁਲਿਸ ਕਰਮਚਾਰੀ ਸਨ, ਰੇਲਵੇ ਪੁਲਿਸ ਕਰਮਚਾਰੀ ਸਨ ਜਿਹੜੇ, ਉਹ ਕਹਿੰਦੇ ਕਿ ਮੁੱਖ ਦਰਸ਼ਕ ਬਣ ਕੇ ਇਸ ਵਹਿਸ਼ੀਅਤ ਦਾ ਤਮਾਸ਼ਾ ਵੇਖਦੇ ਰਹੇ। ਹੁਣ ਰਾਜਕਰਨ ਵੀਰ ਜੀ ਤੁਸੀਂ ਆਪ ਦੇਖ ਲਓ, ਗੱਡੀਆਂ ਦੇ ਵਿੱਚ ਤਾਂ ਹਮਲੇ, ਜੇ ਕੋਈ ਆਪਣੇ ਪਸ਼ੂ ਮਵੇਸ਼ੀ ਲਈ ਜਾਂਦਾ ਇੱਕ ਪੜਾਅ ਤੋਂ ਦੂਜੇ ਪੜਾਅ ਤੇ ਉਹਨੂੰ ਘੇਰ ਕੇ ਨਾਲੇ ਤੇ ਉਹਦੇ ਘਰ ਨੂੰ ਅੱਗ ਲਾ ਦਿੱਤੀ ਜਾਂਦੀ, ਉਹਦੇ ਆਰਜ਼ੀ ਟਿਕਾਣੇ ਨੂੰ ਅੱਗ ਲਾ ਦਿੱਤੀ ਜਾਂਦੀ ਹੈ, ਨਾਲੇ ਉਸ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਔਰ ਇੱਥੋਂ ਤੱਕ ਕਿ 9 ਸਾਲ ਦੀ ਉਹਦੀ ਪੋਤਰੀ ਨੂੰ ਵੀ ਨਹੀਂ ਬਖਸ਼ਿਆ ਜਾਂਦਾ। ਇਹ ਕਸ਼ਮੀਰ ਦੀ ਘਟਨਾ ਸੀ ਸਿਰਫ ਇਸ ਕਰਕੇ ਕਿਉਂਕਿ ਉਹ ਮੁਸਲਮਾਨ ਸੀ। ਉਸ ਤੋਂ ਪਹਿਲਾਂ ਪਹਿਲੂ ਖਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਔਰ ਔਨ ਰਿਕਾਰਡ ਲੁਕਵੇਂ ਕੈਮਰੇ ਦੇ ਵਿੱਚ ਉਹਨਾਂ ਦੇ ਬੰਦਿਆਂ ਨੇ ਮੰਨਿਆ ਕਿ ਅਸੀਂ ਉਸ ਬੰਦੇ ਨੂੰ ਇੰਨਾ ਜ਼ਿਆਦਾ ਕੁੱਟਿਆ ਕੋਈ ਡਰ ਕੇ ਮਰ ਗਿਆ। ਉਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦੇ ਦਾ ਸਟਿੰਗ ਆਪਰੇਸ਼ਨ ਹੋਇਆ, ਉਹਨੇ ਕਿਹਾ ਕਿ ਹਾਂ ਅਸੀਂ ਮਾਰਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ, ਦੇਖੋ ਇਹ ਕਹਿੰਦੇ ਆ ਕਿ ਗਾਂ ਨਹੀਂ ਮਾਰਨੀ, ਬੁੱਚੜਖਾਨੇ ਨਹੀਂ ਖੋਲਣੇ, ਉਹਦੇ ਲਈ ਸਖਤ ਕਾਨੂੰਨ ਹੈ, ਪਰ ਜਿਹੜੇ ਆਹ ਲੋਕ ਇਨਸਾਨ ਦੀ ਖੱਲ ਹੇਠ ਦਰਿੰਦੇ ਬਣ ਕੇ ਘੁੰਮਦੇ ਪਏ, ਸ਼ੈਤਾਨ ਬਣ ਕੇ ਘੁੰਮਦੇ ਪਏ ਆ, ਇਸ ਤਰ੍ਹਾਂ ਭਾਈਚਾਰੇ ਨੂੰ ਵੀ ਕਮਜ਼ੋਰ ਕਰਦੇ ਪਏ, ਦੇਸ਼ ਨੂੰ ਵੀ ਕਮਜ਼ੋਰ ਕਰਦੇ ਪਏ, ਮਨੁੱਖਤਾ ਨੂੰ ਵੀ ਕੋਣ ਡਿਆ, ਇਹਨਾਂ ਤੇ ਵੀ ਸਖਤੀ ਕਰਨੀ ਚਾਹੀਦੀ ਹੈ। ਵੈਸੇ ਇਹ ਸਖਤਾਈਆਂ ਜਿਹੜੀਆਂ ਇਹਦੀ ਨੌਬਤ ਇਸ ਦੌਰ 'ਚ ਨਹੀਂ ਆਉਣੀ ਚਾਹੀਦੀ। ਲੋਕਾਂ ਨੂੰ ਆਪ ਹੀ ਸੋਚਣਾ ਚਾਹੀਦਾ ਕਿ ਅਸੀਂ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਫਿਰਕੇ ਦੇ ਨਾਂ ਤੇ, ਅਸੀਂ ਪਾਰਟੀਆਂ ਦੇ ਨਾਂ ਤੇ ਕਦੋਂ ਤੱਕ ਇੱਕ ਦੂਜੇ ਦਾ ਖੂਨ ਵਹਾਉਂਦੇ ਰਵਾਂਗੇ। ਇਹ ਲੋਕਾਂ ਨੂੰ ਆਪ ਹੀ ਸਿਆਣੇ ਬਣ ਜਾਣਾ ਚਾਹੀਦਾ, ਬੰਦੇ ਬਣ ਜਾਣਾ ਚਾਹੀਦਾ, ਬੰਦੇ ਦੇ ਪੁੱਤ ਬਣ ਜਾਣਾ ਚਾਹੀਦਾ। ਪ੍ਰਬੰਧ ਹੁੰਦੇ ਆ ਕਿ ਫਰਿਸ਼ਤੇ ਸੇ बढ़कर है इंसान बनना, मगर इसमें लगती है मेहनत बड़ी। ਇਹਦੇ 'ਚ ਮਿਹਨਤ ਬੜੀ ਲੱਗਦੀ ਆ, ਸੋ ਉਨੀ ਮਿਹਨਤ ਨਹੀਂ ਕੋਈ ਕਰਦਾ, ਪਰ ਇਹ ਕਰਨੀ ਚਾਹੀਦੀ ਹੈ। ਬਹੁਤ ਚੰਗੀ ਚੀਜ਼ ਹੈ ਮਨੁੱਖਤਾ। ਜੀ ਖਬਰ ਤੇ ਨਜ਼ਰ ਇਦਾਂ ਹੀ ਜਾਰੀ ਰਹੇਗਾ। ਹੁਣ ਸੁਣਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਜ਼ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲਿਆਂ ਦਾ ਸੰਦੇਸ਼। ਆਪਣੇ ਪੰਜਾਬੀਆਂ ਦੀ ਸਾਊਥ ਵੈਸਟ ਫਾਰਮੇਸੀ ਜੋ ਕਿ ਖੁੱਲ ਚੁੱਕੀ ਹੈ ਪੈਨਮਾ ਲੇਨ ਤੇ ਵਾਈਬਲ ਰੋਡ ਦੇ ਕਾਰਨਰ ਤੇ ਐਲਬਰਟਸਨ ਵਾਲੇ ਪਲਾਜ਼ੇ ਦੇ ਵਿੱਚ 3400 ਪੈਨਮਾ ਲੇਨ ਬੇਕਰਸਫੀਲਡ। ਚੀਫ ਫਾਰਮਾਸਿਸਟ ਜਸਵਿੰਦਰ ਕੌਰ ਹੁਣਾਂ ਦੀ ਅਗਵਾਈ ਵਿੱਚ ਸਾਊਥ ਵੈਸਟ ਫਾਰਮੇਸੀ ਤੁਹਾਡੀ ਹਰ ਤਰ੍ਹਾਂ ਦੀ ਦਵਾਈਆਂ ਦੀ ਜ਼ਰੂਰਤ ਪੂਰੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੈਪਟ ਕਰਦੇ ਹਨ। ਇਹਨਾਂ ਦੇ ਕੋਲੋਂ ਤੁਸੀਂ ਕੇਨਜ਼, ਡਾਇਬੀਟਿਕ ਮਸ਼ੀਨਜ਼, ਡਾਇਬੀਟਿਕ ਸ਼ੂਜ਼, ਵਾਕਰਜ਼ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਪਲਾਈਜ਼ ਲੈ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਤੁਹਾਨੂੰ ਦਵਾਈ ਬਾਰੇ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਤੁਹਾਡੇ ਡਾਕਟਰ ਜਾਂ ਤੁਹਾਡੀ ਪੁਰਾਣੀ ਫਾਰਮੇਸੀ ਦੇ ਨਾਲ ਸੰਪਰਕ ਕਰਕੇ ਤੁਹਾਡੀ ਦਵਾਈ ਤੁਹਾਡੇ ਘਰ ਤੱਕ ਫ੍ਰੀ ਡਿਲੀਵਰ ਕਰ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਸਾਊਥ ਵੈਸਟ ਫਾਰਮੇਸੀ 6618375700। ਇਹਨਾਂ ਦੀ ਦੂਜੀ ਲੋਕੇਸ਼ਨ ਡਾਊਨਟਾਊਨ ਫਾਰਮੇਸੀ 2700 ਐਫ ਸਟਰੀਟ ਬੇਕਰਸਫੀਲਡ ਵਿਖੇ ਸਥਿਤ ਹੈ। ਸਾਊਥ ਵੈਸਟ ਫਾਰਮੇਸੀ 3400 ਪੈਨਮਾ ਲੇਨ ਸਵੀਟ ਐਲ ਬੇਕਰਸਫੀਲਡ 661 837 5700 ਸਾਊਥ ਵੈਸਟ ਫਾਰਮੇਸੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਫਿਰ ਮੁੜ ਸਵਾਗਤ ਹੈ ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਜੀ ਮਿੰਟੂ ਜੀ, ਅਗਲੀ ਜੇ ਆਪਾਂ ਗੱਲ ਕਰੀਏ ਵੀ ਬਜਟ ਇਜਲਾਸ ਖਤਮ ਹੋਇਆ
ਅੰਤਲੇ ਦਿਨ ਵੀ ਉਹੀ ਹਾਲ ਰਿਹਾ ਹੈ ਕਹਿੰਦੇ, ਤੇ ਪਰ ਸਰਕਾਰ ਨੇ ਕਹਿੰਦੇ ਕੁਝ ਕੁ ਬਿੱਲ ਪਾਸ ਕੀਤੇ ਨੇ। ਦੇਖੋ ਰਾਜਕਰਮਵੀਰ ਜੀ, ਬਿੱਲ ਪਾਸ ਹੋਈ ਜਾਣੇ ਸਨ। ਉਹ ਜਿਵੇਂ ਆਂਦੇ ਹੁੰਦੇ ਕਿ ਪਿਓ ਪੁੱਤ ਜਾਂਜੀ ਤੇ ਮਾਵਾਂ ਧੀਆਂ ਮਿਲਣਾ ਜੀ, ਉੱਥੇ ਕੋਈ ਹੈ ਹੀ ਨਹੀਂ। ਇਹ ਤੇ ਵਾਕਆਊਟ ਕਰਕੇ ਆ ਗਏ ਉੱਥੇ, ਉਹ ਆਪ ਹੀ ਗੱਜੀ ਜਾਂਦੇ, ਆਪ ਹੀ ਉਹਨਾਂ ਨੇ ਬਿੱਲ ਪਾਸ ਕਰ ਲੈਣੇ ਆ। ਇਸ ਤਰ੍ਹਾਂ ਹੀ ਕਾਲੀ ਕਰਦੇ ਹੁੰਦੇ ਸਨ। ਕਾਲੀ ਹੁਣ ਵਿਰੋਧੀ ਧਿਰ ਚ ਆ ਗਏ ਆ। ਤੁਹਾਨੂੰ ਯਾਦ ਹੋਣਾ ਉਹ ਦੌਰ ਵੀ ਦੇਖਿਆ ਇਸ ਅਸੈਂਬਲੀ ਨੇ, ਜਿੱਦਣ 13 ਮਿੰਟਾਂ ਚ 18 ਬਿੱਲ ਪਾਸ ਕਰਕੇ ਇੱਕ ਰਿਕਾਰਡ ਬਣਾ ਦਿੱਤਾ ਗਿਆ ਸੀ। ਜਦੋਂ ਬਿਲਕੁਲ ਅੰਤਲਾ ਇਜਲਾਸ ਸੀਗਾ ਇਹਨਾਂ ਦਾ, ਮੇਰੇ ਖਿਆਲ ਦੇ ਨਾਲ ਉਸ ਦਿਨ 18 ਬਿੱਲ ਪਾਸ ਕੀਤੇ ਸਨ, ਕਿਉਂਕਿ ਉੱਥੇ ਕੋਈ ਕਿਹੜਾ ਕੋਈ ਬਹਿਸ ਕਰਨੀ ਆ, ਉੱਥੇ ਟੱਪੇ ਹੀ ਲਾਉਣੇ ਆ। ਇਹਨਾਂ ਨੇ ਵੀ ਅੱਜ ਕੁਛ ਬਿੱਲ ਪਾਸ ਕੀਤੇ ਆ। 2 ਬਿੱਲ ਉਹਨਾਂ ਦੇ ਵਿੱਚੋਂ ਬੜੇ ਮਹੱਤਵਪੂਰਨ, ਇੱਕ ਤੇ ਕੁਰਕੀ ਵਾਲਾ 67A ਵਾਲਾ, ਔਰ ਦੂਸਰਾ ਹੈ ਇਹਨਾਂ ਨੇ ਬਿੱਲ ਜਿਹੜਾ ਪਾਸ ਕੀਤਾ ਦੂਸਰਾ, ਉਹ ਹੈ ਕਿ ਔਰਤਾਂ ਨੂੰ ਸਥਾਨਕ ਸਰਕਾਰਾਂ ਔਰ ਪੰਚਾਇਤਾਂ ਦੇ ਵਿੱਚ 50% ਨੁਮਾਇੰਦਗੀ ਦੇਣੀ। ਤਾਂ ਮੇਰੇ ਖਿਆਲ ਦੇ ਨਾਲ ਜਿਹੜੀ 50% ਨੁਮਾਇੰਦਗੀ ਵਾਲੀ ਗੱਲ ਹੈ, ਬੜੀ ਵਧੀਆ ਗੱਲ ਆ, ਬਹੁਤ ਚੰਗੀ ਗੱਲ ਆ। ਪਰ ਸਭ ਤੋਂ ਅਹਿਮ ਗੱਲ ਆ ਕਿ ਦੇਖੋ, ਜਦੋਂ ਇਹ ਸੀਟਾਂ ਅਲਾਟ ਕਰਦੇ ਆ, ਟਿਕਟਾਂ ਅਲਾਟ ਕਰਦੇ ਆ, ਉਦੋਂ ਔਰਤ ਨੂੰ ਕਿਉਂ ਨਹੀਂ ਇਹ ਇੰਨਾ ਗੌਲਦੇ। ਇਸ ਵਾਰੀ ਜਿਹੜੀਆਂ ਟਿਕਟਾਂ ਅਲਾਟ ਕੀਤੀਆਂ ਇਹਨਾਂ ਨੇ ਮਸਾਂ ਮੇਰੇ ਖਿਆਲ ਦੇ ਨਾਲ 10 ਔਰਤਾਂ ਨੂੰ ਟਿਕਟਾਂ ਦਿੱਤੀਆਂ ਸਨ, ਤੇ 50 ਦਾ ਜੇ ਅਨੁਪਾਤ ਕਰੀਏ ਤੇ 59 ਬਣਦੀਆਂ ਨੇ। ਇਹ ਉਦੋਂ ਹੀ ਪਹਿਲ ਕਰਕੇ ਕਹਿੰਦੇ ਕਿ ਮੈਨੀਫੈਸਟੋ ਦੇ ਵਿੱਚ ਆ ਨੁਕਤਾ ਹੈ, ਤੇ ਅਸੀਂ ਆ ਦੇਖੋ ਪ੍ਰੈਕਟੀਕਲੀ ਪਹਿਲਾਂ ਹੀ ਔਰਤਾਂ ਨੂੰ ਉਹਨਾਂ ਦਾ ਹੱਕ ਦੇ ਦਿੱਤਾ, ਤੇ ਜੇ ਸੱਤਾ ਚਾਹੇ ਫਿਰ ਤੇ ਅਸੀਂ ਦੇਣਾ ਹੀ ਦੇਣਾ। ਇਹਨਾਂ ਨੇ 10 ਨੂੰ ਦਿੱਤੀ ਸੀ ਤੇ ਟਿਕਟਾਂ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਵਾਲਿਆਂ ਨੇ 9 ਨੂੰ ਦਿੱਤੀਆਂ ਸਨ ਟਿਕਟਾਂ। ਖੈਰ, ਇੱਥੇ ਮਸਲਾ ਇਹ ਨਹੀਂ ਹੈ ਕਿ ਟਿਕਟਾਂ ਜਾਂ ਇਸ ਤਰ੍ਹਾਂ ਦਾ ਰਾਖਵਾਂ ਕਰਨ, ਮਸਲਾ ਤੇ ਇਹ ਹੈ ਨਾ ਕਿ ਔਰਤਾਂ ਨੂੰ ਬਰਾਬਰ ਦੀ ਨੁਮਾਇੰਦਗੀ ਵੀ ਦਿੱਤੀ ਜਾਵੇ। ਜਿਤਾ ਕੇ ਉਹਨਾਂ ਨੂੰ ਜੇ ਚੌਂਕੇ 'ਚ ਹੀ ਬਿਠਾ ਛੱਡਣਾ, ਕੰਮ ਸਾਰੇ ਨਕਲੀ ਸਰਪੰਚ ਨੇ, ਉਹਦੇ ਪਤੀ ਨੇ ਜਾਂ ਉਹਦੇ ਭਰਾ ਨੇ ਜਾਂ ਉਹਦੇ ਬਾਪ ਨੇ ਕਰਨੇ, ਤੇ ਫਿਰ ਫਾਇਦਾ ਕੀ ਹੈ। ਉਹਨਾਂ ਨੂੰ ਬਰਾਬਰ ਵੀ ਤੋਰਿਆ ਜਾਵੇ। ਐਸੀ ਪਹਿਲ ਸਰਕਾਰ ਕਰੇਗੀ, ਇਹਦੀ ਉਮੀਦ ਰਹੇਗੀ ਕਿ ਲੋਕਾਂ ਨੂੰ ਜਾਗਰਤ ਵੀ ਕਰੇ, ਇਸ ਪਾਸੇ ਸਖਤਾਈ ਵੀ ਕਰੇ ਕਿ ਨਕਲਚੀ ਸਰਪੰਚ ਹੈ ਜਿਹੜੇ ਉਹ ਕੰਮ ਨਾ ਕਰਨ। ਦੂਜੇ ਪਾਸੇ ਜਿਹੜਾ ਇਹਨਾਂ ਨੇ ਅੱਜ ਇਹ ਕੁਰਕੀ ਵਾਲਾ ਕੀਤਾ, ਤੇ ਉਹ ਆਪਾਂ ਜਿਹੜੀ ਗੱਲ ਦਾ ਸ਼ੰਕਾ ਜ਼ਾਹਰ ਕਰਦੇ ਸਾਂ ਉਹ ਬਿਲਕੁਲ ਹੂਬਹੂ ਉਸੇ ਤਰ੍ਹਾਂ ਹੀ ਹੋਇਆ ਰਾਜਕਰਮਵੀਰ ਜੀ। ਕਿਉਂਕਿ ਜਿਹੜੀ ਇਹਨਾਂ ਨੇ ਕੁਰਕੀ ਕੀਤੀ ਹੈ ਰੱਦ, ਉਹ ਕੁਰਕੀ ਕੀਤੀ ਹੈ 67A ਦੇ ਤਹਿਤ, ਬਿਲਕੁਲ ਬੇਵਕੂਫ ਬਣਾਇਆ ਲੋਕਾਂ ਨੂੰ। ਉਹ 1986 ਦੀ ਮੇਰੇ ਖਿਆਲ ਦੇ ਨਾਲ ਰੱਦ ਆ ਜੀ। ਪ੍ਰੇਮ ਸਿੰਘ ਚੰਦੂਮਾਜਰਾ ਉਦੋਂ ਸਹਿਕਾਰਤਾ ਮੰਤਰੀ ਹੁੰਦਾ ਸੀ, ਉਸ ਵੇਲੇ ਦੀ ਉਹ ਰੱਦ ਆ। ਉਹਨੂੰ ਮੋਈ ਨੂੰ ਮਾਰ ਕੇ ਇਹਨਾਂ ਨੇ ਵਾਹਵਾ ਕੱਟ ਲਈ। ਪਰ ਇਹਦੇ ਵਿੱਚ ਵੀ ਇਹਨਾਂ ਨੇ ਇਹ ਰੱਖਿਆ ਕਿ ਸਹਿਕਾਰੀ ਬੈਂਕ, ਤੇ ਮੈਂ ਜਿਹੜੀ ਗੱਲ ਤੁਹਾਨੂੰ ਕਹਿੰਦਾ ਸੀ ਕਿ ਇਹ ਜਿਹੜੀ ਧਾਰਾ 63A 63B ਉਹਨੂੰ ਸ਼ੋਅ ਨਹੀਂ ਸਕਦੇ, ਕਿਉਂਕਿ ਉਹ RBI ਦੇ ਨੇਮ ਕਾਇਦੇ ਅੰਦਰ ਆਉਂਦੀ ਹੈ। ਉਹੀ ਗੱਲ ਹੋਈ, ਇਹਨਾਂ ਨੇ ਅੱਜ ਐਲਾਨ ਕਰ ਦਿੱਤਾ। ਔਰ ਸਾਡਾ ਜਿਹੜਾ ਮੀਡੀਆ ਉਹਨੂੰ ਅਨਭਗਤ ਵੀ ਕਹਿ ਲਓ ਜਾਂ ਅਨਭਗਤ ਵੀ ਕਹਿ ਲਓ, ਉਹ ਕਹੀ ਜਾਂਦਾ ਜੀ ਕੁਰਕੀ ਰੋਕਤੀ ਕੈਪਟਨ ਨੇ। ਕਿਉਂ ਕੁਰਕੀ ਰੋਕਤੀ? ਕਿਉਂ ਝੂਠ ਬੋਲਦੇ ਹੋ ਤੁਸੀਂ? ਕੈਪਟਨ ਦੇ ਝੂਠ ਦੇ ਵਿੱਚੋਂ ਕਿਉਂ ਹਿੱਸਾ ਵਧਾਉਂਦੇ ਹੋ ਤੁਸੀਂ? ਦੇਖੋ, ਕੁਰਕੀ ਉਹਨਾਂ ਨੇ ਸਿਰਫ ਤੇ ਸਿਰਫ ਸਹਿਕਾਰੀ ਬੈਂਕਾਂ ਦੀ ਰੋਕੀ, ਔਰ ਸਹਿਕਾਰੀ ਬੈਂਕਾਂ ਦਾ ਕੋਈ ਬਹੁਤਾ ਵੱਡਾ ਲੇਖਾ ਜੋਖਾ ਨਹੀਂ ਹੈ ਕਿਸਾਨਾਂ ਦਾ। ਉਹ ਲੈਂਦੇ ਆ, ਉਹਨਾਂ ਕੋਲ ਕਰਜ਼ਾ ਥੋੜਾ ਵਿਆਜ ਹੁੰਦਾ, ਉਹ ਮੋੜ ਦਿੰਦੇ ਆ, ਤੇ ਇਸ ਬੈਂਕ ਦੇ ਨਾਲ ਉਹ ਫਿੱਕ ਵੀ ਨਹੀਂ ਪਾਉਂਦੇ ਆਪਣਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਗਲੀ ਵਾਰ ਮੁੜ ਕੇ ਸਾਡੀ ਜਿਹੜੀ ਫਸਲ ਆ ਉਹ ਵਿੱਚ ਵਿਚਾਲੇ ਰਹਿ ਜੂਗੀ। ਹੁਣ ਇਸ ਮਸਲੇ ਤੇ ਇਹ ਆ ਕਿ ਕੁਰਕੀ ਜਿਹੜੀ ਹੈ ਉਹ ਹੋਇਆ ਕਰੇਗੀ। ਔਰ ਇਹਦੀ ਇੱਕ ਮਿਸਾਲ ਤੁਹਾਨੂੰ ਮੈਂ ਦੇ ਵੀ ਦਿੰਦਾ। ਚੱਠੇਵਾਲ ਪਿੰਡ ਦਾ ਕਿਸਾਨ ਹੈ ਕੋਈ ਬੂਟਾ ਸਿੰਘ। ਚੱਠੇਵਾਲ ਪਿੰਡ ਪੈਂਦਾ ਤਲਵੰਡੀ ਸਾਬੋ ਦੇ ਬਿਲਕੁਲ ਲਾਗੇ। ਚੱਠੇਵਾਲ ਪਿੰਡ ਦੇ ਕਿਸਾਨ ਬੂਟਾ ਸਿੰਘ ਦੀ ਕੁਰਕੀ 3 ਦਿਨ ਪਹਿਲਾਂ ਹੋਈ ਹੈ, ਤੇ ਜਦ ਕਿ ਇਹਨਾਂ ਨੇ ਤੇ ਐਲਾਨ ਆਉਂਦਾ ਹੀ ਕਰਤਾ ਸੀ ਕਿ ਅਸੀਂ ਜੀ ਕੁਰਕੀ ਰੱਦ ਕਰ ਦਿੱਤੀ ਹੈ, ਤੇ 3 ਦਿਨ ਪਹਿਲਾਂ ਕੁਰਕੀ ਹੋਈ ਹੈ। ਔਰ ਤਹਿਸੀਲਦਾਰ ਨੇ ਆੜਤੀਏ ਦੇ ਨਾਲ ਰਲ ਕੇ ਉੱਥੇ ਦਫ਼ਤਰ 'ਚ ਬਹਿ ਕੇ ਕਰ ਦਿੱਤੀ ਕੁਰਕੀ। ਇਹ ਵੀ ਵੇਖੋ, ਕੁਰਕੀ ਦੀ ਪ੍ਰਕਿਰਿਆ ਵੀ ਪੂਰੀ ਨਹੀਂ ਕੀਤੀ ਗਈ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਅੱਗੇ ਵਧੇਗਾ, ਔਰ ਅੱਗੇ ਜਾ ਕੇ ਇਸ ਝੂਠ ਨੂੰ ਨੰਗਿਆ ਵੀ ਹੋਣਾ ਪਏਗਾ ਕਿ ਜਿਹੜੀ 67A ਵਾਲੀ ਗੱਲ ਕੀਤੀ ਇਹਨਾਂ ਨੇ 67A ਦੇ ਨਾਲ ਇੱਕ ਪ੍ਰਚਾਰ ਕੀਤਾ, ਆਪਣੇ ਆਪ ਨੂੰ ਉਭਾਰਿਆ ਕਿ ਅਸੀਂ ਕੁਰਕੀ ਰੱਦ ਕਰ ਦਿੱਤੀ ਹੈ, ਕੁਰਕੀ ਹੁਣ ਨਹੀਂ ਹੋਏਗੀ। ਪਰ ਅਸਲ ਦੇ ਵਿੱਚ ਕੁਰਕੀ ਨਿਰੰਤਰ ਹੋਏਗੀ ਅਦਾਲਤਾਂ ਰਾਹੀਂ। ਸ਼ਾਹੂਕਾਰ ਹੈ ਜਿਹੜੇ ਉਹ ਆਪਣੇ ਪੱਧਰ ਤੇ ਕੇਸ ਕਰਕੇ ਕਰਵਾਉਣਗੇ, ਪੁਲਿਸ ਵੀ ਕਰਾਇਆ ਕਰੇਗੀ, ਔਰ ਜਿਹੜੇ ਨੈਸ਼ਨਲ ਬੈਂਕ ਆ ਉਹ ਆਪਣੇ ਪੱਧਰ ਤੇ ਕੇਸ ਲਾ ਕੇ ਉਹ ਵੀ ਕੁਰਕੀ ਕਰਾ ਲਿਆ ਕਰਨਗੇ। ਉਹ ਨਹੀਂ ਰੁਕਣੀ। ਹਾਂ, ਸਹਿਕਾਰੀ ਬੈਂਕਾਂ ਦੀ ਕੁਰਕੀ ਨਹੀਂ ਹੋਏਗੀ। ਜਿਹੜੀ ਗੱਲ ਰਹੀ ਅੱਜ ਦੇ ਇਜਲਾਸ ਦੀ, ਤੇ ਲੋਕੀ ਵੀ ਕਹਿੰਦੇ ਕਿ ਚਲੋ ਇਹ ਕੰਮ ਨਿਬੜਿਆ,
ਅੱਗੇ ਲੋਕਾਂ 'ਚ ਉਤਸ਼ਾਹ ਹੁੰਦਾ ਸੀ ਕਿ ਲੰਮਾ ਚੱਲੇ ਸੈਸ਼ਨ। ਹੁਣ ਲੋਕੀ ਕਹਿੰਦੇ ਸਨ ਕਿ ਕਦੋਂ ਯੱਬ ਖਾਨਾ ਮੁੱਕੂਗਾ। ਤੇ ਅੱਜ ਅਖੀਰਲਾ ਦਿਨ ਸੀਗਾ, ਅੱਜ ਵੀ ਉਹੀ ਕੁਛ ਹੋਇਆ। ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀਗੇ ਇਹ ਰੌਲਾ ਰੱਪਾ ਪਾ ਕੇ ਤੇ ਮੁੜ ਕੇ ਧਰਨਾ ਲਾ ਕੇ ਬਹਿ ਗਏ ਬਾਹਰ। ਇਹਨਾਂ ਨੇ ਇੱਥੇ ਮੌਕ ਅਸੈਂਬਲੀ ਹੁੰਦੀ, ਮੌਕ ਅਸੈਂਬਲੀ ਜਿਹੜੀ ਉਹ ਲਾਤੀ। ਚਲੋ ਇਹਨਾਂ ਦਾ ਪ੍ਰੋਟੈਸਟ ਕਰਨ ਦਾ ਤਰੀਕਾ ਸੀ, ਇਹਨਾਂ ਨੇ ਕੀਤਾ। ਦੂਜੇ ਪਾਸੇ ਅਕਾਲੀ ਸੀ ਜਿਹੜੇ, ਉਹਨਾਂ ਦੇ ਜਿਹੜੇ ਗੈਰ ਸਿੱਖ ਵਿਧਾਨਕਾਰ ਆ ਉਹ ਵੀ ਅੱਜ ਨੀਲੀਆਂ ਪੱਗਾਂ ਤਾਂਚ ਕੇ ਆਏ ਸੀ। ਉਹਨਾਂ ਨੇ ਉੱਥੇ ਕਾਲੇ ਚੋਲੇ ਪਾਏ ਸੀਗੇ। ਉਹਨਾਂ ਦੇ ਵਿਖਾਵੇ ਕਰਨ ਦੇ, ਉਹਨਾਂ ਦੇ ਰੋਸ ਕਰਨ ਦੇ ਢੰਗ ਨੂੰ ਵੇਖ ਕੇ ਸਾਰੇ ਹੀ ਹੈਰਾਨ ਸਨ ਕਿ ਕਾਲੇ ਚੋਲੇ ਤੇ ਨੀਲੀਆਂ ਪੱਗਾਂ। ਬਾਅਦ ਦੇ ਵਿੱਚ ਉਹ ਗਵਰਨਰ ਦੇ ਕੋਲ ਵੀ ਗਏ ਆ। ਉਹ ਕਹਿੰਦੇ ਬਹੁਤ ਧੱਕਾ ਹੋਇਆ, ਗੁਰਸਿੱਖ ਵਿਧਾਨਕਾਰਾਂ ਦੇ ਨਾਲ ਬਹੁਤ ਧੱਕਾ ਹੋਇਆ, ਸੋ ਅਸੀਂ ਮੰਗ ਕਰਦੇ ਹਾਂ ਕਿ ਸਪੀਕਰ ਦੀ ਬਰਖਾਸਤੀ ਕੀਤੀ ਜਾਵੇ। ਸੋ ਉਹਨਾਂ ਨੇ ਆਪਣੀ ਫਾਰਮੈਲਿਟੀ ਜਿਹੜੀ ਆ ਖਾਨਾ ਪੂਰਤੀ ਉਹ ਪੂਰੀ ਕਰ ਲਈ। ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਵਿਰੋਧ ਕਰਕੇ ਆਪਦਾ ਗੁੱਸਾ ਠੰਡਾ ਕਰ ਲਿਆ। ਪਰ ਲੋਕੀ ਇਹ ਗੱਲ ਕਹਿੰਦੇ ਆ ਕਿ ਇਸ ਸੈਸ਼ਨ ਤੋਂ ਜਿਹੜੀਆਂ ਉਮੀਦਾਂ ਸਨ, ਜਿਹੜੀ ਤਵੱਕੋ ਸੀ ਲੋਕਾਂ ਨੂੰ, ਉਹਦੇ ਤੋਂ ਸ਼ਾਇਦ ਇਹ ਬਜਟ ਇਜਲਾਸ ਹੈ ਜਿਹੜਾ ਉਹ ਪਰੇ ਰਹਿ ਗਿਆ, ਦੂਰ ਰਹਿ ਗਿਆ। ਤੇ ਹੁਣ ਤਾਂ ਕਈ ਤੇ ਲੋਕੀ ਕਹਿੰਦੇ ਆ ਕਿ ਜੋਗੀ ਲੜੇ ਖੱਪਰਾਂ ਦਾ ਨੁਕਸਾਨ, ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਸਾਡਾ ਕੀ ਫਾਇਦਾ ਹੋਇਆ। ਉੱਥੇ ਸਿਰਫ ਆਪਸ ਦੇ ਵਿੱਚ ਲੜ ਕੇ ਇਹਨਾਂ ਨੇ ਖੱਪਰਾਂ ਦਾ ਨੁਕਸਾਨ ਕੀਤਾ। ਲੋਕੀ ਕਾਫੀ ਨਾਰਾਜ਼ ਨੇ ਰਾਜ ਕਰਨਵੀਰ ਜੀ, ਜੋ ਉੱਥੇ ਹੋਇਆ ਕਿਸੇ ਇੱਕ ਧਿਰ ਤੋਂ ਨਹੀਂ, ਸਮੁੱਚੀਆਂ ਧਿਰਾਂ ਤੋਂ ਹੀ ਲੋਕ ਨਾਰਾਜ਼ ਨੇ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜੋ ਇਹਨਾਂ ਨੇ ਪਲੇਠੇ ਇਜਲਾਸ ਦੇ ਵਿੱਚ ਉੱਥੇ ਜਲੂਸ ਕੱਢਿਆ। ਇਸ ਤਰ੍ਹਾਂ ਗਾਹ ਨਾ ਕੱਢਣ ਤੇ ਚੰਗਾ ਹੋਏਗਾ। ਜੀ ਜੀ। ਤੇ ਅਗਲੀ ਮਿੰਟੂ ਗੁਰਸੇਵਕ ਜੀ ਆਪਾਂ ਗੱਲ ਕਰਦੇ ਹਾਂ ਵੀ ਨਵਜੋਤ ਸਿੱਧੂ ਨੇ ਖੋਲ੍ਹੇ ਫਾਸਟਵੇ ਦੇ ਪਾਜ, ਕਿਹਾ ਮੇਰੇ ਅੰਦਰ ਮਹਿਕਮਾ ਹੁੰਦਾ ਤਾਂ ਹੁਣ ਟੰਗ ਦਿੰਦਾ। ਇਹਨਾਂ ਦੇ ਅੰਦਰ ਜਿਹੜਾ ਮਹਿਕਮਾ ਉਹ ਪਾਕ ਸਾਫ ਆ। ਦੇਖੋ ਨਵਜੋਤ ਸਿੱਧੂ ਦਾ ਕੰਮ ਆ, ਉਹਨੇ ਆ ਕੇ ਫਰਲੇ ਪੜ ਜਾਣੇ ਹੁੰਦੇ ਆ, 3-4 ਡਾਇਲੋਗ ਬੋਲ ਜਾਂਦਾ, ਪੱਤਰਕਾਰਾਂ ਨੂੰ ਬੋਲਣ ਨਹੀਂ ਦਿੰਦਾ। ਮੇਰੀ ਸੁਣੋ ਗੱਲ, ਮੇਰੀ ਸੁਣ ਯਾਰ, ਮੇਰੀ ਸੁਣ ਗੱਲ, ਧੱਕੇ ਦੇ ਨਾਲ ਆਪਦੀ ਗੱਲ ਸੁਣਾ ਕੇ ਤੇ ਗਾਹ ਜਾਂਦਾ, ਕਿਸੇ ਦੀ ਆਪ ਨਹੀਂ ਸੁਣਦਾ। ਸੋ 2-3 ਸ਼ੇਰ ਵੀ ਉਹ ਕੱਢ ਲੈਂਦਾ, ਕਿਸੇ ਨਾ ਕਿਸੇ ਬਹਾਨੇ ਉਹ ਗੁੱਬ ਗਬਾਰ ਕੱਢ ਜਾਂਦਾ ਸ਼ਹਿਰੋ ਸ਼ਹਿਰੀਆ ਦਾ। ਇੱਕ ਹੁਣ ਮਨਪ੍ਰੀਤ ਸਿੰਘ ਬਾਦਲ ਉਹਦੇ ਬਰਾਬਰ ਆ, ਜਿੱਦ ਲੱਗੀ ਰਹਿੰਦੀ ਆ ਕਿ ਇਹਨਾਂ ਚੋਂ ਸ਼ੇਰ ਜ਼ਿਆਦਾ ਕੌਣ ਸੁਣਾਊਗਾ। ਬਸ ਚੰਗੀ ਗੱਲ ਆ ਕਿ ਘੱਟੋ ਘੱਟ ਲੋਕ ਭਾਸ਼ਣਾਂ ਤੋਂ ਜਿਹੜੇ ਅੱਕੇ ਪਏ ਸਨ, ਉਕਤਾਏ ਪਏ ਸਨ, ਥੋੜ੍ਹੀ ਜਿਹੀ ਸ਼ਹਿਰੋ ਸ਼ਹਿਰੀ ਸੁਣ ਕੇ ਆਪਣੇ ਆਪ ਨੂੰ ਉਹ ਫਰੈਸ਼ ਮਹਿਸੂਸ ਕਰਦੇ ਆ। ਅੱਜ ਇਹਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਪਹਿਲਾਂ ਤੇ ਸਦਨ ਦੇ ਵਿੱਚ ਇਹ ਮੁੱਦਾ ਉੱਠਿਆ, ਸੁਖਜਿੰਦਰ ਰੰਧਾਵਾ ਨੇ ਉਠਾਇਆ ਸੀਗਾ। ਉਸ ਤੋਂ ਬਾਅਦ ਇਹਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ, ਔਰ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਉਹਦੇ ਤੇ ਸਾਰੀ ਦੀ ਸਾਰੀ ਸੂਈ ਹੈ ਜਿਹੜੀ ਫਾਸਟਵੇ ਤੇ ਰੱਖੀ ਹੈ। ਇਹਨੇ ਕਿਹਾ ਕਿ ਇਹ ਕੇਬਲ ਨੈਟਵਰਕ ਹੈ ਜਿਹੜਾ ਕਰੋੜਾਂ ਦਾ ਇੰਟਰਟੇਨਮੈਂਟ ਟੈਕਸ ਚੋਰੀ ਕਰਦਾ ਰਿਹਾ, ਔਰ ਇਹਨਾਂ ਨੇ ਕਿਸੇ ਵੀ ਚੀਜ਼ ਦੀ ਕਦੇ ਪਰਮਿਸ਼ਨ ਨਹੀਂ ਲਈ। ਜੇ ਇਹ ਥੱਲੇ ਤਾਰਾਂ ਪਾਉਂਦੇ ਸਨ ਜ਼ਮੀਨ ਤੇ, ਉਹਦੀ ਵੀ ਕੋਈ ਮਨਜ਼ੂਰੀ ਨਹੀਂ ਸੀ। ਇੱਥੋਂ ਤੱਕ ਕਿ ਸਿੱਧੂ ਨੇ ਬੜਾ ਦਿਲਚਸਪ ਇੱਕ ਖੁਲਾਸਾ ਕੀਤਾ। ਉਹ ਕਹਿੰਦਾ ਕਿ ਜੀ ਇਹਨਾਂ ਨੇ ਰਿਲਾਇੰਸ ਵਾਲਿਆਂ ਦੇ ਨਾਲ ਟਾਈ ਅਪ ਕਰ ਲਿਆ। ਰਿਲਾਇੰਸ ਵਾਲਿਆਂ ਨੇ ਇੱਥੇ OFC ਪਾਉਣੀ ਸੀ, ਕੇਬਲ ਪਾਉਣੀ ਸੀਗੀ ਇੰਟਰਨੈਟ ਵਾਸਤੇ। ਇਹਨਾਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਨਾਲ ਫਾਸਟਵੇ ਦੀ ਪਾ ਲਓ, ਨਾਲ ਫਾਸਟਵੇ ਦੀ ਪਾ ਦਿਓ ਫ੍ਰੀ ਦੇ ਵਿੱਚ, ਤੇ ਤੁਸੀਂ ਪਾ ਲਓ ਜਿੱਥੇ ਵੀ ਪਾਉਣੀ ਆ। ਕਹਿੰਦੇ ਕਿ ਇੱਥੋਂ ਤੱਕ ਕਿ ਹਾਈਵੇ, ਵੱਡੀਆਂ ਸੜਕਾਂ, ਛੋਟੀਆਂ ਸੜਕਾਂ, ਰੇਲ ਟਰੈਕ ਦੇ ਥੱਲਿਓਂ ਵੀ ਤਾਰ ਲੰਘਾਈ ਗਈ, ਕਿਤੋਂ ਵੀ ਇਹਨਾਂ ਨੇ ਪਰਮਿਸ਼ਨ ਨਹੀਂ ਲਈ। ਦੂਜੀ ਗੱਲ ਇਹਨੇ ਕਹੀ ਕਿ ਦੇਖੋ, ਕਹਿੰਦਾ ਜੀ ਕਿ ਇਸ ਸਮੇਂ 3.25 ਲੱਖ ਬਿਜਲੀ ਦੇ ਪੋਲ ਆ ਜਿਹੜੀ ਕੇਬਲ ਹੁੰਦੀ ਹੈ ਇਹਦੇ ਵਰਤੇ ਜਾ ਰਹੇ, ਇਹਦੇ ਲਈ ਵਰਤੇ ਜਾ ਰਹੇ ਆ, ਤੇ ਇਹ ਜੇ ਬਣਾਈਏ ਤੇ ਕਹਿੰਦਾ ਲੱਖਾਂ ਕਰੋੜਾਂ ਰੁਪਈਆਂ 'ਚ ਇਹ ਬਣਦਾ ਜਿਹੜਾ ਕਿ ਇਹ ਬਕਾਇਆ ਖੜਾ। ਸੋ ਇਸ ਤਰ੍ਹਾਂ ਉਹਨੇ ਕਈ ਫੈਕਟਸ, ਕਈ ਫਿਗਰ ਰੱਖੇ ਆ। ਉਹ ਕਹਿੰਦਾ ਜੀ ਕਿ ਇਹਨਾਂ ਦੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਇੱਕ ਵੀ ਕੇਬਲ ਆਪਰੇਟਰ ਆ ਜਿਹੜਾ ਉਹ ਟੈਕਸ ਨਹੀਂ ਭਰਦਾ ਰਿਹਾ, ਇੱਕ ਵੀ, ਜਦਕਿ ਇੱਥੇ 8000 ਕੇਬਲ ਆਪਰੇਟਰ ਆ। ਉਹ ਕਹਿੰਦੇ ਕਿ ਇਹਨਾਂ ਨੇ ਹਰੇਕ ਅੰਕੜੇ ਨੂੰ ਪੁੱਠਾ ਸਿੱਧਾ ਕੀਤਾ, ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਮਾਰ ਹੇਠ ਆਉਂਦੇ ਟੈਲੀਵਿਜ਼ਨ ਸੀ ਉਹਨਾਂ ਦੀ ਗਿਣਤੀ 85 ਲੱਖ ਸੀ, ਤੇ ਇਹਨਾਂ ਨੇ ਦੱਸੀ ਹੈ ਮਹਿਜ਼ 1.5-2 ਲੱਖ। ਇਸ ਤਰ੍ਹਾਂ ਕਰਕੇ ਨਵਜੋਤ ਸਿੱਧੂ ਨੇ ਕਾਫੀ ਪਾਜ ਉਧੇੜੇ ਆ। ਹੁਣ ਦੇਖੋ ਰਾਜ ਕਰਨਵੀਰ ਦੀ ਗੱਲ ਉੱਥੇ ਆ ਜਾਂਦੀ ਹੈ ਪਹੁੰਚ ਹੋ ਕੇ ਕਿ ਨਵਜੋਤ ਸਿੱਧੂ ਇਹ ਗੱਲ ਕਹਿੰਦਾ ਕਿ ਜੇ ਮੇਰੇ ਅੰਡਰ ਮਹਿਕਮਾ ਹੁੰਦਾ ਮੈਂ ਟੰਗ ਦੇਣਾ ਸੀ, ਤੇ ਕੈਪਟਨ ਸਾਹਿਬ ਕੋਲ ਆ, ਤੇ ਕੈਪਟਨ ਸਾਹਿਬ ਨੂੰ ਮੈਂ ਅਪੀਲ ਕਰੂੰਗਾ ਕਿ ਐਕਸ਼ਨ ਲਓ। ਹੁਣ ਤੁਸੀਂ ਦੇਖੋ, ਆਪਣੀ ਸਰਕਾਰ ਨੂੰ ਇਹ ਕਹਿਣ ਲਈ ਕਿ ਐਕਸ਼ਨ ਲਓ, ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਜੀ, ਲੋਕਾਂ ਨੂੰ ਤੁਸੀਂ ਸੁਣਾ ਰਹੇ ਹੋ ਕਿ ਘਪਲਾ ਹੋਇਆ। ਲੋਕਾਂ ਨੂੰ ਘਪਲੇ ਦਾ ਤੇ ਉਦੋਂ ਹੀ ਪਤਾ ਲੱਗ ਗਿਆ ਸੀਗਾ ਜਿਸ ਦਿਨ ਜੱਜਾਂ ਦੇ ਸਾਹਮਣੇ ਇੱਕ ਕੇਬਲ ਆਪਰੇਟਰ ਨੇ ਅੰਮ੍ਰਿਤਸਰ ਦੇ ਵਿੱਚ ਜ਼ਹਿਰ ਪੀ ਲਿਆ ਸੀ।
ਜੱਸੀ ਨਾਂ ਦਾ ਉਹ ਕੇਬਲ ਆਪਰੇਟਰ ਇੰਨਾ ਸਤਿਆ ਸੀ ਕਿ ਉਹਨੇ ਇੱਕ ਹੱਥ ਦਸਤੀ ਪਰਚਾ ਲਿਖਿਆ, ਰੁਕਾ ਲਿਖਿਆ ਤੇ ਬਕਾਇਦਾ ਨਾਂ ਲਿਖਿਆ ਕਿ ਇਹਨਾਂ ਬੰਦਿਆਂ ਤੋਂ ਮੈਂ ਸਤਿਆ ਤਪਿਆ ਇਹ ਕਦਮ ਚੁੱਕਣ ਡਿਆ। ਫਿਰ ਉਹਦੀ ਘਰ ਦੀ ਨੂੰ ਦੇ ਕੇ ਕਰੋੜਾਂ ਰੁਪਈਏ ਕਿਸੇ ਅਣਜਾਣ ਸ਼ਹਿਰ ਦੇ ਵਿੱਚ ਭੇਜ ਦਿੱਤਾ ਗਿਆ। ਲੋਕਾਂ ਨੂੰ ਤਾਂ ਉਦੋਂ ਨਹੀਂ ਪਤਾ ਲੱਗ ਗਿਆ ਸੀ ਇਹ ਕਹਾਣੀ ਕੀ ਹੈ ਤੇ ਇਸ ਕਹਾਣੀ ਦੇ ਪਿੱਛੇ ਕੌਣ ਆ। ਜਿੱਦਣ ਉਸ ਕੇਸ ਦੇ ਵਿੱਚ ਥਾਣੇਦਾਰ ਇਨਵੈਸਟੀਗੇਸ਼ਨ ਆਫਿਸਰ ਸੀ ਜਿਹੜਾ ਜਾ ਕੇ ਅਦਾਲਤ 'ਚ ਇਹ ਗੱਲ ਕਹਿੰਦਾ ਜੀ ਉੱਥੇ ਮੌਜੂਦ ਬੰਦਿਆਂ 'ਚ ਕੋਈ ਗਵਾਹ ਬਣਨ ਨੂੰ ਤਿਆਰ ਨਹੀਂ, ਜਦਕਿ ਉੱਥੇ 5 ਜੱਜ ਬੈਠੇ ਹੋਏ ਸਨ। ਉਹ ਕਹਿੰਦਾ ਕਿ ਉੱਥੇ ਗਵਾਹ ਬਣਨ ਨੂੰ ਤਿਆਰ ਨਹੀਂ। ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇਸ ਕਹਾਣੀ ਦੇ ਪਿੱਛੇ, ਇਸ ਖੇਡ ਦੇ ਪਿੱਛੇ ਕੋਈ ਮਾਮੂਲੀ ਤਾਕਤ ਨਹੀਂ, ਬਹੁਤ ਵੱਡੀ ਤਾਕਤ ਆ। ਕਪਲੇਬਾਜ਼ੀ ਦਾ ਕਿਹਨੂੰ ਨਹੀਂ ਪਤਾ। ਛੋਟੇ ਛੋਟੇ ਕੇਬਲ ਆਪਰੇਟਰ ਸੀ ਜਿਹੜੇ ਉਹ ਇਸ ਧੰਦੇ ਚੋਂ ਬਾਹਰ ਕਰ ਦਿੱਤੇ। ਉਹ ਵਿਚਾਰੇ ਕੋਈ ਆਲੂ ਵੇਚਦਾ, ਕੋਈ ਥੋਮ ਵੇਚਦਾ, ਕੋਈ ਪਾਲਕ ਵੇਚਦਾ। ਇਹਨਾਂ ਦੀ ਮਾਰ ਦੇ ਬਾਰੇ ਸਾਰਿਆਂ ਨੂੰ ਪਤਾ। ਹੁਣ ਤੁਸੀਂ ਅੱਗੇ ਕੀ ਕਰਨਾ ਉਹ ਦੱਸੋ। ਤੁਸੀਂ ਇਹ ਦੱਸੋ ਕਿ ਤੁਸੀਂ ਅੱਗੇ ਕੀ ਕਰਨਾ। ਇਹ ਥੋੜੀ ਹੈ ਕਿ ਪ੍ਰੈਸ ਕਾਨਫਰੰਸ ਕਰ ਦਿੱਤੀ, ਅੱਜ ਜੀ ਟਿਊਬਵੈੱਲ ਘੁਟਾਲਾ, ਆਓ ਜੀ ਤੁਹਾਨੂੰ ਅੱਜ ਦੱਸੀਏ ਕਿ ਆਹ ਘੁਟਾਲਾ। ਇਹ ਤੇ ਤੁਸੀਂ ਸੱਸ ਬਹੂ ਵਾਲਾ ਸੀਰੀਅਲ ਬਣਾ ਲਿਆ, ਅੱਜ ਆਹ ਹੋਇਆ ਜੀ, ਅੱਜ ਆਹ ਹੋਇਆ। ਤੁਸੀਂ ਇਹਦੇ ਤੇ ਕਰਨਾ ਕੀ ਹੈ ਉਹ ਰੋਡ ਮੈਪ ਦੱਸੋ। ਤੁਸੀਂ ਕਹਿੰਦੇ ਸੀਗੇ ਕਿ ਜੀ ਅਸੀਂ ਕੇਬਲ ਮਾਫੀਆ ਤੇ ਨੱਥ ਪਾਵਾਂਗੇ। 100 ਦਿਨ ਹੋ ਗਏ ਆ, ਤੁਸੀਂ ਹਾਲੇ ਤੱਕ ਰੋਡ ਮੈਪ ਨਹੀਂ ਪੇਸ਼ ਕਰ ਸਕੇ ਕਿ ਤੁਸੀਂ ਕੇਬਲ ਮਾਫੀਆ ਤੇ ਨੱਥ ਪਾਉਣੀ ਤੇ ਪਾਉਣੀ ਕਿਸ ਤਰ੍ਹਾਂ। ਪਾਉਣੀ ਤੇ ਦੂਰ ਦੀ ਗੱਲ ਆ, ਤੁਸੀਂ ਹਾਲੇ ਤੱਕ ਇਹ ਨਹੀਂ ਦੱਸ ਸਕੇ ਕਿ ਤੁਹਾਡੇ ਕੋਲ ਪਾਲਿਸੀ ਕੀ ਆ। ਤੋ ਇਹਨਾਂ ਨੇ ਇਸ ਤਰ੍ਹਾਂ ਦੇ ਅੱਜ ਨਿਸ਼ਾਨੇ ਤੇ ਕੱਸੇ ਆ। ਪਰ ਇਹਨਾਂ ਨਿਸ਼ਾਨਿਆਂ ਦੇ ਵਿੱਚੋਂ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਜੇਕਰ ਇੰਨੀਆਂ ਗਲਤ ਚੀਜ਼ਾਂ ਹੋਈਆਂ ਨੇ, ਇਹਨਾਂ ਦੇ ਕੋਲ ਉਹਨਾਂ ਚੀਜ਼ਾਂ ਦੇ ਸਬੂਤ ਨੇ, ਫਿਰ ਉਹਨਾਂ ਲੋਕਾਂ ਨੂੰ ਜਾ ਕੇ ਗੁਲਾਮੀ ਤੋਂ ਫੜਿਆ ਕਿਉਂ ਨਹੀਂ ਜਾਂਦਾ, ਕਿਉਂ ਨਹੀਂ ਘੜੀਸ ਕੇ ਉਹਨਾਂ ਨੂੰ ਥਾਣੇ 'ਚ ਨਜ਼ਰਬੰਦ ਕੀਤਾ ਜਾਂਦਾ। ਦੂਜੀ ਗੱਲ ਅੰਦਰ ਖਾਤੇ ਵੀ ਸੁਣਨ ਨੂੰ ਮਿਲਦੀ ਹੈ, ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਅੱਜ ਸ਼ਰੇਆਮ ਦੋਸ਼ ਹੀ ਲਾ ਦਿੱਤਾ। ਕਹਿੰਦੇ ਕਿ ਜਿਹੜੇ ਇਹਦੇ ਕਰਤਾ ਧਰਤਾ ਸਨ ਕਿਸੇ ਕੇਬਲ ਵਾਲਿਆਂ ਦੇ, ਉਹ ਕੇਬਲ ਵਾਲਿਆਂ ਦੇ ਕਰਤਾ ਧਰਤਾ ਤੇ ਦੱਸਦੇ ਕਿ ਕੈਪਟਨ ਸਾਹਿਬ ਨੂੰ ਮਿਲ ਗਈ ਆਇਆ। ਹੁਣ ਪਤਾ ਨਹੀਂ ਉਹਨਾਂ ਦੇ ਦੋਸ਼ਾਂ 'ਚ ਕਿੰਨਾ ਕੁ ਸੱਚ ਆ, ਪਰ ਲੋਕੀ ਤੇ ਚਰਚਾ ਕਰਦੇ ਆ ਕਿ ਬਸ ਜੀ ਨਾ ਹੀ ਬਦਲ ਗਏ, ਹੁਣ ਬਾਕੀ ਕੰਮ ਤੇ ਉਹੀ ਚੱਲੀ ਜਾਂਦੇ ਆ। ਤਾਂ ਜਿੰਨਾ ਚਿਰ ਕਰਕੇ ਨਹੀਂ ਵਿਖਾਉਂਦੇ ਉਹਨਾਂ ਚਿਰ ਇਹਨਾਂ ਦੀਆਂ ਗੱਲਾਂ ਨੂੰ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲੈਣਾ, ਕਿਉਂਕਿ ਕੁਛ ਦਿਨ ਸਨ ਜਿੱਦਣ ਲੋਕ ਇਹਨਾਂ ਤੇ ਯਕੀਨ ਕਰਦੇ ਸੀ। ਹੁਣ ਯਕੀਨ ਉਦੋਂ ਨਹੀਂ ਕਰਨਗੇ ਜਿੱਦਣ ਇਹ ਕੰਮ ਕਰਨਗੇ। ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਣ, ਹਾਲ ਦੀ ਘੜੀ ਲੋਕੀ ਇਹੋ ਹੀ ਕਹਿਣਗੇ ਕਿ ਗੱਲਾਂ ਨਾਲ ਨਹੀਂ ਸਰਨਾ, ਥੁੱਕ ਨਾਲ ਬੜੇ ਪਕਾਇਆ ਗੱਲ ਨਹੀਂ ਬਣਨੀ, ਤੁਹਾਨੂੰ ਪ੍ਰੈਕਟੀਕਲੀ ਕੰਮ ਕਰਕੇ ਦਿਖਾਉਣਾ ਪੈਣਾ। ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਇੱਥੇ ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਕੁਛ ਕੁ ਜਿਹੜੀਆਂ ਰਹਿ ਗਈਆਂ ਖਬਰਾਂ ਆ ਉਹਨਾਂ ਦੇ ਉੱਤੇ ਆਪਾਂ ਨਜ਼ਰ ਜਿਹੜੇ ਜੀ ਦੌੜਾਵਾਂਗੇ। ਤੇ ਇਸ ਤੋਂ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ। ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਇੱਦਾਂ ਹੀ ਜਿਹੜਾ ਉਹ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBOU City. ਕੀ ਗੱਲ ਮਨਜੀਤ ਜੀ, ਬੜੀ ਅਪਸੈਟ ਲੱਗਦੇ ਹੋ? ਬੜੀ ਪਰੇਸ਼ਾਨ ਆ ਵੀਰ ਜੀ, ਲੱਤਾਂ ਸੁੱਜ ਜਾਂਦੀਆਂ ਨੇ, ਦੁਖਦੀਆਂ ਨੇ, ਥਕਾਵਟ, ਖਾਰਸ਼, ਜਲਨ, ਦਰਦ ਦਾ ਕਰਕੇ ਤਾਂ ਸ਼ਾਮ ਨੂੰ ਸੈਰ ਵੀ ਨਹੀਂ ਕਰ ਹੁੰਦੀ। ਸਮਝ ਨਹੀਂ ਆਉਂਦੀ ਕੀ ਕਰਾਂ। ਤੁਹਾਨੂੰ ਜਾਣਾ ਚਾਹੀਦਾ ਹੈ ਇੰਟਰਮੈਡ ਵੇਨ ਕਲੀਨਿਕ ਤੇ। ਉਹ ਲੈਗਸ ਤੇ ਵੇਨਸ ਦਾ ਹੀ ਟ੍ਰੀਟਮੈਂਟ ਕਰਦੇ ਨੇ। ਮੇਰੀ ਆਪਣੀ ਸਿਸਟਰ ਨੇ ਉਹਨਾਂ ਕੋਲੋਂ ਇਲਾਜ ਕਰਵਾਇਆ। ਪਰ ਮੇਰੀ ਅੰਗਰੇਜ਼ੀ ਵਧੀਆ ਨਹੀਂ। ਉਹ ਛੱਡੋ ਭੈਣ ਜੀ, ਉਹ ਆਪ ਪੰਜਾਬੀ ਬੋਲਦੇ ਨੇ। ਕੌਣ ਨੇ ਡਾਕਟਰ ਸਾਹਿਬ? ਡਾਕਟਰ ਲਾਰੈਂਸ ਮਿਲਨੇ ਆ ਉਹਨਾਂ ਦਾ ਨਾਮ। 25 ਸਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਵੇਨਸ ਦੇ ਟ੍ਰੀਟਮੈਂਟ 'ਚ, ਤੇ ਉਹਨਾਂ ਦਾ ਟ੍ਰੀਟਮੈਂਟ ਬੜਾ ਹੀ ਇਫੈਕਟਿਵ ਤੇ ਪੇਨਲੈਸ ਹੈ। ਤੇ ਉਹ ਚੰਦ ਕੋਨਾ ਡਾਕਟਰਸ ਦੇ ਵਿੱਚੋਂ ਨੇ ਜਿਹੜੇ ਵੇਨਸ ਦਾ ਟ੍ਰੀਟਮੈਂਟ ਬਿਨਾਂ ਸਰਜਰੀ ਦੇ ਕਰਦੇ ਨੇ। ਇੰਸ਼ੋਰੈਂਸ ਦਾ ਕੀ? ਸਾਰੀ ਤਰ੍ਹਾਂ ਦੀਆਂ ਪ੍ਰਾਈਵੇਟ ਇੰਸ਼ੋਰੈਂਸ ਐਕਸੈਪਟ ਕਰਦੇ ਨੇ, ਜਿਵੇਂ ਮੈਡੀਕੇਅਰ, ਕਵਰਡ ਕੈਲੀਫੋਰਨੀਆ, ਮੈਡੀਕਲ, ਹੋਰ ਬਹੁਤ ਸਾਰੀਆਂ। ਤੇ ਤੁਹਾਡੀ ਸਿਸਟਰ ਦਾ ਕੀ ਹਾਲ ਹੈ ਹੁਣ ਇਲਾਜ ਤੋਂ ਬਾਅਦ? ਓ ਬਹੁਤ ਵਧੀਆ, ਉਹਦੀ ਪੇਨ ਤਾਂ ਬਿਲਕੁਲ ਹੀ ਖਤਮ ਹੋ ਗਈ। ਮੈਂ ਤਾਂ ਤੁਹਾਨੂੰ ਵੀ ਤੇ ਬਾਕੀ ਸਭ ਨੂੰ ਇਹੀ ਸਲਾਹ ਦਿੰਦਾ ਕਿ ਜਿਹਨੂੰ ਵੀ ਲੱਤਾਂ 'ਚ ਦਰਦ ਹੈ, ਵੈਰੀਕੋਸ ਵੇਨਸ ਨੇ, ਅਲਸਰ ਹੈ, ਕ੍ਰੈਂਪਸ ਨੇ, ਅੱਜ ਹੀ ਕਾਲ ਕਰੋ ਇੰਟਰਮੈਡ ਵੇਨ ਕਲੀਨਿਕ ਤੇ 530 434 7777। ਓ ਭਾਈ ਜੀ, ਟੂਲ ਬਾਕਸ ਚੱਕਿਆ? ਕਿਹੜੇ ਅਸਮਾਨ ਨੂੰ ਟਾਕੀ ਲਾਉਣ ਚੱਲੇ ਹੋ? ਉਹ ਟਾਕੀ ਨਹੀਂ, ਘਰ ਫਿਕਸ ਕਰਨ ਚੱਲਿਆ। ਹੈ ਕੀ ਹੋ ਗਿਆ? ਉਹ ਘਰ ਵਿਕਣਾ ਲਾਇਆ ਸੀ, 3 ਮਹੀਨੇ ਹੋ ਗਏ, ਬਾਹਰ ਆਉਂਦਾ ਪਰ ਵਿਕਦਾ ਨਹੀਂ। ਰਿਐਲਟਰ ਨੇ ਪਹਿਲਾਂ ਫੜ ਕੇ ਕੰਟਰੈਕਟ ਸਾਈਨ ਕਰਵਾ ਲਿਆ, ਹੋਰ ਕਿਤੇ ਜਾਣ ਨਹੀਂ ਦਿੰਦੇ, ਤੇ ਹੁਣ ਕਹਿੰਦੇ ਆ ਫਿਕਸ ਕਰੋ ਫੇਰ ਵਿਕੂ। ਓ ਬਾਈ ਜੀ, ਬਾਇਰ ਮਾਰਕੀਟ ਹੋਵੇ ਜਾਂ ਸੈਲਰ ਮਾਰਕੀਟ, ਤੁਸੀਂ JP ਸਿੰਘ ਤੇ ਸੰਜੀਵ ਵਰਮਾ ਨੂੰ ਕਾਲ ਕਰੋ। ਉਹ ਪਿਛਲੇ 15 ਸਾਲ ਤੋਂ ਇਸੇ ਕੰਮ 'ਚ ਆ ਤੇ ਤੁਹਾਡੀ ਪ੍ਰਾਪਰਟੀ ਵੇਚ ਵੀ ਦੇਣਗੇ ਤੇ 1031 ਐਕਸਚੇਂਜ ਵੀ ਕਰ ਦੇਣਗੇ। ਓਏ ਬੈਂਕਾਂ
ਲੋਕਾਂ ਦੇ ਡਾਇਰੈਕਟ ਆਰਈਓ ਲਿਸਟਿੰਗ ਏਜੰਟ ਰਹਿ ਚੁੱਕੇ ਆ। ਜੇ ਤੁਸੀਂ ਵੀ ਬੇ ਏਰੀਆ, ਸੈਨ ਹੋਜ਼ੇ, ਫ੍ਰੀਮੌਂਟ, ਹੇਵਰਡ ਜਾਂ ਫਿਰ ਸੈਕਰਾਮੈਂਟੋ ਤੱਕ ਚਾਹੁੰਦੇ ਹੋ ਆਪਣੀ ਪ੍ਰਾਪਰਟੀ ਵੇਚਣਾ ਜਾਂ ਖਰੀਦਣਾ, you can count on the professionalism of JP Singh and Sanjeev Verma's team. 650-273-0477 and 916-320-8820 and elitenorcalteam.com. ਸਮਝਦਾਰੀ ਵਿਖਾਓਗੇ ਤਾਂ ਹੀ ਜਾਇਦਾਦ ਵਧਾਓਗੇ। JP's BRE license 01374632, NMLS ID 333264, Sanjeev BRE license 01450573, NMLS ID 291587। ਬੱਗਾ ਜੁਐਲਰਸ ਜੋ ਕਿ ਬਹੁਤ ਹੀ ਜਲਦ ਖੁੱਲਣ ਜਾ ਰਿਹਾ ਹੈ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ 6930 65th ਸਟਰੀਟ ਨੰਬਰ 115 ਸੈਕਰਾਮੈਂਟੋ ਵਿਖੇ। ਬੱਗਾ ਜੁਐਲਰਸ ਜੋ ਕਿ ਬਹੁਤ ਹੀ ਜਲਦ ਖੁੱਲਣ ਜਾ ਰਿਹਾ ਹੈ, ਜਲਦ ਹੀ ਇਸ ਦੀ ਗ੍ਰੈਂਡ ਓਪਨਿੰਗ ਦੀ ਜਾਣਕਾਰੀ ਤੁਹਾਨੂੰ ਇੱਥੋਂ ਹੀ ਦਿੱਤੀ ਜਾਵੇਗੀ। ਉੱਥੋਂ ਤੁਸੀਂ ਲੈ ਸਕੋਗੇ ਪੂਰੇ ਹੀ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਸਸਤੇ ਰੇਟ ਦੇ ਉੱਤੇ ਸੋਨਾ ਤੇ ਲੋੜ ਪੈਣ ਦੇ ਉੱਤੇ ਸੋਨੇ ਦੇ ਬਦਲੇ ਕੈਸ਼, ਨਵੇਂ ਤੋਂ ਨਵੇਂ ਡਿਜ਼ਾਈਨ, ਕਸਟਮ ਡਿਜ਼ਾਈਨ ਤੇ ਹੋਰ ਸੋਨੇ ਦੀ ਹਰ ਇੱਕ ਤਰੀਕੇ ਦੀ ਆਈਟਮ ਬੱਗਾ ਜੁਐਲਰਸ ਤੋਂ ਲੈ ਸਕੋਗੇ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਜੌਨੀ 9169128842 916 912 8842। ਇੱਕ ਵਾਰੀ ਫੇਰ ਬੱਗਾ ਜੁਐਲਰਸ ਜੋ ਕਿ ਬਹੁਤ ਹੀ ਜਲਦ 6930 65th ਸਟਰੀਟ ਨੰਬਰ 150 ਸੈਕਰਾਮੈਂਟੋ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ ਆਪਣੀ ਦੁਕਾਨ ਖੋਲਣ ਜਾ ਰਹੇ ਹਨ। ਕਾਲ ਜੌਨੀ 9169128842 ਬੱਗਾ ਜੁਐਲਰਸ ਸੈਕਰਾਮੈਂਟੋ। ਮਿਰਾਜ ਬੈਂਕਟ ਹਾਲ ਜੋ ਕਿ ਆਪਣੀ ਐਨੀਵਰਸਰੀ ਦੇ ਮੌਕੇ ਦੇ ਉੱਤੇ 14 ਜੁਲਾਈ ਤੱਕ ਲਾ ਰਹੇ ਹਨ ਵਿਸ਼ੇਸ਼ ਆਫਰ। ਹਰ ਇੱਕ ਪਰਿਵਾਰ ਨੂੰ 5 ਪਾਉਂਡ ਮਠਿਆਈ ਫ੍ਰੀ ਦੇਣਗੇ। ਤੁਸੀਂ ਬਸ ਆਉਣ ਤੋਂ ਪਹਿਲਾਂ ਇਤਲਾਹ ਕਰ ਦੇਣੀ, ਜਾਂਦਿਆਂ ਨੂੰ ਮਠਿਆਈ ਤਿਆਰ। ਇਸ ਆਫਰ ਦਾ ਫਾਇਦਾ ਚੁੱਕਣ ਦੇ ਲਈ ਕਾਲ ਰਾਜਾ ਸਿੰਘ 9168656659 ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਮਿਰਾਜ ਬੈਂਕਟ ਹਾਲ ਦੇ 300 ਅਤੇ 1000 ਬੰਦਿਆਂ ਦੀ ਕੈਪੈਸਿਟੀ ਵਾਲੇ 2 ਹਾਲ ਹਨ। ਨੰਬਰ 1 ਫੂਡ ਅਤੇ ਐਂਬੀਐਂਸ ਦਾ ਕੋਈ ਜਵਾਬ ਹੀ ਨਹੀਂ। ਜਿਹੜੇ ਵੀ ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਤੁਹਾਡੀ ਪਾਰਟੀ ਤੇ ਮਿਰਾਜ ਬੈਂਕਟ ਹਾਲ ਵਿੱਚ ਆਉਣਗੇ, ਆਸ਼-ਆਸ਼ ਕਰਕੇ ਜਾਣਗੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਗੁਰੂਸਰੀਆ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਮਿੰਟੂ ਜੀ ਅਗਲੀਆਂ ਗੱਲਾਂ ਬਾਤਾਂ ਦੇ ਵੱਲ ਜਿਹੜੇ ਜੀ ਵਧਦੇ ਹਾਂ ਤੇ ਆਪਣੇ ਕੁਝ ਕੁ ਸਵਾਲ ਹੋਰ ਬਚੇ ਨੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਸਰੋਤਿਆਂ ਦੀਆਂ ਕਾਲਾਂ ਲਵਾਂਗੇ। ਅਗਲੀ ਗੱਲ ਕਰਦੇ ਹਾਂ, ਇੰਦਰਜੀਤ ਨਾਲ ਹੁਣ ਇੱਕ ਸਾਬਕਾ ਫੌਜੀ ਦਾ ਨਾਮ ਹੀ ਆ ਜੁੜਿਆ। ਦੇਖੋ ਇਹ ਜਿਹੜਾ ਫੌਜੀ ਆ ਨਾ ਰਾਜਕਨਵੀਰ ਜੀ, ਇਹ ਇਸ ਸਮੇਂ ਜੇਲ੍ਹ ਦੇ ਵਿੱਚ ਹੀ ਆ ਜੀ। ਇਹ ਪਹਿਲਾਂ ਹੀ ਉੱਥੇ ਬੁੱਕ ਹੋਇਆ ਪਿਆ। ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ। ਪ੍ਰੋਡਕਸ਼ਨ ਵਾਰੰਟ ਕਹਿੰਦੇ ਆ ਕਿ ਜਿੱਦਾਂ ਕੋਈ ਬੰਦਾ ਪਹਿਲਾਂ ਹੀ ਜੁਡੀਸ਼ੀਅਲ ਆ, ਪਹਿਲਾਂ ਹੀ ਹਿਰਾਸਤ ਦੇ ਵਿੱਚ ਆ, ਤੇ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਇੰਟਰੋਗੇਟ ਕਰਨਾ ਜਾਂ ਕਿਸੇ ਕੇਸ ਦੇ ਵਿੱਚ ਨਾਮਜ਼ਦ ਕਰਨਾ, ਤਾਂ ਉਹਨੂੰ ਪ੍ਰੋਡਕਸ਼ਨ ਵਾਰੰਟ ਕਹਿੰਦੇ ਆ ਕਿ ਉਹਨੂੰ ਉੱਥੇ ਲਿਆ ਕੇ ਫਿਰ ਉਸ ਕੇਸ ਦੇ ਨਾਲ ਜੋੜਦੇ ਆ ਜਾਂ ਉਸ ਕੇਸ ਦੇ ਨਾਲ ਜੋੜ ਕੇ ਪੁੱਛਗਿੱਛ ਕਰਦੇ ਆ। ਇਹਨੂੰ ਲਿਆਂਦਾ ਗਿਆ ਜੇਲ੍ਹ ਦੇ ਵਿੱਚੋਂ। ਆਉਂਦੇ ਹੀ ਇੱਕ ਖੁਲਾਸਾ ਵੱਡਾ ਇਹ ਹੋਇਆ ਕਿ ਜਿਹੜੀ ਅੰਮ੍ਰਿਤਸਰ ਵਾਲੀ ਕੋਠੀ ਸੀਗੀ ਇੰਦਰਜੀਤ ਸਿੰਘ ਦੀ, ਉਹ ਕੋਠੀ ਅਸਲ ਦੇ ਵਿੱਚ ਇਸ ਬੰਦੇ ਦੇ ਸਾਲੇ ਦੇ ਨਾਮ ਸੀ ਔਰ ਇਹਨੇ ਹੀ ਇਹਨੂੰ ਦਵਾਈ ਸੀ ਜਿਹੜੀ ਖਰੀਦੋ ਫਰੋਖਤ ਹੋਈ ਆ, ਉਹ ਸਾਰੀ ਇਸੇ ਦੇ ਜ਼ਰੀਏ ਹੋਈ ਆ। ਇਹਨੇ ਆਪਣੇ ਸਾਲੇ ਦੇ ਨਾਂ ਇਸ ਕਰਕੇ ਕਰਵਾਈ ਆ, ਜਾਂ ਇੰਦਰਜੀਤ ਸਿੰਘ ਨੇ ਕਿਹਾ ਕਿ ਆਪਦੇ ਸਾਲੇ ਦੇ ਨਾਂ ਕਰਵਾ ਲਓ, ਇਸੇ ਕਰਕੇ ਹੀ ਕਿ ਕੱਲ ਨੂੰ ਜੇ ਕੋਈ ਪੋਲ ਖੁੱਲੇ ਤੇ ਇਹ ਕਿਹਾ ਜਾਵੇ ਕਿ ਇਸ ਪ੍ਰਾਪਰਟੀ ਤੇ ਮੇਰਾ ਕੋਈ ਅਧਿਕਾਰ ਨਹੀਂ, ਮੇਰਾ ਕੋਈ ਹੱਕ ਨਹੀਂ। ਹੁਣ ਦੂਜੀ ਗੱਲ ਜਿਹੜੀ ਸਭ ਤੋਂ ਅਹਿਮ ਆ ਪਰ ਜਿਹੜੀ ਵਸਾਰੀ ਜਾ ਰਹੀ ਹੈ, ਦੇਖੋ ਇਹ ਬੰਦਾ ਜਿਹੜਾ ਇਸ ਸਮੇਂ ਜੇਲ੍ਹ ਦੇ ਵਿੱਚ ਆ, ਇਹ ਨਸ਼ਾ ਵਿਰੋਧੀ ਕਾਨੂੰਨ ਦੇ ਤਹਿਤ ਜੇਲ੍ਹ ਦੇ ਵਿੱਚ ਕੈਦ ਕਰਦਾ ਪਿਆ ਜੀ। ਹੁਣ ਇਹ ਬੰਦਾ ਫੌਜ ਦੇ ਵਿੱਚੋਂ ਆਇਆ। ਫੌਜ ਦਾ ਇਹ ਫੌਜੀ ਨਹੀਂ ਜਿਹੜੀ ਇੰਡੀਅਨ ਆਰਮੀ ਹੈ, ਅਸਲ ਦੇ ਵਿੱਚ ਇਹ BSF ਦਾ ਕਰਮਚਾਰੀ ਸੀ। BSF ਹੁਣ ਕਿੱਥੇ ਰਹਿੰਦੀ ਹੈ? ਬਾਰਡਰ ਤੇ। ਕੇਸ ਕਿਹੜਾ ਹੈ? ਨਸ਼ਾ ਵਿਰੋਧੀ ਕਾਨੂੰਨ ਦੇ ਤਹਿਤ ਕੇਸ ਦਰਜ ਹੋਇਆ। ਯਾਨੀ ਬਾਰਡਰ ਨਸ਼ਾ ਪਲੱਸ ਨਾਲ ਇੰਦਰਜੀਤ ਸਿੰਘ ਜੋੜ ਦਿਓ, ਤੁਹਾਡੇ ਲਈ ਮੇਰੇ ਖਿਆਲ ਦੇ ਨਾਲ ਬਹੁਤ ਸੌਖਾ ਹੋ ਜਾਏਗਾ ਸਿੱਟਾ ਕੱਢਣਾ। ਤੇ ਇਹ ਵੀ ਸੰਭਾਵਨਾ ਹੋ ਸਕਦੀ ਹੈ ਕਿ ਮਾਲ ਗਵਾਂਢੀਆਂ ਦੇ ਘਰੋਂ ਵੀ ਚੁੱਕਿਆ ਜਾਂਦਾ ਹੋਵੇ।
ਉਧਰੋਂ ਵੀ ਲਿਆ ਕੇ ਇੱਧਰ ਖਪਾਇਆ ਜਾਂਦਾ ਹੋਵੇ। ਜਦੋਂ ਇਸ ਰਸਤੇ ਤੋਰੀ ਪੈ ਚੋਰੀ ਕੱਖ ਦੀ ਵੀ, ਚੋਰੀ ਲੱਖ ਦੀ ਵੀ, ਚੋਰੀ ਇੱਕ ਵੀ, ਚੋਰੀ ਲੱਖ ਵੀ, ਜਿੰਨੀਆਂ ਮਰਜ਼ੀ ਕਰੀ ਚਲੋ। ਹੁਣ ਇਸ ਮਾਮਲੇ ਤੇ ਇਸ ਪਹਿਲੂ ਤੋਂ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਜੇ ਬੰਦਾ BSF ਦੇ ਵਿੱਚ ਤੈਨਾਤ ਸੀ ਤੇ ਉਹਦੀ ਤੈਨਾਤੀ ਦੇ ਦੌਰਾਨ ਤੇ ਦੋਨਾਂ ਦੇ ਵਿੱਚ ਕੋਈ ਲਿੰਕ ਨਹੀਂ ਸੀ। ਜੇ ਉਸ ਸਮੇਂ ਲਿੰਕ ਆ ਤੇ ਫਿਰ ਉਸ ਲਿੰਕ ਨੂੰ ਚੰਗੀ ਤਰ੍ਹਾਂ ਪੜਚੋਲ ਲੈਣਾ ਚਾਹੀਦਾ। ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਰਾਜਕਰਨਵੀਰ ਜੀ ਇਸ ਮਸਲੇ ਦੇ ਵਿੱਚ ਇਹ ਉੱਠਦਾ ਹੈ ਕਿ ਅੱਜ 11ਵਾਂ ਦਿਨ ਆ ਜੀ, ਹੋਰ 2 ਦਿਨਾਂ ਨੂੰ ਇੰਦਰਜੀਤ ਸਿੰਘ ਦਾ ਰਿਮਾਂਡ ਖਤਮ ਹੋ ਜਾਣਾ। 26 ਤਰੀਕ ਨੂੰ ਉਹਨੂੰ ਕੋਰਟ ਦੇ ਵਿੱਚ ਦੁਬਾਰਾ ਇਹਨਾਂ ਨੇ ਪੇਸ਼ ਕਰਨਾ ਹੈ। ਮੈਨੂੰ ਉਮੀਦ ਹੈ ਕਿ ਗਾਂ ਇਹਨਾਂ ਨੂੰ ਰਿਮਾਂਡ ਨਹੀਂ ਮਿਲਣਾ, ਉਹਨੂੰ ਜੇਲ੍ਹ ਦੇ ਵਿੱਚ ਘੱਲ ਦੇਣਗੇ। ਜਿੱਧਰ ਗਈ ਸੋਹਣੀ ਉੱਧਰ ਗਿਆ ਮਹੀਂਵਾਲ, ਜਿੱਧਰ ਇੰਦਰਜੀਤ ਗਿਆ ਜੇਲ੍ਹ ਦੇ ਵਿੱਚ ਉੱਧਰ ਨਾਲ ਹੀ ਉਹਦਾ ਮੁਕੱਦਮਾ ਚਲੇ ਜਾਣਾ। ਕਿਸੇ ਨੇ 4 ਦਿਨਾਂ ਨੂੰ ਯਾਦ ਵੀ ਨਹੀਂ ਕਰਨਾ ਕਿ ਕੋਈ ਇੰਦਰਜੀਤ ਫੜਿਆ ਗਿਆ ਸੀ। ਪਰ ਜੋ ਉਹਦੇ ਤੋਂ ਮਾਲ ਫੜਿਆ ਗਿਆ ਔਰ ਮਾਲ ਫੜਦਿਆਂ ਸਾਰ ਜੋ ਹਾਈ ਪ੍ਰੋਫਾਈਲ ਕੇਸ ਦੱਸਿਆ ਗਿਆ, ਉਸ ਕੇਸ ਦੇ ਵਿੱਚ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਜਿਹੜੀ ਡਰੱਗ ਫੜੀ ਗਈ ਉਹ ਕਿੱਥੋਂ ਆਈ, ਜਿਹੜੀ ਡਰੱਗ ਫੜੀ ਗਈ ਉਹ ਬਿਲੇ ਕਿੱਥੇ ਲੱਗਣੀ ਸੀ, ਇਸ ਬੰਦੇ ਦੇ ਨਾਲ ਧੰਦੇ ਦੇ ਵਿੱਚ ਹੋਰ ਕੌਣ ਸਨ। ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਵੀ ਖੁਲਾਸਾ ਨਹੀਂ ਕਰਦਾ ਪਿਆ। ਸੂਤਰ ਇਹ ਗੱਲ ਦੱਸਦੇ ਪਏ ਆ ਕਿ ਸਰਕਾਰ ਕਿਤੇ ਨਾ ਕਿਤੇ ਆਪ ਹੀ ਇਸ ਜਾਂਚ ਪੜਤਾਲ ਤੇ ਬ੍ਰੇਕ ਲਵਾ ਕੇ ਬੈਠੀ ਹੈ, ਕਿਉਂਕਿ ਉਹ ਕਹਿੰਦੀ ਹੈ ਕਿ ਜੇ ਜ਼ਿਆਦਾ ਝੱਗਾ ਚੱਕਾਂਗੇ ਤੇ ਫਿਰ ਢਿੱਡ ਪੁਲਿਸ ਦਾ ਹੀ ਨੰਗਾ ਹੋਣਾ। ਇਸ ਕਰਕੇ ਜਿੰਨਾ ਨਹਾ ਲਿਆ ਓਨਾ ਹੀ ਪੁੰਨ ਠੀਕ ਆ ਕਿ ਇਸ ਗੱਲ ਨੂੰ ਬਹੁਤਾ ਹੁਣ ਨਾ ਖੋਲਿਆ ਜਾਵੇ। ਸੋ ਇਸੇ ਕਰਕੇ STF ਨੇ ਉਸ ਤੋਂ ਬਾਅਦ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ। ਤੁਸੀਂ ਦੇਖਿਆ ਹੋਏਗਾ ਕਿ ਪਹਿਲੇ ਦਿਨ ਪ੍ਰੈਸ ਕਾਨਫਰੰਸ ਹੋਈ ਆ, ਉਸ ਤੋਂ ਬਾਅਦ ਇਸ ਮੁਤਲਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਹੋਈ। ਲੋਕੀ ਇਹੋ ਕਹਿੰਦੇ ਆ ਕਿ ਜੇ ਤੁਸੀਂ ਨੱਕ ਨਾਲ ਪੂੰਝ ਕੇ ਗੱਲ ਨਾਲ ਮਲਣਾ ਤੇ ਫਿਰ ਇਹਦਾ ਫਾਇਦਾ ਕੀ ਆ। ਜਾਂ ਤੇ ਤੁਸੀਂ ਹੱਥ ਪਾਇਆ ਤੇ ਤੋੜ ਤੱਕ ਇਸ ਜਾਂਚ ਪੜਤਾਲ ਨੂੰ ਲਓ ਔਰ ਲੋਕਾਂ ਨੂੰ ਦੱਸੋ, ਪਬਲਿਕ ਡੋਮੇਨ ਦੇ ਵਿੱਚ ਰੱਖੋ ਇਹ ਚੀਜ਼ ਕਿ ਹਾਂ ਅਸੀਂ ਇਸ ਕੇਸ ਦੇ ਵਿੱਚ ਆ ਹੁਣ ਤੱਕ ਪ੍ਰੋਗਰੈਸ ਕੀਤੀ ਹੈ। ਸੋ ਲੋਕ ਇਸ ਕੇਸ ਨੂੰ ਲੈ ਕੇ ਜਿੰਨੇ ਉਤਸ਼ਾਹੀ ਸੀਗੇ ਤੇ ਹੁਣ ਇਸ ਮਾਮਲੇ ਦੇ ਵਿੱਚ ਬਹੁਤ ਵੱਡੇ ਮਗਰਮੱਛ ਨਪੜੇ ਹੇਠ ਆ ਜਾਣਗੇ, ਉਹਨਾਂ ਨੂੰ ਥੋੜੀ ਜਿਹੀ ਨਿਰਾਸ਼ਾ ਮਿਲੀ ਹੈ ਪੁਲਿਸ ਦੀ ਹੁਣ ਵਾਲੀ ਕਾਰਗੁਜ਼ਾਰੀ ਤੋਂ। ਜੀ ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਵੀ ਮੱਧ ਪ੍ਰਦੇਸ਼ ਵਿੱਚ ਆਕਸੀਜਨ ਬੰਦ ਹੋਣ ਕਰਕੇ 17 ਮਰੀਜ਼ਾਂ ਦੀ ਮੌਤ ਹੋਈ। ਉੱਥੇ ਇੰਦੌਰ ਦੇ ਵਿੱਚ ਸਭ ਤੋਂ ਵੱਡਾ ਹਸਪਤਾਲ ਆ MY ਹਸਪਤਾਲ, ਬਹੁਤ ਵੱਡਾ ਹਸਪਤਾਲ ਆ। ਉਸ ਹਸਪਤਾਲ ਦੇ ਵਿੱਚ ਰਾਜਕਰਨਵੀਰ ਜੀ 24 ਘੰਟਿਆਂ ਦੇ ਅੰਦਰ 17 ਮੌਤਾਂ ਹੋਈਆਂ ਨੇ ਜੀ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹਨਾਂ ਦੇ ਵਿੱਚੋਂ 7 ਮੌਤਾਂ ਤੜਕੇ 4 ਤੋਂ ਲੈ ਕੇ 4:30 ਦੇ ਵਿਚਾਲੇ ਹੋਈਆਂ ਨੇ। ਯਾਨੀ ਅੱਧੇ ਘੰਟੇ ਦੇ ਵਕਫੇ ਦੇ ਵਿੱਚ 7 ਬੰਦੇ ਮਰ ਗਏ। ਕੋਈ 4:05 ਤੇ, ਕੋਈ 10 ਤੇ, ਕੋਈ 15 ਤੇ, ਕੋਈ 20 ਤੇ, ਕੋਈ 17 ਤੇ, ਕੋਈ 18 ਤੇ, ਕੋਈ 27 ਤੇ, ਏਦਾਂ ਯਾਨੀ ਅੱਧੇ ਘੰਟੇ ਦੇ ਅੰਦਰ। ਹੁਣ ਲੋਕੀ ਇਹ ਗੱਲ ਕਹਿੰਦੇ ਖਾਸ ਤੌਰ ਤੇ ਕੁਛ ਮ੍ਰਿਤਕਾਂ ਦੇ ਜਿਹੜੇ ਤਿਮਾਰਦਾਰ ਸਨ, ਜਿਹੜੇ ਉੱਥੇ ਉਹਨਾਂ ਦੇ ਨਾਲ ਸਨ, ਉਹ ਕਹਿੰਦੇ ਕਿ ਜਦੋਂ ਇਹ ਮੌਤਾਂ ਹੋਈਆਂ ਤੜਕੇ ਭੱਜ ਦੜ ਮੱਚੀ ਇਹਨਾਂ ਦੇ ਵਿੱਚ। ਔਰ ਉਸ ਭੱਜ ਦੌੜ ਦੇ ਦਰਮਿਆਨ ਡਾਕਟਰ ਅਸੀਂ ਇਹ ਕਹਿੰਦੇ ਅਸੀਂ ਸੁਣਿਆ ਕਿ ਜੀ ਜਿਹੜੀ ਆਕਸੀਜਨ ਹੈ ਉਹਦੀ ਸਪਲਾਈ ਬੰਦ ਹੋ ਗਈ ਸੀ। ਬਾਅਦ ਦੇ ਵਿੱਚ ਇਹਨਾਂ ਨੇ ਕੁਝ ਕਾਗਜ਼ੀ ਕਾਰਵਾਈ ਹੈ ਜਿਹੜੀ ਪੂਰੀ ਕੀਤੀ ਹੈ। ਇਹ ਉਹਨਾਂ ਦੇ ਦੋਸ਼ ਆ, ਪਰ ਹਸਪਤਾਲ ਇਹਨਾਂ ਦੋਸ਼ਾਂ ਨੂੰ ਨਕਾਰਦਾ। ਉਹ ਤਰਕ ਦਿੰਦਾ, ਉਹ ਕਹਿੰਦੇ ਜੀ ਕਿ ਇੱਥੋਂ ਦੀ ਜਿਹੜੀ ਰੋਜ਼ਾਨਾ ਦੀ ਮੌਤ ਦਰ ਹੈ ਉਹ ਐਵਰੇਜ ਇਹ ਆ ਕਿ ਕਿਉਂਕਿ ਇਹ ਹਸਪਤਾਲ ਬਹੁਤ ਵੱਡਾ ਔਰ ਇੰਨੀਆਂ ਕੁ ਮੌਤਾਂ ਇੱਥੇ ਆਮ ਨੇ, ਇਹ ਦਿਨਚਰਿਆ ਸਾਡੀ। ਪਰ ਦੂਜੇ ਪਾਸੇ 1-2 ਚੀਜ਼ਾਂ ਜਿਹੜੀਆਂ ਉਹ ਇਸ ਮਾਮਲੇ ਨੂੰ ਥੋੜਾ ਜਿਹਾ ਸ਼ੱਕੀ ਕਰਦੀਆਂ। ਇੱਕ ਤੇ ਇਹ ਕਿ ਜਿਹੜਾ ਇਹਨਾਂ ਦਾ ਸਪਲਾਈ ਵਾਲਾ ਗਡਾਊਨ ਆ ਉਹ ਇੱਕ ਪਾਸੇ ਆ, ਜਿਹੜਾ ਕੰਟਰੋਲ ਆ ਦੂਸਰੇ ਪਾਸੇ ਆ। ਜਿੱਥੋਂ ਆਕਸੀਜਨ ਜਾਂਦੀ ਆ, ਜਿੱਥੇ ਇਹਨਾਂ ਨੇ ਸਾਰਾ ਸਿਸਟਮ ਫਿੱਟ ਕੀਤਾ, ਉਹ ਇੱਕ ਪਾਸੇ ਆ, ਕੰਟਰੋਲ ਹਸਪਤਾਲ ਦੇ ਦੂਸਰੇ ਪਾਸੇ ਆ। ਦੂਜੀ ਗੱਲ ਆ ਕਿ ਉਸ ਸਿਸਟਮ ਦੀ ਨਿਗਰਾਨੀ ਦਰਜਾ 4 ਜਿਹਨੂੰ ਆਪਾਂ PN ਕਹਿ ਦਿੰਦੇ ਜਾਂ ਚਪੜਾਸੀ ਕਹਿ ਦਿੰਦੇ ਆ, ਉਸ ਤਰ੍ਹਾਂ ਦੇ ਇੱਕ ਜਿਹੜਾ ਪ੍ਰਾਈਵੇਟ ਬੰਦਾ ਰੱਖਿਆ ਕਹਿ ਲਓ ਜਾਂ ਦਿਹਾੜੀਦਾਰ ਕਾਮਾ ਰੱਖ ਲਓ, ਉਸ ਬੰਦੇ ਦੇ ਹੱਥ ਵਿੱਚ ਹੈ ਸਾਰੀ ਜ਼ਿੰਮੇਵਾਰੀ। 24 ਘੰਟੇ ਇੱਕੋ ਹੀ ਬੰਦਾ ਡਿਊਟੀ ਦਿੰਦਾ ਤੇ ਹੁਣ ਜੇ 24 ਘੰਟੇ ਇੱਕੋ ਹੀ ਬੰਦਾ ਇੱਕ ਡਿਊਟੀ ਦਿੰਦਾ, ਰਾਜਕਰਨਵੀਰ ਜੀ ਕਿਤੇ ਹੋ ਸਕਦਾ ਰਾਤ ਬਰਾਤੇ ਸੌਂ ਗਿਆ ਹੋਵੇ, ਹੋ ਸਕਦਾ ਉਹਦੀ ਅੱਖ ਲੱਗ ਗਈ ਹੋਵੇ, ਹੋ ਸਕਦਾ ਹੈ ਕਿ ਕੋਈ ਨਾ ਕੋਈ ਵਿੱਚੋਂ ਯੂਨਿਟ ਹੈ ਜਿਹੜਾ ਬੰਦ ਹੋ ਗਿਆ ਹੋਵੇ। ਕਿਉਂਕਿ ਜ਼ਿਆਦਾਤਰ ਇੱਕ ਦੂਜੀ ਮੰਜ਼ਿਲ ਦੇ ਵਿੱਚ ਜਿੱਥੇ ਵੈਂਟੀਲੇਟਰ ਲੱਗੇ ਸਨ ਉੱਥੇ ਹੀ ਜ਼ਿਆਦਾ ਨੁਕਸਾਨ ਹੋਇਆ ਮੌਤਾਂ ਦਾ। ਹੁਣ ਜੇ ਆਪਾਂ ਹਸਪਤਾਲ ਦੇ ਤਰਕ ਦੀ ਗੱਲ ਕਰੀਏ, ਉਹ ਤੇ ਇਹ ਵੀ ਕਹਿੰਦੇ ਆ ਕਿ ਦੂਜੇ ਮਰੀਜ਼ ਕਿਉਂ ਨਹੀਂ ਮਰੇ, ਹੋਰ ਵੀ ਤੇ ਵੈਂਟੀਲੇਟਰ ਤੇ ਸਨ। ਤਰਕ ਤੇ ਇਹ ਵੀ ਲੋਕੀ ਦੇ ਰਹੇ ਆ ਕਿ ਭਾਈ ਸਾਹਿਬ ਹੋ ਸਕਦਾ
ਕਿ ਇਹੋ ਸਪਲਾਈ ਬੰਦ ਹੋਈ ਹੋਵੇ, ਯੂਨਿਟ ਇਹੋ ਬੰਦ ਹੋਏ ਹੋਣ, ਕਿਉਂਕਿ ਜਦੋਂ ਦੱਸਦੇ ਆ ਕਿ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਉਦੋਂ ਬਹੁਤ ਸਾਰੇ ਵੈਂਟੀਲੇਟਰ ਜਿਵੇਂ ਉਹ ਚੀਕਦੇ ਆ, ਬੀਪ ਆਉਂਦੀ ਹੈ ਜਿਵੇਂ, ਕਿ ਉੱਦਾਂ ਬੀਪਾਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਹੁਣ ਇਹ ਜਾਂਚ ਪੜਤਾਲ ਦਾ ਵਿਸ਼ਾ, ਹਸਪਤਾਲ ਰਿਕਾਰਡ ਨਹੀਂ ਦਿਖਾ ਰਿਹਾ ਕਿ ਕਿੰਨੇ ਮਰੀਜ਼ ਸਨ, ਕਿਹੜੇ ਬੈੱਡ ਤੇ ਕਿਹੜਾ ਮਰੀਜ਼ ਸੀ, ਕੌਣ ਮਰਿਆ, ਕਿੱਥੋਂ ਦਾ ਰਹਿਣ ਵਾਲਾ ਸੀਗਾ, ਉਹ ਸਾਰਾ ਰਿਕਾਰਡ ਦੱਬ ਕੇ ਬੈਠਾ ਮੀਡੀਆ ਨੂੰ ਰਿਕਾਰਡ ਪ੍ਰੋਵਾਈਡ ਨਹੀਂ ਕਰਵਾਉਂਦਾ ਪਿਆ। ਪਰ ਇਸ ਮਸਲੇ ਤੇ ਹੁਣ ਹੋ ਸਕਦਾ ਕੋਈ ਇਨਕੁਆਇਰੀ ਹੋ ਜਾਵੇ ਕਿਉਂਕਿ ਮਾਮਲਾ ਸ਼ੱਕੀ ਜਾਪਦਾ। ਉਸ ਤਰ੍ਹਾਂ ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਕਿਉਂਕਿ ਸਾਡੇ ਹਸਪਤਾਲ ਤੁਸੀਂ ਆਪ ਹੀ ਦੇਖਿਆ ਹੋਣਾ, ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਨਵਜਾਤ 5 ਬੱਚੇ ਸੜ ਕੇ ਮਰ ਗਏ ਸਨ। ਸਾਡੇ ਇੱਥੇ ਲੁਧਿਆਣੇ ਦੇ ਵਿੱਚ ਇੱਕ ਜੱਚਾ ਬੱਚਾ ਵਾਰਡ ਦੀ ਜਿਹੜੀ ਇੰਚਾਰਜ ਸੀ ਉਹ ਆਪਣੇ ਅਸਿਸਟੈਂਟ ਛੱਡ ਕੇ ਤੇ ਆਪ ਚਲੇ ਗਈ ਸੀਗੀ ਘਰ ਦੇ ਕੰਮ ਕਾਰ ਕਰਨ, ਤੇ ਪਿੱਛੋਂ 3-4 ਜਿਹੜੀਆਂ ਗਰਭਵਤੀ ਔਰਤਾਂ ਸੀ ਉਹ ਮਰ ਗਈਆਂ ਸਨ ਜੀ। ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਸਪਤਾਲ ਉੱਥੇ 100% ਸੱਚਾ, ਪਰ ਇਹ ਚੀਜ਼ ਜ਼ਰੂਰ ਵੇਖਣ ਵਾਲੀ ਹੈ ਰਾਜਕਰਨਵੀਰ ਜੀ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਕਿ ਬਹੁਤ ਗੰਭੀਰ ਦੋਸ਼ ਬਣ ਜਾਂਦੇ ਕਈ ਵਾਰੀ, ਇਹ ਲਾਪਰਵਾਹੀ ਨਹੀਂ ਕਹਿਣੀ ਚਾਹੀਦੀ ਕਿਉਂਕਿ ਇਹ ਇੱਕ ਤਰ੍ਹਾਂ ਨਾਲ ਪ੍ਰਸ਼ਾਸਕੀ ਕਤਲ ਹੀ ਹੈ, ਕਿਉਂਕਿ ਇਹ ਲਾਪਰਵਾਹੀ ਜਾਨ ਤੇ ਭਾਰੀ ਪੈਂਦੀ ਹੈ। ਤੇ ਇੱਥੇ ਕੀ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੀ ਲਾਪਰਵਾਹੀ ਫੜੀ ਵੀ ਜਾਂਦੀ ਹੈ, ਕਹਿ ਦਿੰਦੇ ਜੀ ਗੈਰ ਇਰਾਦਤਨ ਹੱਤਿਆ, ਮਤਲਬ ਕਿ ਉਹਦਾ ਇਰਾਦਾ ਨਹੀਂ ਸੀ ਮਾਰਨ ਦਾ, ਤੇ ਉਹ ਬੰਦੇ ਜਿਹੜੇ ਹੁੰਦੇ ਆ, ਜਿਹੜੇ ਰਜਿੰਦਰਾ ਹਸਪਤਾਲ ਵਾਲੇ ਡਾਕਟਰ ਸੀ, ਉਹਨਾਂ ਨੂੰ ਸਾਲ ਕੈਦ ਹੋਈ ਸੀ ਸਿਰਫ, ਤੇ ਖੜੇ ਪੈਰ ਉਹ ਜ਼ਮਾਨਤ ਲੈ ਕੇ ਆਪਣੇ ਘਰਾਂ ਨੂੰ ਚਲੇ ਗਏ ਸਨ। ਮਤਲਬ ਕਿ ਉਹਨਾਂ ਤੇ ਬਹੁਤ ਮਾਮੂਲੀ ਕਾਰਵਾਈ ਕੀਤੀ ਜਾਂਦੀ ਹੈ। ਇਹੋ ਜਿਹੇ ਮਾਮਲੇ 'ਚ ਮੇਰੇ ਕਹਿਣ ਦਾ ਭਾਵ ਇਹ ਆ ਕਿ ਇਹ ਘੱਟੋ ਘੱਟ ਮਿੱਥ ਕੇ ਚੱਲਿਆ ਜਾਵੇ ਕਿ ਤੁਹਾਡੀ ਲਾਪਰਵਾਹੀ ਇਕੱਲੀ ਲਾਪਰਵਾਹੀ ਨਹੀਂ, ਉਹ ਕਿਸੇ ਜਾਨ ਦਾ ਕਤਲ ਵੀ ਹੈ। ਸੋ ਇਸ ਕਰਕੇ ਥੋੜਾ ਜਿਹਾ ਸਖਤਾਈ ਤੋਂ ਕੰਮ ਲੈਣਾ ਪਵੇਗਾ ਕਿਉਂਕਿ ਪਿਆਰ ਦੇ ਨਾਲ ਇੱਥੇ ਕੋਈ ਵੀ ਜ਼ਿੰਮੇਵਾਰੀ ਸਮਝਣ ਨੂੰ ਤਿਆਰ ਨਹੀਂ, ਮਾਰ ਦੇ ਨਾਲ ਹੀ ਜ਼ਿੰਮੇਵਾਰੀ ਦਾ ਅਰਥ ਸਮਝਾਇਆ ਜਾ ਸਕਦਾ। ਜੀ ਜੀ ਜੀ। ਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਕਿਹਾ ਜਾਂਦਾ ਵੀ ਇਸ ਟਾਈਮ ਪੰਜਾਬ ਪੁਲਿਸ ਇਕੱਲੀ ਅਨਫਿਟ ਹੀ ਨਹੀਂ, ਅਨਟ੍ਰੇਨਡ ਵੀ ਹੈ। ਦੇਖੋ ਰਾਜਕਰਨਵੀਰ ਜੀ, ਜਿਹੜੀ ਪੰਜਾਬ ਪੁਲਿਸ ਹੈ ਨਾ, ਉਹਦਾ ਮਸਲਾ ਇਹ ਆ ਕਿ ਇਸ ਸਮੇਂ ਜਿਹੜੀ ਪੰਜਾਬ ਪੁਲਿਸ ਵੱਖ-ਵੱਖ ਕਾਡਰਾਂ ਦੇ ਵਿੱਚ ਇੱਕ ਤੇ ਵੰਡੀ ਹੋਈ ਆ ਜੀ, ਜਿੱਦਾਂ ਆਰਮਡ ਪੁਲਿਸ ਆ, PAP ਆ ਜਾਂਦੀ ਆ, ਜਾਂ ਹੋਮ ਗਾਰਡਸ ਆ ਜਾਂਦੇ ਆ, ਰਿਜ਼ਰਵ ਬਟਾਲੀਅਨ IRB ਕਹਿ ਦਿੰਦੇ ਆ ਜਿਹਨਾਂ ਨੂੰ। ਇਸ ਤਰ੍ਹਾਂ ਕਈ ਕਿਸਮ ਦੇ ਇਹਨਾਂ ਨੇ ਇਹਨਾਂ ਦੇ ਕੇਡਰ ਬਣਾ ਦਿੱਤੇ ਸੀਗੇ। ਪਰ ਦੇਖਣ ਦੇ ਵਿੱਚ ਹੁਣ ਇਹ ਆ ਰਿਹਾ ਕਿ ਅਸਲ ਦੇ ਵਿੱਚ ਜਿਨ੍ਹਾਂ ਨੇ ਕਮਾਂਡੋ ਟ੍ਰੇਨਿੰਗ ਕੀਤੀ ਹੈ ਜਾਂ ਤੇ ਉਹਨਾਂ ਦੀ ਉਮਰ 40 ਪਾਰ ਹੋ ਚੁੱਕੀ ਹੈ, ਕਮਾਂਡੋ ਵਾਲੇ ਦਾਇਰੇ ਚੋਂ ਬਾਹਰ ਹੋ ਚੁੱਕੇ, ਤੇ ਜਾਂ ਬਹੁਤਿਆਂ ਨੇ ਕਮਾਂਡੋ ਕੀਤੀ ਨਹੀਂ, ਜਿਹੜੀ ਕਿ 2007 ਦੇ ਨਵੇਂ ਐਕਟ ਅਨੁਸਾਰ ਜ਼ਰੂਰੀ ਹੈ। ਇਹਦਾ ਮਤਲਬ ਇਹ ਹੈ ਕਿ ਜਾਂ ਤੇ ਅੱਧੇ ਮੁਲਾਜ਼ਮਾਂ ਨੇ ਕਮਾਂਡੋ ਕੀਤੀ ਨਹੀਂ, ਤੇ ਜਿਨ੍ਹਾਂ ਨੇ ਕੀਤੀ ਹੈ ਉਹ ਹੁਣ ਉਸ ਉਮਰ ਦਾਇਰੇ ਤੋਂ ਬਾਹਰ ਹੋ ਗਏ ਆ। ਇਹ ਦੋ ਚੀਜ਼ਾਂ ਜਿਹੜੀਆਂ। ਦੂਜੀ ਗੱਲ ਹੈ ਕਿ ਹੋਮਗਾਰਡਸ ਦੇ ਜਿਹੜੇ ਜਵਾਨ ਭਰਤੀ ਕੀਤੇ ਗਏ ਸਨ ਖਾੜਕੂਵਾਦ ਦੇ ਦੌਰਾਨ, ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਹੋਮਗਾਰਡਸ ਦੇ ਜਵਾਨ ਆ ਉਹ 50 ਸਾਲ ਤੋਂ ਉੱਤੇ ਚਲੇ ਗਏ ਕਿਉਂਕਿ ਕਾਫੀ ਦੇਰ ਹੋ ਗਈ ਭਰਤੀ ਹੋਏ ਨੂੰ। ਪਰ ਉਹਨਾਂ ਨੂੰ ਸਿਰਫ ਤੇ ਸਿਰਫ 303 ਜਿਹਨੂੰ ਆਪਾਂ ਕਹਿ ਦਿੰਦੇ ਹਾਂ 303 ਰਾਈਫਲ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਦ ਕਿ ਤੁਸੀਂ ਨਾਕਿਆਂ ਤੇ ਦੇਖਿਓ, ਜਦੋਂ ਵੀ ਕੋਈ ਹੋਮਗਾਰਡ ਦਾ ਜਵਾਨ ਖੜਾ ਹੋਊਗਾ ਉਹਦੇ ਕੋਲ 303 ਤੇ ਅੱਜ ਕੱਲ ਹੁੰਦੀ ਨਹੀਂ, ਉਹਦੇ ਕੋਲ ਆਟੋਮੈਟਿਕ ਹਥਿਆਰ ਹੁੰਦੇ ਆ ਜਿਹੜੇ ਕਿ ਉਹਨੂੰ ਚਲਾਉਣੇ ਨਹੀਂ ਆਉਂਦੇ ਜੀ, ਜਿਹੜੇ ਕਿ ਉਹ ਚਲਾ ਹੀ ਨਹੀਂ ਸਕਦਾ, ਉਹੋ ਜਿਹੇ ਹਥਿਆਰ ਦਿੱਤੇ ਹੋਏ ਆ। ਤੀਜੀ ਗੱਲ ਆ ਕਿ ਜਿਹੜੀ ਆ ਨਵੀਂ ਭਰਤੀ ਹੋਈ ਆ, ਖਾਸ ਤੌਰ ਤੇ 7416 ਮੁੰਡੇ ਕੁੜੀਆਂ ਇਹਨਾਂ ਨੇ ਭਰਤੀ ਕੀਤੇ ਸਨ, ਇਹਨਾਂ ਨੇ ਸਿਰਫ 40 ਦਿਨ ਦਾ ਪ੍ਰੀ ਐਡਿਕਸ਼ਨ ਕੋਰਸ ਕਰਵਾਇਆ, ਇਸ ਤੋਂ ਅਗਲੀ ਕੋਈ ਟ੍ਰੇਨਿੰਗ ਨਹੀਂ ਕਰਵਾਈ, ਜਿਹੜਾ ਬੇਸਿਕ ਕੋਰਸ ਹੁੰਦਾ। ਉਸ ਤੋਂ ਬਾਅਦ ਕਿਉਂਕਿ ਇਲੈਕਸ਼ਨ ਆ ਗਿਆ, ਇਹਨਾਂ ਨੂੰ ਕਿਹਾ ਕਿ ਤੁਹਾਡੀ ਡਿਊਟੀ ਲੱਗ ਗਈ ਹੈ ਚੋਣਾਂ ਦੇ ਵਿੱਚ, ਚਲੋ ਤੁਸੀਂ ਝੋਲੇ ਆਪਦੇ ਬੰਨ੍ਹ ਕੇ ਉਧਰ ਨੂੰ ਚਲੇ ਜਾਓ। ਉਦੋਂ ਬਾਅਦ ਇਹਨਾਂ ਦੀ ਉਹ ਟ੍ਰੇਨਿੰਗ ਜਿਹੜੀ ਅੱਧੀ ਅਧੂਰੀ ਸੀ ਉਹ ਪੂਰੀ ਨਹੀਂ ਕੀਤੀ ਗਈ। ਇਹਨਾਂ ਨੂੰ ਹਥਿਆਰ ਚਲਾਉਣਾ ਕੀ ਛੱਡੋ, ਇਹਨਾਂ ਨੂੰ ਹਥਿਆਰ ਫੜਨਾ ਵੀ ਨਹੀਂ ਸਿਖਾਇਆ ਗਿਆ ਹਾਲ ਦੀ ਘੜੀ, ਜਦ ਕਿ ਇਹ ਮੁੰਡੇ ਲੋੜ ਪੈਣ ਤੇ ਹਥਿਆਰ ਦੇ ਕੇ ਨਾਕਿਆਂ ਤੇ ਖਿਲਾਰੇ ਜਾਂਦੇ ਆ, ਰੇਡਾਂ ਤੇ ਭੇਜੇ ਜਾਂਦੇ ਆ। ਜਿਨ੍ਹਾਂ ਨੂੰ ਹੁਣ ਹਥਿਆਰ ਚਲਾਉਣੇ ਨਹੀਂ ਆਉਂਦੇ ਉਹ ਤੇ ਕੀ ਕਰਨਗੇ। ਮੇਰਾ ਇੱਕ ਮਿੱਤਰ ਸੀ, ਹਾਸੇ ਵਾਲੀ ਗੱਲ ਆ, ਅਸੀਂ ਖੜੇ ਇੱਕ ਦਿਨ ਤੇ ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੂੰ ਇਹਨੂੰ ਮੋਢੇ ਤੇ ਲਟਕਾਇਆ ਕਾਲੇ ਮੂੰਹ ਵਾਲੀ ਨੂੰ, ਚਲਾਉਣੀ ਤੇ ਆਉਂਦੀ ਨਹੀਂ, ਤੁਹਾਨੂੰ ਚਲਾਉਣੀ ਆਉਂਦੀ ਨਹੀਂ, ਕਿ ਇਹਦਾ ਕੀ ਕਰਦੇ ਜੇ ਤੁਸੀਂ? ਉਹ ਕਹਿੰਦਾ ਚਲਾਉਣੀ ਮੈਂ ਤੇਰੇ ਤੇ ਸਿੱਖ ਲੈਣਾ, ਤੁਸੀਂ ਤਾਂ ਤੇ ਮਾੜਾ ਜਿਹਾ, ਇਹਦੇ ਚ ਕੀ ਆ? ਮੈਂ ਇਹਨੂੰ ਕਿਹਾ ਨਹੀਂ ਛੱਡ, ਤੂੰ ਇਹ ਚੀਜ਼ ਦੱਸ ਕਿ ਜਿਹੜੇ ਬਹੁਤੇ ਤੁਹਾਡੇ ਬੈਚ ਦੇ ਮੁੰਡੇ ਕੁੜੀਆਂ ਉਹ ਡੰਡੇ ਨਾਲ ਸਾਰਦੇ ਆ ਜਾਂ ਸਾਰਿਆਂ ਨੂੰ ਹਥਿਆਰ ਦਿੱਤੇ ਹੋਏ ਆ?
ਉਹ ਤੋਂ ਹੱਸ ਕੇ ਕਹਿੰਦਾ 9-10 ਹਜ਼ਾਰ ਸਾਡੀ ਬੇਸਿਕ ਪੇ ਆ। ਹੁਣ 9-10 ਹਜ਼ਾਰ 'ਚ ਅਸੀਂ ਡੰਡੇ ਹੀ ਚਲਾਵਾਂਗੇ, ਉਹ ਤੋਹਫਾ ਥੋੜ੍ਹੀ ਚਲਾ ਸਕਦੇ ਹਾਂ। ਸੋ ਇਹ ਚੀਜ਼, ਇਹ ਹਾਲ ਆ ਇਸ ਸਮੇਂ ਕਿ ਇੱਕ ਤੇ ਬੇਸਿਕ ਪੇ ਨਹੀਂ ਦਿੱਤੀ ਜਾ ਰਹੀ। ਉਹ ਮੁੰਡੇ ਵਿਚਾਰੇ ਉਹ ਸਾਰੀ ਦਿਹਾੜੀ ਕਿਤੇ ਘਾਹ ਖੋਦਦੇ ਰਹਿੰਦੇ ਆ, ਕਿਤੇ ਉਹਨਾਂ ਨੂੰ ਹਥਿਆਰ ਫੜਾ ਕੇ ਤੋੜ ਦਿੰਦੇ ਆ। ਜਿਹੜੀ ਚੀਜ਼ ਦੀ ਉਹਨਾਂ ਦੀ ਟ੍ਰੇਨਿੰਗ ਹੀ ਨਹੀਂ ਹੋਈ, ਉਹ ਚੀਜ਼ ਉਹਨਾਂ ਤੇ ਥੋਪ ਦਿੱਤੀ ਜਾਂਦੀ। ਸੋ ਕਹਿਣ ਦਾ ਭਾਵ ਆ ਕਿ ਇੱਕ ਪਾਸੇ ਉਮਰ ਦਰਾਜ ਹੋ ਗਏ ਪੁਲਿਸੀਏ, ਉਹ ਅਨਫਿਟ ਆ। ਜਿਹੜੇ ਨਵੇਂ ਭਰਤੀ ਹੋਏ ਆ ਉਹ ਅਨਟ੍ਰੇਨਡ ਆ। ਹੁਣ ਅਨਫਿਟ ਤੇ ਅਨਟ੍ਰੇਨਡ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜਿਹੜੀ ਸਾਡੀ ਇਹਨਾਂ ਤੋਂ ਇੱਕ ਉਮੀਦ ਰਹਿੰਦੀ ਆ, ਆਸ ਰਹਿੰਦੀ ਹੈ ਕਿ ਪੁਲਿਸ ਸਾਡੀ ਬੜੀ ਫੱਟ ਕਾਰਵਾਈ ਕਰੇਗੀ, ਐਕਸ਼ਨ ਕਰੇਗੀ, ਐਕਸ਼ਨ ਦਾ ਰਿਐਕਸ਼ਨ ਕਰੇਗੀ, ਉਹ ਕਿੰਨਾ ਕੁ ਕਰ ਸਕਦੀ ਹੈ ਅਨਫਿਟ ਤੇ ਅਨਟ੍ਰੇਨਡ ਪੁਲਿਸ? ਇਹਦਾ ਤੁਸੀਂ ਆਪ ਹੀ ਦੇਖ ਲਿਆ, ਅੰਦਾਜ਼ਾ ਲਾ ਲਓ ਕਿ ਇਸ ਪੁਲਿਸ ਨੂੰ ਹਾਲੇ ਬੇਸਿਕ ਟ੍ਰੇਨਿੰਗ ਦੇਣ ਦੀ ਜ਼ਰੂਰਤ ਆ। ਫਿਟਨੈਸ ਦੇ ਬਾਰੇ ਇਹਨਾਂ ਦੇ ਪ੍ਰੋਗਰਾਮ ਕਰਨ ਦੀ ਜ਼ਰੂਰਤ ਆ। ਬਹੁਤ ਕੁਝ ਸੁਧਾਰ ਕਰਨ ਦੀ ਜ਼ਰੂਰਤ ਆ। ਸਭ ਤੋਂ ਵੱਡੀ ਜ਼ਰੂਰਤ ਇਹ ਆ ਕਿ ਜਿਹੜੇ ਵਿੱਚ ਆ ਚਿੱਟੇ ਵਾਲੇ ਫਿਰਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਨਸ਼ਾ ਮੁਕਤ ਕਰਨ ਦੀ ਜ਼ਰੂਰਤ ਆ। ਬਿਲਕੁਲ। ਤੇ ਮਿੰਟੂ ਜੀ ਬੜਾ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਸਰੋਤਿਓ, ਹੁਣ ਆਪਾਂ ਕਾਲਸ ਜਿਹੜੀਆਂ ਤੁਹਾਡੀਆਂ ਲਵਾਂਗੇ। ਤੁਸੀਂ ਵੀ ਕਾਲ ਕਰਕੇ ਕੋਈ ਸਵਾਲ ਜੇ ਤੁਸੀਂ ਮਿੰਟੂ ਗੁਰੂਸਰੀਆ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਨੰਬਰ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408-272-5200 408-272-5200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਸਵਾਲ ਆ ਉਹ ਤੁਸੀਂ ਸਾਨੂੰ ਹੁਣ ਪੁੱਛ ਸਕਦੇ ਹੋ। ਅਤੇ ਮਿੰਟੂ ਜੀ, ਆਪਣੇ ਅੱਜ ਦੇ ਪਹਿਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ। ਜੁੜੇ ਹੋਏ ਨੇ ਆਪਣੇ ਨਾਲ ਪ੍ਰਗਟ ਸਿੰਘ ਬਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਪ੍ਰਗਟ ਸਿੰਘ ਜੀ। ਲੱਗਦਾ ਹੈ ਜੀ ਹੋਲਡ 'ਤੇ ਪਾ ਕੇ ਭੁੱਲ ਗਏ ਨੇ, ਪਰ ਚਲੋ ਕੋਈ ਨਹੀਂ, ਮੁੜ ਕੇ ਵਾਪਸ ਉਹਨਾਂ ਦੇ ਨਾਲ ਗੱਲ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਏਰੀਆ ਕੋਡ 661 ਬੇਕਰਸਫੀਲਡ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਠੀਕ ਠਾਕ ਜੀ? ਹਾਂਜੀ, ਤੁਸੀਂ ਜਿਹੜਾ ਜੀ ਸਵਾਲ ਪੁੱਛਣਾ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ? ਮੈਂ ਤਾਂ ਇਹ ਪੁੱਛਣਾ ਜੀ, ਸਿਰਫ ਜਿਹੜੇ ਆਧਾਰ ਕਾਰਡ ਆ ਨਾ, ਤੁਸੀਂ ਕਹਿੰਦੇ ਨਾ ਵੀ ਅਕਾਊਂਟ ਬੰਦ ਹੋ ਜਾਊਗੇ, ਜੀ ਜ਼ਰੂਰੀ ਆਧਾਰ ਕਾਰਡ ਜੀ? ਜੀ ਮਿੰਟੂ ਜੀ, ਦੇਖੋ ਆਧਾਰ ਕਾਰਡ ਇਹਨਾਂ ਨੇ ਜ਼ਰੂਰੀ ਕਰ ਦਿੱਤੇ, ਪਰ ਉਹਦੇ ਲਈ ਹਾਲੇ ਤਰੀਕ ਬਹੁਤ ਗਾਂ ਆ। 31 ਦਸੰਬਰ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਆਖਰੀ ਤਰੀਕ। 31 ਦਸੰਬਰ ਤੱਕ ਤੁਸੀਂ ਆਧਾਰ ਕਾਰਡ ਹੈ ਜਿਹੜਾ ਉਹ ਲਿੰਕਡ ਕਰ ਸਕਦੇ। ਵੈਸੇ ਇਹਨਾਂ ਨੇ ਲਾਜ਼ਮੀ ਕਰ ਦਿੱਤਾ ਮੇਰੇ ਖਿਆਲ ਦੇ ਨਾਲ। ਜੀ ਠੀਕ ਹੈ। ਤੇ ਮਿੰਟੂ ਜੀ, ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ, ਇੱਕ ਵਾਰੀ ਫਿਰ ਟਰਾਈ ਕਰਦੇ ਹਾਂ। ਪ੍ਰਗਟ ਸਿੰਘ ਬਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ 530 ਏਰੀਆ ਕੋਡ ਚੋਂ ਯੂਬਾ ਸਿਟੀ ਤੋਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਨਾਮ ਬੋਲਦਾ ਜੁਬੜ ਤੋਂ ਜੀ। ਜੀ ਸਤਨਾਮ ਜੀ। ਅੱਛਾ ਵੀਰ ਜੀ, ਮੈਂ ਮਿੰਟੂ ਜੀ ਦਾ ਸਵਾਲ ਪੁੱਛਣਾ ਸੀ ਇਹ ਵੀ ਅੱਜ ਜਿਹੜਾ ਡਰਾਮਾ ਚੱਲਿਆ ਵਿਧਾਨ ਸਭਾ ਦਾ, ਕਿ ਆਪਣੇ ਵਿਰੋਧੀ ਧਿਰ ਜਿਹੜੀ ਪਾਰਟੀ ਆ ਉਹ ਆਪਣਾ ਪੂਰਾ ਫਰਜ਼ ਨਿਭਾ ਰਹੀ ਆ, ਜੇ ਨਹੀਂ ਤਾਂ ਉਹਨਾਂ ਨੂੰ ਕੀ ਚੇਂਜ ਕਰਨ ਦੀ ਲੋੜ ਹੈ, ਕੀ ਕਰ ਸਕਦੇ ਬੈਟਰ ਕਰਨ ਵਾਸਤੇ? ਧੰਨਵਾਦ ਜੀ, ਕੱਟਿਓ ਨਾ ਜੀ। ਨਹੀਂ ਦੇਖੋ, ਫਰਜ਼ ਤੇ ਉਹ ਨਿਭਾਉਣ ਦੀ ਕੋਸ਼ਿਸ਼ ਕਰਦੇ ਪਏ, ਪਰ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲੀ ਗੱਲ ਤੇ ਕਰਨ ਦੀ ਇਹ ਜ਼ਰੂਰਤ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ ਕਿ ਉਹਨਾਂ ਨੇ ਸਵਾਲ ਕਿਵੇਂ ਕਰਨਾ ਹੈ, ਉੱਥੇ ਮਰਿਆਦਾ ਕਿਵੇਂ ਨਿਭਾਉਣੀ ਹੈ, ਉੱਥੇ ਕਿਸ ਤਰ੍ਹਾਂ ਅਨੁਸ਼ਾਸਨ ਪਾਲਣਾ ਹੈ, ਕਿਉਂਕਿ ਇਹ ਸਭ ਤੋਂ ਜ਼ਰੂਰੀ ਚੀਜ਼ ਆ ਕਿ ਅਨੁਸ਼ਾਸਨ ਉੱਥੇ ਰੱਖਣਾ ਹੀ ਪੈਣਾ ਤੁਹਾਨੂੰ, ਕਿਉਂਕਿ ਸਪੀਕਰ ਇੱਥੇ ਹੋਰ ਤੇ ਕੋਈ ਪ੍ਰਣਾਲੀ ਹੈ ਨਹੀਂ। ਚਲਾਉਣਾ ਹਾਊਸ ਸਪੀਕਰ ਇਲੈਕਟ ਕਰਦਾ। ਹਾਂਜੀ ਰਾਜਕਰਮਵੀਰ ਜੀ। ਹਾਂਜੀ ਕਰੋ। ਹੈਲੋ ਜੀ ਮਿੰਟੂ ਜੀ, ਆਪਾਂ ਅਗਲੇ ਕਾਲਰ ਉਹਨਾਂ ਦੇ ਵੱਲ ਜਿਹੜਾ ਜੀ ਵੱਧਦੇ ਆ ਆਪਣੇ ਨਾਲ ਇਸ ਟਾਈਮ। ਜੀ ਇਹ ਦੁਵਿਧਾ ਪੈਦਾ ਹੋ ਗਈ ਰਾਜਕਰਮਵੀਰ ਜੀ, ਉਧਰੋਂ ਵੀ ਤੁਸੀਂ ਲੈ ਰਹੇ ਹੋ। ਇੱਕ ਪਾਸੇ ਆਪਾਂ ਗੱਲ ਕਰ ਲਈਏ, ਮੈਂ ਇੱਧਰ ਥੋੜੀ ਜਿਹੀ ਮੁਕਾ ਦਿੰਦਾ ਕਾਲੀ ਚ। ਸੋ ਇਹ ਕਰਨ ਦੀ ਜ਼ਰੂਰਤ ਆ ਕਿ ਆਮ ਆਦਮੀ ਪਾਰਟੀ ਪਹਿਲਾਂ ਤੇ ਜਿਹੜੇ ਨਵੇਂ ਵਿਧਾਨਕਾਰ ਆ ਉਹਨਾਂ ਨੂੰ ਇਹ ਦੱਸੇ ਕਿ ਉੱਥੇ ਨੇਮ ਕਾਇਦਾ ਕੀ ਹੈ, ਕਿਸ ਤਰ੍ਹਾਂ ਕੰਮ ਹੋਣਾ ਹੈ। ਵਿਧਾਨਕਾਰਾਂ ਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਆ, ਪਰ ਉਹ ਇਹ ਵੇਖਣ ਕਿ ਪ੍ਰੋਟੈਸਟ ਉਹਨਾਂ ਨੇ ਕਿਸ ਤਰ੍ਹਾਂ ਕਰਨਾ ਹੈ। ਉਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਪਹਿਲੇ ਸੈਸ਼ਨ ਦੇ ਵਿੱਚ, ਉਹ ਗਲਤੀਆਂ ਜੇ ਵਾਰ-ਵਾਰ ਦੁਹਰਾਉਣਗੇ ਤੇ ਫਿਰ ਮੇਰੇ ਖਿਆਲ ਦੇ ਨਾਲ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਉਹਨਾਂ ਦਾ ਫੇਰਾ ਪਿਆ, ਇਹ ਦੂਜਾ ਫੇਰਾ ਨਹੀਂ ਪੈਣਾ, ਇਹ ਆਖਰੀ ਬਣ ਜਾਣਾ। ਜੀ ਅਗਲੇ ਕਾਲਰ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ ਪ੍ਰਗਟ ਪਾਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ ਸਿੰਘ ਜੀ, ਮਿੰਟੂ ਗੁਰਸਰੀਆ ਜੀ ਤੇ ਸਾਰੇ
ਪੰਜਾਬੀ ਰੇਡੀਓ USA ਨੂੰ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਆ ਬਜਟ ਸੈਸ਼ਨ ਦਾ ਜਿਹੜਾ ਡਰਾਮਾ ਵੇਖਿਆ ਇਹ ਬਹੁਤ ਹੀ ਨਿੰਦਣਯੋਗ ਆ, ਤੇ ਉਸ ਤੋਂ ਵੀ ਜ਼ਿਆਦਾ ਨਿੰਦਣਯੋਗ ਕੱਲ ਘਟਨਾ ਜਿਹੜੀ ਵੇਖੀ ਹੈ ਜੀ, ਕਿੱਥੇ ਮਜੀਠੀਆ ਸਾਹਿਬ ਨੂੰ 16 ਅਪ੍ਰੈਲ ਨੂੰ ਅੰਦਰ ਦੇਣਾ ਸੀ ਤੇ ਕਿੱਥੇ ਆਪ ਵਾਲਿਆਂ ਦੀ ਪੱਗ ਹੀ ਉਹ ਆਪਣੀ ਝੋਲੀ 'ਚ ਪਾ ਕੇ ਸਾਂਭ ਕੇ ਤੇ ਇਕੱਠੇ ਜਾ ਰਹੇ ਸੀ। ਤੇ ਇਹ ਤੇ ਨਾ ਕੇਜਰੀਵਾਲ ਸਾਹਿਬ ਦਾ ਬਿਆਨ ਆਇਆ ਤੇ ਨਾ ਆਪ ਵਾਲੇ, ਤੇ ਬਹਿ ਕੇ ਹੀ ਛੋਟੇ ਬਾਦਲ ਸਾਹਿਬ ਨਾਲ ਗੱਡੀ 'ਚ ਗਏ ਆ ਉਹ MLA ਸਾਹਿਬ ਦਾ ਪਤਾ ਲੈਣ। ਕਾਂਗਰਸੀਆਂ ਦੀ ਤੇ ਜਿੰਨੀ ਨਿੰਦਾ ਕਰ ਲਈਏ ਉਹਨਾਂ ਵਾਸਤੇ ਤੇ ਸ਼ਬਦ ਨਹੀਂ ਲੱਭਦੇ, ਪਰ ਇਹਨਾਂ ਨੂੰ ਵੀ ਕੋਈ ਆਪਣੇ ਆਪ ਨੂੰ ਸੋਝੀ ਆਊਗੀ ਕਿ ਨਹੀਂ? ਕਦੀ ਮੇਰਾ ਤੁਹਾਨੂੰ ਸਵਾਲ ਆ ਜੀ, ਕੀ ਆਪ ਵਾਲੇ ਏਦਾਂ ਹੀ ਕਦੀ ਇੱਧਰ ਤੇ ਕਦੀ ਉੱਧਰ ਹੁੰਦੇ ਰਹਿਣਗੇ? ਇਹਨਾਂ ਦਾ ਆਪਣਾ ਕੋਈ ਸਟੈਂਡ ਨਹੀਂ ਹੋਊਗਾ ਜੀ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਬਲ ਸਾਹਿਬ, ਬਿਲਕੁਲ ਤੁਸੀਂ ਮੁੱਦਾ ਬੜਾ ਸਹੀ ਚੁੱਕਿਆ। ਅਸਲ ਦੇ ਵਿੱਚ ਮੈਂ ਜਿਹੜੀ ਪਿਛਲੇ ਕਾਲਰ ਨੇ ਸਵਾਲ ਉਠਾਇਆ ਸੀ ਨਾ, ਉਹਦੇ ਨਾਲ ਹੀ ਲਿੰਕ ਕਰ ਦਿੰਦਾ। ਦੇਖੋ ਇਹਨਾਂ ਨੇ ਗਲਤੀ ਕੀ ਕੀਤੀ ਹੈ, ਮੈਂ ਪਿਛਲੇ ਕਮੈਂਟ ਦੇ ਵਿੱਚ ਕਹਿ ਕੇ ਆਇਆ ਸੀ ਕਿ ਇਹਨਾਂ ਨੇ ਗਲਤੀਆਂ ਕੀਤੀਆਂ। ਮੇਨ ਗਲਤੀ ਕੀ ਕੀਤੀ ਆ, ਜਦੋਂ ਤੁਹਾਡੀ ਸਸਪੈਂਸ਼ਨ ਹੋ ਗਈ ਹੈ, ਤੁਹਾਨੂੰ ਸਸਪੈਂਡ ਕਰ ਦਿੱਤਾ, ਔਰ ਇਹ ਆਮ ਵਤੀਰਾ ਤੁਹਾਨੂੰ ਪਤਾ ਹੀ ਹੈ, ਇੱਥੋਂ ਦੇ ਜਿਹੜੇ ਸਪੀਕਰ ਆ ਉਹ ਪੱਖਪਾਤ ਕਰਦੇ ਆ। ਇਹਦੇ ਕੋਈ ਵੀ ਬੰਦਾ ਮੁਨਕਰ ਨਹੀਂ ਹੋ ਸਕਦਾ ਕਿ ਪੱਖਪਾਤ ਹੁੰਦਾ। ਤੁਹਾਡੇ ਕੋਲ ਅਧਿਕਾਰ ਆ, ਤੁਸੀਂ ਅੱਗੇ ਵੀ ਜੇ ਧਰਨੇ ਲਾਉਂਦੇ ਹੀ ਰਹੇ ਹੋ। ਆ ਥੋੜੇ ਦਿਨ ਪਹਿਲਾਂ ਵੀ ਉੱਥੇ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਕੇ ਆਏ ਹੋ। ਤੁਸੀਂ ਧਰਨਾ ਲਾਓ, ਰੌਲਾ ਪਾਓ, ਜਿੰਨੀ ਵੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਹੋ ਪਹੁੰਚਾਓ ਕਿ ਸਾਡੇ ਨਾਲ ਧੱਕਾ ਹੋ ਰਿਹਾ। ਪਰ ਜਦੋਂ ਤੁਸੀਂ ਉੱਥੋਂ ਸਸਪੈਂਡਡ ਹੋ ਕੇ ਆ ਗਏ ਹੋ, ਸੁਖਬੀਰ ਸਿੰਘ ਬਾਦਲ ਤੁਹਾਨੂੰ ਉਂਗਲ ਲਾਉਣ ਡਿਆ ਕਿ ਆਓ ਚਲੀਏ, ਆ ਜਾਓ, ਤੁਹਾਨੂੰ ਸਸਪੈਂਡ ਤੇ ਕੀਤਾ ਹੀ ਨਹੀਂ। ਹੁਣ ਉੱਥੇ ਦੇਖੋ, ਇੱਕ ਵਾਰੀ ਤੇ ਮੂੰਹ ਜ਼ਬਾਨੀ ਆਰਡਰ ਹੁੰਦੇ ਆ, ਮੂੰਹ ਜ਼ਬਾਨੀ ਆਰਡਰ ਹੁੰਦੇ ਆ, ਕਾਗਜ਼ੀ ਕਾਰਵਾਈ ਬਾਅਦ ਦੇ ਵਿੱਚ ਨੇਤਰੇ ਚੜ੍ਹਦੀ ਹੈ। ਸੁਖਬੀਰ ਨੇ ਆ ਕੇ ਆਖ ਦਿੱਤਾ ਕਿ ਦੇਖੋ ਤੁਹਾਡੇ ਕੋਈ ਲਿਖਤੀ ਆਰਡਰ ਤੇ ਹੋਏ ਨਹੀਂ। ਇਹ ਉਹਨਾਂ ਦੇ ਨਾਲ ਚਲੇ ਗਏ, ਉਹ ਇਹਨਾਂ ਨੂੰ ਫਸਾ ਕੇ ਤੇ ਆਪ ਉੱਥੋਂ ਨਿੱਤਰ ਗਏ। ਹੁਣ ਤੁਸੀਂ ਆਪ ਹੀ ਸੋਚ ਲਓ ਕਿ ਗਲਤੀ ਕਿਹਦੀ ਹੈ। ਜੀ ਜੀ ਬਿਲਕੁਲ। ਤੇ ਅਗਲੀ ਆਪਣੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਨੇ, ਗੁਰਦਿਆਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਗੁਰਦਿਆਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੁੱਛੋ ਜੀ ਸਵਾਲ ਆਪਣਾ। ਮੇਰੇ ਤੇ ਇਹੀ ਸਵਾਲ ਹੈ ਜੀ, ਵੀ ਜਿੱਦਾਂ ਜਿਹੜੇ ਕਰਜ਼ੇ ਬਾਰੇ ਗੱਲ ਚੱਲਦੀ ਰਹਿੰਦੀ ਆ, ਕਿਆ ਲੋਕ ਆਪ ਲੈਂਦੇ ਹੋਗੇ ਕਿ ਕੋਈ ਲੋਕ ਕੰਧਾਂ ਪ੍ਰਤੀ ਸਿੱਟ ਜਾਂਦੇ ਹੋਗੇ ਉਹਨਾਂ ਦੇ ਘਰ? ਬਸ ਇਹ ਇੰਨਾ ਹੀ ਆ ਸਵਾਲ। ਜੇ ਤਾਂ ਆਪ ਲੈਂਦੇ ਫਿਰ ਤਾਂ ਮੋੜਨਾ ਚਾਹੀਦਾ ਜੀ। ਜੇ ਕੋਈ ਸਿੱਟ ਜਾਂਦਾ ਆ ਫਿਰ ਨਾ ਵੀ ਮੋੜਨਾ। ਬਸ ਜੀ ਦੇਖੋ, ਜਿਹੜਾ ਕਰਜ਼ੇ ਦਾ ਨਾ, ਇਹ ਵੈਸੇ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵੀ ਆਪਾਂ ਚਰਚਾ ਬਹੁਤ ਲੰਬੀ ਚੌੜੀ ਕੀਤੀ ਸੀ ਕਰਜ਼ੇ ਤੇ ਕਿਸਾਨੀ ਤੇ। ਇਹ ਅਸਲ ਦੇ ਵਿੱਚ ਦੇਖੋ, ਇਹ ਕੁਝ ਬੁਨਿਆਦੀ ਸਮੱਸਿਆ ਹੈ ਕਰਜ਼ੇ ਦੀ, ਕਿਉਂਕਿ ਕਿਸੇ ਨੇ ਕਰਜ਼ਾ ਲਿਆ, ਕੋਈ ਫਸਲ ਦਾ ਲੋਨ ਆ, ਕਿਸੇ ਨੇ ਕੋਈ ਥੋੜੀ ਵੇਲੇ ਲਿਆ। ਉਹ ਦੇਖੋ, ਬਿਮਾਰ ਕੋਈ ਘਰ ਦਾ ਜੀਅ ਪੈ ਗਿਆ ਤੁਹਾਡੇ ਨਾਲ, ਤੁਸੀਂ ਫਸੇ ਹੋ, ਤੁਹਾਨੂੰ ਕਿਸੇ ਹੋਰ ਪਾਸੇ ਨਾ ਕੋਈ ਰਿਸ਼ਤੇਦਾਰ ਬਾਂਹ ਫੜਦਾ, ਨਾ ਕੋਈ ਯਾਰ ਮਿੱਤਰ ਫੜਦਾ, ਨਾ ਸਰਕਾਰ ਫੜਦੀ, ਨਾ ਕਰਤਾਰ ਫੜਦਾ। ਤੁਸੀਂ ਕੀ ਕਰੋਗੇ? ਕਰਜ਼ਾ ਹੀ ਚੁੱਕੋਗੇ। ਸੋ ਉਹ ਕਰਜ਼ਾ ਚੁੱਕ ਲਿਆ, ਮੁੜ ਕੇ ਉਹ ਵਿਆਜ ਪਈ ਗਈ, ਵਿਆਜ ਨੂੰ ਵਿਆਜ ਪਈ ਗਈ, ਵਿਆਜ ਨੂੰ ਵਿਆਜ ਪਈ ਗਈ। ਸੋ ਇਹ ਰਹਿਤ 'ਚ ਦੇ ਦਿੱਤੀ ਜਾਵੇ ਲੋੜਵੰਦਾਂ ਨੂੰ। ਹਾਂ, ਮੈਂ ਕਹਿੰਦਾ ਕਿ ਸਾਰਿਆਂ ਨੂੰ ਨਹੀਂ, ਕ੍ਰਾਈਟੇਰੀਆ ਹੋਣਾ ਚਾਹੀਦਾ ਕੋਈ ਨਾ ਕੋਈ, ਕਿ ਜਿੱਦਾਂ ਹੁਣ ਕਿਸੇ ਦੇ ਘਰ 'ਚ ਕੋਈ ਨੌਕਰੀ ਤੇ ਲੱਗਾ, ਉਹਦੀ ਕਰਜ਼ਾ ਮਾਫੀ ਕਾਹਦੀ ਹੈ? ਜਾਂ ਕੋਈ ਰੈਗੂਲਰ ਜਿਹੜਾ ਕੀਤਾ ਮੋੜੀ ਜਾਂਦਾ, ਇਹਦਾ ਮਤਲਬ ਹੈ ਕਿ ਉਹ ਬਿਲਕੁਲ ਠੀਕ ਠਾਕ ਚੱਲਦਾ ਪਿਆ ਆਪਣੇ ਆਰਥਿਕਤਾ ਦੇ ਹਿਸਾਬ ਦੇ ਨਾਲ। ਹਾਂ, ਕੋਈ ਨਾ ਕੋਈ ਨੇਮ ਕਾਇਦਾ ਹੋਣਾ ਚਾਹੀਦਾ। ਇਹ ਨਹੀਂ ਕਿ ਜਿਹਨੇ ਲੈ ਕੇ ਕਰਜ਼ਾ ਸ਼ੈਲਰ ਲਾਏ ਆ, ਜਿਹਨੇ ਲੈ ਕੇ ਕਰਜ਼ਾ ਕੋਲਾਂ ਵਾਲੀ ਸਾਹਿਬ ਵਾਂਗੂ ਗਦਾਮ ਛੱਤੇ ਆ, ਉਹਨਾਂ ਦਾ ਕਰਜ਼ਾ ਮਾਫ ਨਹੀਂ ਹੋਣਾ ਚਾਹੀਦਾ। ਹਾਂ, ਜਿਹੜੇ ਲੋੜਵੰਦ ਆ ਉਹਨਾਂ ਨੂੰ ਰਹਿਤ ਦੇਣੀ ਚਾਹੀਦੀ ਆ, ਕਿਉਂਕਿ ਰਹਿਤ ਤੇ ਕਾਰਪੋਰੇਟ ਨੂੰ ਵੀ ਮਿਲ ਰਹੀ ਹੈ ਨਾ। ਮੋਦੀ ਸਰਕਾਰ ਨੇ 2 ਲੱਖ ਕਰੋੜ ਦੀ ਦਿੱਤੀ ਆ, ਔਰ ਜਿਹੜੀ ਪਿਛਲੀ ਸਰਕਾਰ ਸੀ UPA, ਉਹਨਾਂ ਨੇ ਤੇ ਕਮਾਲ ਹੀ ਕਰਤੀ ਸੀਗੀ, 36 ਲੱਖ ਕਰੋੜ ਤੱਕ ਰਹਿਤ ਬਣਦੀ ਹੈ ਉਸ 10 ਸਾਲ ਦੇ ਵਕਫੇ ਦੌਰਾਨ। ਜੀ ਜੀ ਦੇਖ ਲਓ। ਤੇ ਅਗਲੇ ਆਪਣੇ ਮਿੰਟੂ ਜੀ ਕਾਲਰ ਜੁੜੇ ਨੇ, ਸੁਰਜੀਤ ਸਿੰਘ ਗਿੱਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ, ਮਿੰਟੂ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਜੀ, ਮੈਂ ਇੱਕ ਇੱਥੇ ਵੀਡੀਓ ਦੇਖੀ ਹੈ, ਵੀਡੀਓ ਦੇ ਵਿੱਚ ਜਿਹੜੀ ਸਰਦਾਰ ਨਿਰਮਲ ਸਿੰਘ ਦੀ ਪੱਗ ਉਤਾਰ ਕੇ ਬੇਅਦਬੀ ਕੀਤੀ ਗਈ ਹੈ, ਉਹ ਫੂਲਕਾ ਸਾਹਿਬ ਨੂੰ ਪੱਗ ਹੱਥ 'ਚ ਫੜਨੀ ਚਾਹੀਦੀ ਸੀ ਜਾਂ ਵਿਰੋਧੀ ਧਿਰ ਨੇ ਉਸ ਨੇ ਜਿਸ ਨੇ ਕਿ ਨਿਰਮਲ ਸਿੰਘ ਦੀ ਕੁੱਟ ਕੇ ਬੁਰਾ ਹਾਲ ਉਹਨਾਂ ਦੇ ਰਾਜ ਦੇ ਵਿੱਚ ਕੀਤਾ ਗਿਆ ਹੈ ਜੀ। ਸੋ ਫੂਲਕਾ ਸਾਹਿਬ ਜੀ ਇਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਕਿ ਆਪਾਂ ਇੱਕ ਥਾਣੇਦਾਰ ਕੋਲੇ ਸਰਪੰਚ ਨੂੰ ਲੈ ਚੱਲੀਏ ਜੀ, ਤੁਸੀਂ ਸਾਡੇ ਬਾਰੇ ਗੱਲ ਕਰੋ। ਫੂਲਕਾ ਸਾਹਿਬ ਨੂੰ ਵਿਰੋਧੀ ਧਿਰ ਦਾ
ਰੋਲ ਨਹੀਂ ਨਿਭਾਉਣਾ ਚਾਹੀਦਾ ਜੀ ਸਹੀ ਗੱਲ ਦੇ ਵਿੱਚ? ਇਸ ਬਾਰੇ ਦੱਸੋ ਜੀ। ਦੇਖੋ ਪਹਿਲੀ ਗੱਲ ਤੇ ਇਹ ਆ ਕਿ ਪੱਗ ਜਿਹੜੀ ਇੱਕ ਹੁੰਦੀ ਹੈ ਲਾਉਣੀ ਮਿੱਥ ਕੇ, ਇੱਕ ਖਿੱਚ ਧੂ ਦੇ ਵਿੱਚ ਲੈ ਜਾਣੀ ਜੀ। ਹੁਣ ਜੇ ਆਪਾਂ ਦੇਖੀਏ ਇਹਦੇ ਦੋ ਵੱਖੋ ਵੱਖਰੇ ਪਹਿਲੂ ਆ। ਇੱਕ ਤਾਂ ਇਹ ਨਾ ਮਿੱਥ ਕੇ ਕਿਸੇ ਨੇ ਲਾਈ ਆ, ਜਿੱਦਾਂ ਕਿ ਲਹਿੰਦੀਆਂ ਵੀ ਰਹੀਆਂ ਪੱਗਾਂ, ਔਰ ਲਹਿੰਦੀਆਂ ਵੀ ਉਹਨਾਂ ਦੇ ਰਾਜ ਦੇ ਵਿੱਚ ਰਹੀਆਂ ਜਿਹੜੇ ਗੋਦੀ 'ਚ ਪੱਗ ਰੱਖ ਕੇ ਬੈਠੇ ਸਨ। ਔਰ ਪੱਗਾਂ ਕੀ ਆ, ਇਹਨਾਂ ਦੇ ਦੌਰ ਦੇ ਵਿੱਚ ਤੇ ਜਿਹੜੀਆਂ ਬੱਚੀਆਂ ਧੀਆਂ ਪੰਜਾਬ ਦੀਆਂ ਉਹ ਵੀ ਸੜਕਾਂ ਤੇ ਧੋਈਆਂ ਗਈਆਂ, ਇਹਨਾਂ ਦੇ ਸਰਪੰਚਾਂ ਵੱਲੋਂ ਕੁੱਟੀਆਂ ਗਈਆਂ, ਥੱਪੜ ਮਾਰੇ ਗਏ ਉਹਨਾਂ ਦੇ, ਇਹਨਾਂ ਦੇ ਮਿਨਿਸਟਰਾਂ ਵੱਲੋਂ ਕੁੱਟੀਆਂ ਗਈਆਂ। ਕੀ ਕੁਛ ਨਹੀਂ ਹੋਇਆ। ਉਸ ਗੱਲ ਨੂੰ ਚਲੋ ਆਪਾਂ ਨਹੀਂ ਫੋਲਦੇ, ਜੋ ਕੱਲ ਹੋਇਆ ਮੰਦਭਾਗਾ, ਪਰ ਇਹਦੇ ਦੋ ਪੱਖ ਆ ਕਿ ਦੇਖੋ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਦਸਤਾਰਧਾਰੀ ਹੋ, ਤੁਹਾਡੀ ਪੱਗ ਨੂੰ ਖਤਰਾ ਹੈ, ਤੇ ਤੁਸੀਂ ਥੋੜਾ ਜਿਹਾ ਟਾਲਾ ਵੀ ਕਰੋ ਨਾ। ਤੁਸੀਂ ਅੜਦੇ ਹੋ ਉੱਥੇ, ਹੁਣ ਹੁਕਮ ਵਜਾਉਣਾ ਹੀ ਵਜਾਉਣਾ। ਜਿਹੜੇ ਮਾਰਸ਼ਲ ਆ ਉਹਨਾਂ ਨੇ ਹੁਕਮ ਵਜਾਉਣਾ ਹੀ ਵਜਾਉਣਾ, ਉਹਨਾਂ ਨੇ ਤੁਹਾਨੂੰ ਚੱਕ ਕੇ ਬਾਹਰ ਸੁੱਟਣਾ। ਤੁਹਾਨੂੰ ਪਤਾ ਹੋਏਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ ਦੀ, ਉਹ ਜਿਹੜੇ 3 ਕੁ ਹੈਗੇ ਭਾਜਪਾ ਦੇ, ਉਹਨਾਂ ਨੂੰ ਇਸੇ ਤਰ੍ਹਾਂ ਹੀ ਇੱਜ਼ਤ ਮਾਨ ਨਾਲ ਇਸੇ ਤਰ੍ਹਾਂ ਹੀ ਬਾਹਰ ਸੁੱਟ ਕੇ ਆਉਂਦੇ ਹੋਵੇ। ਤਾਂ ਮੇਰੇ ਦੇ ਨਾਲ ਇਹ ਤੇ ਆਪਣੀ ਪੱਗ ਦਾ ਆਪ ਵੀ ਥੋੜਾ ਖਿਆਲ ਰੱਖਣਾ ਪਊਗਾ। ਦੂਜੀ ਗੱਲ ਇਹ ਆ ਕਿ ਮੰਦਭਾਗਾ ਜੋ ਹੋਇਆ, ਮੰਦਭਾਗਾ ਨਹੀਂ ਸੀ ਹੋਣਾ ਚਾਹੀਦਾ, ਨੌਬਤ ਇੱਥੋਂ ਤੱਕ ਨਹੀਂ ਸੀ ਆਉਣੀ ਚਾਹੀਦੀ। ਪਰ ਜਿਹੜੀ ਗੱਲ ਇਹ ਆ ਕਿ ਮੁੜ ਕੇ ਪੱਗ ਤੇ ਰਾਜਨੀਤੀ ਕੀਤੀ ਗਈ, ਚਾਹੇ ਉਹ ਫੂਲਕਾ ਸਾਹਿਬ ਹੋਣ, ਚਾਹੇ ਮਜੀਠੀਆ ਸਾਹਿਬ ਹੋਵੇ, ਕੋਈ ਹੋਵੇ, ਜਿਹੜੀ ਪੱਗ ਤੇ ਰਾਜਨੀਤੀ ਹੋਈ ਆ ਉਹ ਉਸ ਤੋਂ ਵੀ ਬੁਰੀ ਚੀਜ਼ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਪੱਗ ਕਿਸੇ ਦੀ ਲੱਥੀ ਤੇ ਖੱਟੀ ਕੋਈ ਖਾ ਗਿਆ। ਇਹਨਾਂ ਨੂੰ ਹਾਲੇ ਵੀ ਥੋੜਾ ਜਿਹਾ ਆਪਣੇ ਆਪ ਅੰਦਰ ਝਾਕਣਾ ਚਾਹੀਦਾ ਕਿ ਇਹਨਾਂ ਨੂੰ ਵਰਤ ਗਏ ਆ, ਗਾਂ ਤੋਂ ਇਸੀ ਨੌਬਤ ਨਾ ਹੋਣ। ਪਰ ਫੂਲਕਾ ਸਾਹਿਬ ਤੇ ਕਹਿੰਦੇ ਜੀ ਦੇਖੋ ਅਸੀਂ ਰਲੇ ਰੁਲੇ ਕੋਈ ਨਹੀਂ, ਪਰ ਪੱਗ ਦੇ ਮਾਮਲੇ 'ਚ ਅਸੀਂ ਇਕੱਠੇ ਹਾਂ। ਉਹਨਾਂ ਨੂੰ ਕਹਿਣਾ ਚਾਹੀਦਾ ਤੁਸੀਂ ਘੱਟ ਹੋ, ਕਿਸੇ ਦੀ ਧੀ ਭੈਣਾਂ ਨੂੰ ਘੱਟ ਹੋ। ਤੁਸੀਂ ਇੱਥੇ 20-22 ਬੰਦੇ ਹੋ, ਗਾਡਰ ਵਰਗੇ ਬੰਦੇ ਹੋ, ਤੁਸੀਂ ਆਪਣੇ ਪੱਧਰ ਤੇ ਆਪਦਾ ਪ੍ਰੋਟੈਸਟ ਕਰੋ, ਆਪਣੇ ਪੱਧਰ ਤੇ ਸੰਘਰਸ਼ ਲੜੋ। ਜੇ ਲੜਨ ਦੀ ਗੱਲ ਹੈ, ਪੱਗ ਲਈ ਲੜਨਾ ਹੈ, ਫਿਰ ਤੁਸੀਂ ਆਪਣੇ ਪੱਧਰ ਤੇ ਲੜੋ। ਤੁਸੀਂ ਫੌੜੀਆਂ ਦੇ ਸਾਰੇ ਕਦੋਂ ਤੱਕ ਚੱਲੋਗੇ? ਦੇਖੋ ਪਰਛਾਵਾਂ ਨਾਲ ਤੁਰ ਪੈਂਦਾ, ਪਰ ਪਰਛਾਵਾਂ ਫੜ ਨਹੀਂ ਹੁੰਦਾ। ਇਹਨਾਂ ਨੂੰ ਸੋਚਣਾ ਚਾਹੀਦਾ ਕੱਲ ਹੀ ਤੁਹਾਡੇ ਨਾਲ ਇੱਕ ਵੇਲੇ ਤੁਰ ਕੇ ਤੁਹਾਡੇ ਹੱਥੋਂ ਮੁੱਦਾ ਖੋ ਕੇ ਉਹ ਕਾਂਗਰਸ ਨੂੰ ਬਹੁਤ ਲੰਮੇ ਸਮੇਂ ਤੱਕ ਘੇਰਨਗੇ ਇਸ ਮੁੱਦੇ ਤੇ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਜੀ, ਆਪਣੇ 100 ਦਿਨ ਹੋ ਗਿਆ ਜੀ ਕੈਪਟਨ ਦੀ ਸਰਕਾਰ ਨੂੰ ਜੀ, ਤੇ ਮੇਰਾ ਸਵਾਲ ਇਹੀ ਹੈ ਵੀ ਮਿੰਟੂ ਗੁਰਸਰੀਆ ਜੀ ਕਿਸ ਹਿਸਾਬ ਨਾਲ ਦੇਖਦੇ ਆ ਵੀ ਇਹ ਰਿਪੋਰਟ ਕਾਰਡ ਕੀ ਹੈ, ਵੀ ਲੋਕਾਂ ਦੇ ਵਿੱਚ ਕੋਈ ਵਿਸ਼ਵਾਸ ਬਿਠਾ ਉਹਦਾ ਦਿਸੀ ਜਾਂਦਾ, ਪਰ ਅੱਗੇ ਕੋਈ ਕਰ ਸਕਣਗੇ ਇਹ, ਕੋਈ ਉਮੀਦ ਹੈ ਬਚੀ ਬਾਕੀ? ਜੀ ਥੈਂਕ ਯੂ ਜੀ। ਦੇਖੋ ਰਿਪੋਰਟ ਕਾਰਡ ਦੇ ਵਿੱਚ ਪਹਿਲੇ ਦੌਰ ਦੀ ਇੱਕ ਬੜੀ ਵੱਡੀ ਪ੍ਰਾਪਤੀ ਸੀ ਕਣਕ ਇਹਨਾਂ ਨੇ ਚੁੱਕੀ। ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਦੇਖੋ ਹਮੇਸ਼ਾ ਹੀ ਕੋਈ ਨਾ ਕੋਈ ਪ੍ਰਾਪਤੀ ਹੁੰਦੀ ਸਰਕਾਰ ਦੀ। ਮੋਦੀ ਸਰਕਾਰ ਦੀਆਂ ਵੀ ਪ੍ਰਾਪਤੀਆਂ ਨੇ, ਅਸੀਂ ਕਈ ਵਾਰੀ ਆਲੋਚਨਾ ਕਰਦੇ ਉਹਨਾਂ ਪ੍ਰਾਪਤੀਆਂ ਨੂੰ ਅਸੀਂ ਲੁਕਾ ਲੈਂਦੇ ਹਾਂ, ਪਰ ਮੇਰਾ ਇਹ ਸੁਭਾਅ ਨਹੀਂ, ਨਾ ਹੀ ਮੇਰਾ ਇਹ ਕਰਤੱਵ ਆ। ਦੇਖੋ ਪ੍ਰਾਪਤੀ ਪਹਿਲੀ ਬਹੁਤ ਵੱਡੀ ਸੀਗੀ ਤੇ ਇਹਨਾਂ ਨੇ ਐਤਕੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ, ਮੰਡੀ 'ਚ ਬਹੁਤਾ ਰੁਲ ਨਹੀਂ ਦਿੱਤਾ, ਪੈਸਾ ਧੇਲਾ ਸੀ ਜਿਹੜਾ ਜਿਵੇਂ ਆਇਆ ਉਹਨਾਂ ਦੀ ਤਲੀਏ ਧਰ ਦਿੱਤਾ। ਇਹ ਇੱਕ ਪ੍ਰਾਪਤੀ ਸੀ ਸ਼ੁਰੂਆਤੀ ਦੌਰ ਦੀ। VIP ਕਲਚਰ ਨੂੰ ਖਤਮ ਕਰ ਲਈ, ਹਾਲਾਂਕਿ VIP ਕਲਚਰ ਖੂਨ 'ਚ ਆ ਲੀਡਰਾਂ ਦੇ, ਲਾਲ ਬੱਤੀਆਂ 'ਚ ਨਹੀਂ, ਪਰ ਫਿਰ ਵੀ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ। ਉਸ ਕੋਸ਼ਿਸ਼ ਨੂੰ ਬੂਰ ਇਹ ਪਿਆ ਕਿ ਨੈਸ਼ਨਲ ਲੈਵਲ ਤੇ ਉਸ ਮੁੱਦੇ ਦੀ ਚਰਚਾ ਹੋਈ, ਕੇਂਦਰ ਸਰਕਾਰ ਨੂੰ ਵੀ ਉਹੋ ਜਿਹਾ ਕਦਮ ਚੁੱਕਣਾ ਪਿਆ। ਬਾਕੀ ਚੀਜ਼ਾਂ ਰਲੀਆਂ ਮਿਲੀਆਂ ਰਹੀਆਂ, ਕਿਤੇ ਇੱਕ ਕਦਮ ਅੱਗੇ ਚਲੇ ਗਏ, ਕਿਤੇ ਇੱਕ ਕਦਮ ਪਿੱਛੇ ਆ ਗਏ। ਹੁਣ ਜਿਹੜੀ ਗੱਲ ਰਹੀ ਆ ਅਗਲੀ ਉਮੀਦ ਦੀ, ਆਹ 100 ਦਿਨ ਦਾ ਜਿਹੜਾ ਕਾਰਜਕਾਲ ਆ, ਇਹਦੇ 'ਚ ਬਹੁਤਾ ਗਾਹ ਨਹੀਂ ਤੁਰੇ, ਬੈਕ ਗੇਅਰ ਹੀ ਲੱਗਾ, ਬਹੁਤਾ ਪਿੱਛੇ ਹੀ ਆਇਆ। ਜਿਹੜਾ ਹੁਣ ਆਹ 100 ਦਿਨ ਤੋਂ ਬਾਅਦ ਦਾ ਸਮਾਂ ਸ਼ੁਰੂ ਹੋਇਆ, ਇਹਦੇ ਵਿੱਚ ਦੇਖੋ ਇਹ ਇਹਨਾਂ ਤੇ ਨਿਰਭਰ ਕਰੇਗਾ ਕਿ ਇਹ ਕਿਸ ਤਰ੍ਹਾਂ ਰਾਜ ਭਾਗ ਚਲਾਉਂਦੇ ਆ। ਪਰ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤੋਂ ਜਿਹੜੀ ਉਮੀਦ ਲੋਕੀ ਲਾਈ ਖਲੋਤੇ ਸੀ ਕਿ ਆਊਗਾ ਚੁੱਕ ਕੇ ਕੱਲ ਇਹਨੇ ਅੰਦਰ ਸੁੱਟ ਦੇਣੇ ਆ, ਚੋਰ ਇਹਨੇ ਫੜ ਲੈਣੇ ਆ, ਮਾਫੀਏ ਦਾ ਬੀਨਾਸ਼ ਕਰ ਦੇਣਾ, ਉਹ ਐਸਾ ਕੁਛ ਨਹੀਂ ਹੋਏਗਾ, ਐਸਾ ਕੁਛ ਨਹੀਂ ਹੋਏਗਾ। ਨਵਜੋਤ ਸਿੱਧੂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਕੇ ਗਿਆ ਨਾ, ਅਸਲ ਦੇ ਵਿੱਚ ਉਹਦਾ ਮਾਇਨਾ ਕਿ ਇਹ ਵੀ ਨਿਕਲਦਾ ਕਿ ਕਿਤੇ ਨਾ ਕਿਤੇ ਸਰਕਾਰ ਤੋਂ ਕੁਛ ਮੰਤਰੀ ਹੈ ਜਿਹੜੇ ਉਹ ਵੀ ਬਹੁਤੇ ਜ਼ਿਆਦੇ ਉਮੀਦ ਭਰਪੂਰ ਨਹੀਂ ਹੈ। ਉਹਨਾਂ ਨੂੰ ਵੀ ਲੱਗਦਾ ਕਿ ਇਹੋ ਜਿਹੇ ਸਖਤ ਕਦਮ ਕੈਪਟਨ ਨਹੀਂ ਚੁੱਕ ਰਿਹਾ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਤੇ ਨਿਰਭਰ ਕਰੇਗਾ ਕਿ ਕਿਸ ਤਰ੍ਹਾਂ ਅੱਗੇ ਇੰਪਲੀਮੈਂਟ ਕਰਦੇ ਪਾਲਿਸੀਆਂ, ਪਰ ਲੱਗਦਾ ਹੈ ਕਿ ਹੁਣ ਰਸਤਾ ਜਿਹੜਾ
ਉਹ ਸੁਖਾਲਾ ਨਹੀਂ ਰਿਹਾ ਜਿੰਨੀ ਉਮੀਦ ਸੀਗੀ। ਉਹ ਉਮੀਦ ਕਿਤੇ ਨਾ ਕਿਤੇ ਟੁੱਟੀ ਹੈ, ਪਰ ਫਿਰ ਵੀ ਜਦ ਤੱਕ ਸਾਸ ਤਦ ਤੱਕ ਆਸ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਸੰਭਾਲ ਲੈਣ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਓਮਪਾਲ ਜੀ ਇਟਲੀ ਤੋਂ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਇਟਲੀ ਤੋਂ ਬੋਲ ਰਹੇ ਜੀ। ਜੀ ਮਿੰਟੂ ਭਾਜੀ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਨਿਊਜ਼ ਕਰਦੇ ਨੇ ਮਿੰਟੂ ਭਾਜੀ। ਤੁਹਾਨੂੰ ਜੀ ਥੈਂਕ ਯੂ। ਮੇਰਾ ਕੋਈ ਸਵਾਲ ਨਹੀਂ। ਥੈਂਕ ਯੂ ਜੀ। ਥੈਂਕ ਯੂ ਜੀ ਐਪਰੀਸ਼ੀਏਸ਼ਨ ਕਰਨ ਦੇ ਲਈ, ਬੜੀ ਮਿਹਰਬਾਨੀ। ਅਤੇ ਮਿੰਟੂ ਜੀ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਆਪਾਂ, ਅਤੇ ਜਿਹੜੇ ਸਰੋਤੇ ਹੋਲਡ 'ਤੇ ਉਹ ਕਿਰਪਾ ਕਰਕੇ ਇੱਦਾਂ ਹੋਲਡ 'ਤੇ ਬਣੇ ਰਹੋ। ਤੁਹਾਡੇ ਨਾਲ ਵੀ ਜਿਹੜੀ ਆਪਾਂ ਜ਼ਰੂਰ ਗੱਲ ਕਰਾਂਗੇ। ਥੈਂਕ ਯੂ ਪੇਸ਼ੈਂਸ ਰੱਖਣ ਦੇ ਲਈ, ਸਬਰ ਰੱਖਣ ਦੇ ਲਈ, ਅਤੇ ਮਿਲਦੇ ਹਾਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM. ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਦੇ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਓਪਨ ਮੰਡੇ ਟੂ ਸੈਟਰਡੇ। ਦਵਾਈ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਅਤੇ ਮੈਡੀਕੇਅਰ ਇੰਸ਼ੋਰੈਂਸ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੀਨਾ ਬੁਲੇਵਾਰਡ, ਸਵੀਟ 160, ਸੈਕਰਾਮੈਂਟੋ। ਕਾਲ 9165757827। ਹੁਣ ਇਹਨਾਂ ਦੀ ਨਵੀਂ ਬ੍ਰਾਂਚ ਮੈਡੀਕੇਅਰ ਫਾਰਮੇਸੀ 4241 ਫਲੋਰਿਨ ਰੋਡ ਸੈਕਰਾਮੈਂਟੋ ਤੇ ਖੁੱਲ ਚੁੱਕੀ ਹੈ। ਕਾਲ ਪ੍ਰਭਦੀਪ ਸਿੱਧੂ 9167062400। ਇਹ ਦੋਨਾਂ ਲੋਕੇਸ਼ਨ ਦੇ ਉੱਤੇ ਟਰੈਵਲ ਸ਼ਾਰਟ ਵੀ ਲਗਾਉਂਦੇ ਹਨ। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਦਾ ਵੀ ਪ੍ਰਬੰਧ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 40 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਯਾਰ ਬਹੁਤ ਕਰ ਲਈ ਨੌਕਰੀ, ਹੁਣ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨਾ ਹੈ। ਪੀਜ਼ਾ ਗਾਇਸ ਦਾ ਕਰ ਬਿਜ਼ਨਸ ਓਪਨ, ਅੱਜਕੱਲ ਬਹੁਤ ਵਧੀਆ ਚੱਲ ਰਿਹਾ ਆ। ਯਾਰ ਇਹਦੇ 'ਚ ਤਾਂ ਬਹੁਤ ਡਾਲਰ ਲੱਗਣੇ ਆ, ਇਨੀਸ਼ੀਅਲ ਇਨਵੈਸਟਮੈਂਟ ਕਿਵੇਂ ਕਰਾਂਗੇ? ਉਹਦੀ ਤੂੰ ਫਿਕਰ ਨਾ ਕਰ, ਪੀਜ਼ਾ ਗਾਇਸ ਵਾਲੇ ਤੈਨੂੰ ਇਸ ਵਿੱਚ ਪੂਰੀ ਮਦਦ ਕਰਨਗੇ। ਲੋ ਕਾਸਟ ਫਰੈਂਚਾਈਜ਼ ਆ ਇਹਨਾਂ ਦੀ। ਕੈਲੀਫੋਰਨੀਆ, ਨਵਾਡਾ, ਔਰੇਗਨ ਦੇ ਵਿੱਚ 60 ਤੋਂ ਵੱਧ ਲੋਕੇਸ਼ਨਸ ਨੇ। ਬਹੁਤ ਵਧੀਆ ਬ੍ਰਾਂਡ ਨੇਮ ਆ। ਤੇਰੇ ਕੋਲ ਤਾਂ ਕਸਟਮਰ ਨਾਮ ਸੁਣ ਕੇ ਹੀ ਆ ਜਾਣਗੇ। 1986 ਤੋਂ ਫਰੈਸ਼ ਇੰਗਰੀਡੀਐਂਟ ਦੇ ਨਾਲ ਪੀਜ਼ਾ ਬਣਾਉਂਦੇ ਆ ਤੇ ਟੌਪ ਦੀ ਸਰਵਿਸ ਆ ਇਹਨਾਂ ਦੀ। ਇਹ ਇਸ ਸਮੇਂ ਸੈਨ ਫਰਾਂਸਿਸਕੋ, ਬੇ ਏਰੀਆ, ਮੋਨਰੇ ਕਾਉਂਟੀ, ਸੈਂਟਾ ਕਲਾਰਾ ਕਾਉਂਟੀ, ਸਿਆਟਲ, ਟਕੋਮਾ ਇਲਾਕੇ ਦੇ ਵਿੱਚ ਆਪਣੀ ਫਰੈਂਚਾਈਜ਼ ਖੋਲਣ ਦੇ ਲਈ ਲੋਕੇਸ਼ਨ ਦੇਖ ਰਹੇ ਆ। ਤੂੰ ਅੱਜ ਹੀ ਵਿਜ਼ਿਟ ਕਰ pizzaguys.com/franchising। ਪੀਜ਼ਾ ਗਾਇਸ ਦੇ ਪਰਿਵਾਰ ਦਾ ਹਿੱਸਾ ਤੁਸੀਂ ਵੀ ਬਣ ਸਕਦੇ ਹੋ। ਘੱਟ ਕੀਮਤ ਤੇ ਪੀਜ਼ਾ ਸ਼ਾਪ, ਪੂਰੇ ਵਧੀਆ ਪ੍ਰੋਡਕਟਸ ਅਤੇ ਇਹ ਲੇਬਰ ਸੇਵਿੰਗ ਟੈਕਨੋਲੋਜੀ ਦੇ ਵਿੱਚ ਵੀ ਮਾਹਿਰ ਨੇ। ਇਹਨਾਂ ਦੀ ਫਰੈਂਚਾਈਜ਼ ਲੈਣ ਦੇ ਲਈ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਵਿਜ਼ਿਟ ਕਰੋ pizzaguys.com/franchising। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ
ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਅੱਜ ਦੀ ਸਵੇਰ ਦੇ ਵਿੱਚ, ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਆਪਣਾ ਮਿੰਟੂ ਗੁਰੂਸਰੀਆ ਜੀ ਦੇ ਨਾਲ ਚੱਲ ਰਿਹਾ ਤੇ ਇਸ ਦੇ ਵਿੱਚ ਤੁਹਾਡੀਆਂ ਆਪਾਂ ਕਾਲਸ ਆਪਾਂ ਲੈ ਰਹੇ ਹਾਂ। ਮਿੰਟੂ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ। ਜੀ ਜੀ ਸ਼ੁਕਰੀਆ ਜੀ ਰਾਜ ਜੀ। ਤੇ ਆਪਾਂ ਅਗਲੇ ਕਾਲਰਸ ਉਹਨਾਂ ਦੇ ਨਾਲ ਹੁਣ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਗੁਰਦੀਪ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਰ। ਗੁਰਦੀਪ ਸਿੰਘ ਜੀ ਆਪਣੇ ਰੇਡੀਓ ਦੀ ਆਵਾਜ਼ ਜਿਹੜੀ ਹੈ ਜੀ ਬੰਦ ਕਰ ਦਿਓ ਅਤੇ ਮੈਂ ਤੁਹਾਡੇ ਨਾਲ ਮੁੜ ਕੇ ਦੁਬਾਰਾ ਵਾਪਸ ਗੱਲ ਕਰਨ ਦੇ ਲਈ ਆਊਂਗਾ। ਅਤੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੇ ਜਿਨ੍ਹਾਂ ਨੂੰ ਮੈਂ ਹੋਲਡ 'ਤੇ ਪਾਇਆ, ਤੁਹਾਨੂੰ ਸਾਰਿਆਂ ਨੂੰ ਫੋਨ ਦੇ ਉੱਤੇ ਜਿਹੜੀ ਆਵਾਜ਼ ਸੁਣੀ ਜਾਣੀ ਹੈ ਅਤੇ ਤੁਹਾਨੂੰ ਉਦੋਂ ਪਤਾ ਲੱਗ ਜਾਣਾ ਆ ਜਦੋਂ ਤੁਹਾਡਾ ਨੰਬਰ ਆ ਗਿਆ। ਹੁਣ ਅਗਲੇ ਕਾਲਰ ਰਾਜਦੀਪ ਸੰਧੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਵੀਰ ਸਿੰਘ ਸੰਧੂ ਮਾਣੀ ਖੜਾ ਜੀ। ਜੀ ਹਾਂਜੀ ਮਿੰਟੂ ਜੀ। ਜੀ 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 ਮਾਣੀ ਮਿੰਟੂ ਵੀਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਵਾਲ ਪੁੱਛੋ ਜੀ। ਹਾਂਜੀ ਸਵਾਲ ਆ ਇੱਕ ਤਾਂ ਜੀ ਜਿਹੜਾ ਆਧਾਰ ਕਾਰਡ ਵਾਲਾ ਜੀ, ਕਿ ਅਸੀਂ ਸਿਟੀਜ਼ਨ ਆ ਤੇ ਆਧਾਰ ਕਾਰਡ ਕਹਿੰਦੇ ਵੀ ਜ਼ਰੂਰੀ ਨੇ, ਤੇ ਜਦੋਂ ਕਿ ਸਿਟੀਜ਼ਨ ਆ ਸਾਡੀ ਇੱਥੋਂ ਦੀ ਅਸੀਂ ਜਿਹੜੀ ਆਪਣੀ ਹੈਗੀ ਹੈ ਸਿਟੀਜ਼ਨਸ਼ਿਪ ਉਹ ਕੈਂਸਲ ਕਰਾਈ ਹੋਈ ਆ ਇੰਡੀਆ ਦੀ, ਤੇ ਕੀ ਆਪਣਾ ਵੀ ਆਧਾਰ ਕਾਰਡ ਬਣ ਸਕਦਾ? ਨੰਬਰ 1। ਨੰਬਰ 2 ਇੱਕ ਸਵਾਲ ਹੋਰ ਹੈ ਵੀ ਜਦੋਂ ਅੱਜ ਇਹ ਪੱਗਾਂ ਲੱਥੀਆਂ ਨੂੰ ਭੱਜ ਪੈਂਦੇ ਨੇ ਅਕਾਲੀ, ਜਿਹੜੇ ਅੱਜ ਤੋਂ ਸਾਲ ਪਹਿਲਾਂ ਜਥੇਦਾਰ ਮੀਟ ਸ਼ਰਾਬਾਂ ਖਾਂਦੇ ਗੁਰਦੁਆਰਿਆਂ 'ਚ ਫੜੇ ਗਏ ਆ ਜਾਂ ਗੁਟਕੇ ਜਿਨ੍ਹਾਂ ਨੇ ਪਾੜਿਆ, ਉਹਨਾਂ ਦਾ ਬਡੂੰਗਰ ਸਾਹਿਬ ਕੁਛ ਕਰਦੇ ਆ ਜਾਂ ਨਹੀਂ? ਪਲੀਜ਼ ਜੀ ਰੇਡੀਓ ਮੇਰਾ ਬੰਦ ਨਾ ਕਰਿਓ ਜੀ। ਦੇਖੋ ਬਡੂੰਗਰ ਸਾਹਿਬ ਹੋਰਾਂ ਨੇ ਕਿਸ ਤਰ੍ਹਾਂ ਚੱਲਣਾ ਉਹ ਤੁਸੀਂ ਕੱਲ ਇੱਕ ਨਜ਼ੀਰ ਦੇਖ ਲਈ ਹੋਣੀ ਆ ਜੀ। ਪਤਾ ਨਹੀਂ ਕਿੱਥੇ ਬੈਠੇ ਸਨ ਵਿਚਾਰੇ, ਆਪਦੇ ਕੰਮ ਕਾਰ 'ਚ ਬਿਜੀ ਸੀ। ਜਦੋਂ ਟੈਲੀਫੋਨ ਗਿਆ ਤੇ ਭੱਜ ਕੇ ਗਵਰਨਰ ਹਾਊਸ 'ਚ ਚਲੇ ਗਏ ਮੰਗ ਪੱਤਰ ਦੇਣ। ਤੇ ਪੱਗਾਂ ਤੇ ਬਰਗਾੜੀ 'ਚ ਜਦੋਂ ਸਭ ਕੁਛ ਵਾਪਰਿਆ, ਜੇ ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਦੋਂ ਕਿੰਨੀਆਂ ਲੱਖੀਆਂ ਪੱਗਾਂ। ਕੋਟਕਪੂਰਾ ਦੇ ਵਿੱਚ ਜੋ ਹੋਇਆ, ਜੋ ਗੰਦਾ ਪਾਣੀ ਸੰਗਤਾਂ ਤੇ ਸੁੱਟਿਆ ਗਿਆ, ਜੋ ਉੱਥੇ ਤਸ਼ੱਦਦ ਕੀਤਾ ਗਿਆ, ਉਹ ਇੰਤਹਾ ਸੀ, ਇੰਤਹਾ। ਉਦੋਂ ਤੇ ਇਹੋ ਲੋਕ ਬੋਲੇ ਨਹੀਂ। ਜਿੱਦਣ ਭੁੰਨੇ ਗਏ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਭੁੰਨੇ ਗਏ, ਗੁਰੂ ਸਾਹਿਬ ਦੀ ਬੇਅਦਬੀ ਦੇ ਖਿਲਾਫ ਬੈਠੇ ਲੋਕ ਭੁੰਨ ਦਿੱਤੇ ਗਏ, ਉਦੋਂ ਤੇ ਬੋਲੇ ਨਹੀਂ। ਸੋ ਇਹਨਾਂ ਦੇ ਕਿਰਦਾਰ ਤੇ ਜਗ ਜਾ ਰਿਹਾ। ਇਹਨਾਂ ਤੇ ਹੁਣ ਜਿੰਨੀ ਮਰਜ਼ੀ ਆਪਾਂ ਚਰਚਾ ਖਪਾਈ ਕਰ ਲਈਏ, ਉਹਦਾ ਕੋਈ ਫਾਇਦਾ ਨਹੀਂ ਮੇਰੇ ਖਿਆਲ ਦੇ ਨਾਲ। ਇਹਨਾਂ ਨੇ ਜੋ ਕਰਨਾ ਉਹ ਕਰੀ ਜਾਣਾ। ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਹੈ ਆਧਾਰ ਕਾਰਡ ਦੀ, ਮੇਰੇ ਖਿਆਲ ਦੇ ਨਾਲ ਜੇ ਤੁਹਾਡੀ ਨਾਗਰਿਕਤਾ ਹੈ ਨਹੀਂ, ਤੁਹਾਡੀ ਨਾਗਰਿਕਤਾ ਇੱਧਰੋਂ ਰੱਦ ਹੋ ਚੁੱਕੀ ਆ, ਤੇ ਤੁਸੀਂ ਫਿਰ ਆਧਾਰ ਕਾਰਡ ਦੇ ਹੱਕਦਾਰ ਨਹੀਂ ਜੀ। ਜੀ ਜੀ ਜੀ। ਅਗਲੇ ਕਾਲਰ ਗੁਰਦੀਪ ਸਿੰਘ ਜੀ, ਸਵਾਗਤ ਹੈ ਜੀ। ਜੀ। ਤੇ ਅਗਲੇ ਕਾਲਰ ਰਾਜਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਸਵਾਲ ਪੁੱਛਣਾ ਜੀ, ਜਿਹੜਾ ਇਹਨਾਂ ਨੇ ਟਰੱਕ ਯੂਨੀਅਨ ਖਤਮ ਕਰਤੀਆਂ ਪੰਜਾਬ ਸਰਕਾਰ ਨੇ ਜੀ, ਤੇ ਉਹਦੇ ਵਿੱਚ ਮੈਂ ਆਪ ਉੱਥੇ ਕੰਮ ਟਰੱਕ ਚਲਾਉਂਦਾ ਰਿਹਾ ਪਹਿਲਾਂ, ਤੇ ਉੱਥੇ ਤਾਂ ਇੰਨੇ ਵਿਚਾਰੇ ਗਰੀਬ ਜਿਹੜੇ ਜਿਨ੍ਹਾਂ ਦੇ 30-30 ਹਜ਼ਾਰ ਦੇ ਟਰੱਕ ਆ, ਵਿਚਾਰੇ ਇਕੱਲਾ ਕਣਕ ਝੋਨੇ ਦਾ ਸੀਜ਼ਨ ਲਾ ਕੇ ਗੁਜ਼ਾਰਾ ਕਰਦੇ ਸੀ। ਆਲਮੋਸਟ ਜ਼ਿਆਦਾ ਗਰੀਬ ਹੀ ਆ ਸਾਰੇ, ਜਿਨ੍ਹਾਂ ਦੇ ਵਿਚਾਰੇ ਰੋਟੀ ਪਾਣੀ ਟਰੱਕ ਉਹਨਾਂ ਤੋਂ ਹੀ ਚੱਲਦੀ ਆ, ਤੇ ਉਹ ਸਾਲ ਦੇ ਵਿੱਚ ਸਿਰਫ ਆਹੀ ਸੀਜ਼ਨ ਹੀ ਲਾਉਂਦੇ ਹੁੰਦੇ ਆ ਕਣਕ ਝੋਨੇ ਦਾ। ਤੇ ਇਹਦੇ ਨਾਲ ਉਹਨਾਂ ਦੀ ਰੋਜੀ ਰੋਟੀ ਖਤਮ ਨਹੀਂ ਹੋ ਜੂਗੀ ਵੀ ਟਰੱਕ ਯੂਨੀਅਨ ਖਤਮ ਕਰਨ ਨਾਲ? ਜੀ ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਜੀ। ਨਹੀਂ, ਇਹਨਾਂ ਨੇ ਟਰੱਕ ਯੂਨੀਅਨ ਖਤਮ ਨਹੀਂ ਕਰਨੀਆਂ। ਪਹਿਲੀ ਗੱਲ ਤੇ ਇਹ ਆ ਕਿ ਦੇਖੋ ਬਿੱਲ ਨਹੀਂ ਲਿਆਏ ਕੋਈ ਵੀ, ਇਹਦਾ ਮਤਲਬ ਹੈ ਕਿ ਮੂੰਹ ਜ਼ਬਾਨੀ ਐਲਾਨ ਹੋਇਆ, ਬਿੱਲ ਨਹੀਂ ਲਿਆਂਦਾ। ਮੇਰੇ ਨੋਟਸ ਦੇ ਵਿੱਚ ਹੈ ਨਹੀਂ, ਬਾਕੀ ਫਿਰ ਮੈਂ ਕੱਲ ਨੂੰ ਫੋਨ ਲਊਂਗਾ
ਜਿਹੜੇ ਅੱਜ ਇਹਨਾਂ ਨੇ ਬਿੱਲ ਪਾਸ ਕੀਤੇ, ਕਿਉਂਕਿ 12-13 ਸਾਲ ਮੈਂ ਸਾਰੇ ਨਹੀਂ ਵੇਖ ਸਕਿਆ, ਪਰ ਜਿੱਥੋਂ ਤੱਕ ਮੈਨੂੰ ਉਮੀਦ ਆ ਇਹ ਨਹੀਂ ਲਿਆਏ। ਤਾਂ ਇਹਦਾ ਮਤਲਬ ਇਹ ਆ ਕਿ ਉਹ ਮੂੰਹ ਜ਼ਬਾਨੀ ਆ, ਤੇ ਮੂੰਹ ਜ਼ਬਾਨੀ ਤੁਹਾਨੂੰ ਪਤਾ ਬਹੁਤ ਕੁਛ ਕਹਿ ਦਿੰਦੇ ਆ ਲੀਡਰ। ਸੋ ਦੂਜੀ ਗੱਲ ਇਹ ਆ ਕਿ ਇਹ ਯੂਨੀਅਨਾਂ ਖਤਮ ਨਹੀਂ ਕਰਨਗੇ ਮੇਰੇ ਖਿਆਲ ਦੇ ਨਾਲ। ਮੈਂ ਵੀ ਇਹ ਬਹੁਤ ਧੱਕੇ ਖਾਧੇ ਆ ਟਰਾਂਸਪੋਰਟ ਦੇ ਧੰਦੇ ਦੇ ਵਿੱਚ। ਮੈਨੂੰ ਲੱਗਦਾ ਕਿ ਇਹ ਯੂਨੀਅਨਾਂ ਦਾ ਜਿਹੜਾ ਫਾਰਮੈਟ ਹੈ ਨਾ ਉਹ ਬਦਲ ਦੇਣਗੇ ਜੇ ਕੀਤਾ ਇਹਨਾਂ ਨੇ। ਹਾਲ ਦੀ ਘੜੀ ਤੇ ਕਰਦੇ ਨਹੀਂ, ਜੇ ਕੀਤਾ ਤੇ ਇਹਨੂੰ ਹੋ ਸਕਦਾ ਕਿ ਪ੍ਰਸ਼ਾਸਕੀ ਅਧਿਕਾਰ ਖੇਤਰ ਚ ਲੈ ਆਉਣ। ਮਸਲਨ ਇਹਨੂੰ ਤਹਿਸੀਲਦਾਰ ਜਾਂ SDM ਹੁੰਦਾ ਜਿਹੜਾ, ਉਹਦੇ ਮੁਤਹਿਤ ਕਰ ਦੇਣਾ। ਇਹ ਕੁਛ ਹੋਏਗਾ, ਇਹ ਨਹੀਂ ਹੈ ਕਿ ਯੂਨੀਅਨਾਂ ਖਤਮ ਹੋ ਜਾਣਗੀਆਂ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਛੋਟੇ ਟਰਾਂਸਪੋਰਟਰ ਜੋ ਕਣਕ ਤੇ ਝੋਨੇ ਦਾ ਸੀਜ਼ਨ ਲਾ ਕੇ ਰੋਜੀ ਰੋਟੀ ਚਲਾਉਂਦੇ, ਉਹਨਾਂ ਨੂੰ ਨੁਕਸਾਨ ਬਹੁਤ ਹੋਏਗਾ। ਮੇਰੇ ਖਿਆਲ ਦੇ ਨਾਲ ਉਹਨਾਂ ਦੇ ਹਿੱਤ ਹੈ ਜਿਹੜੇ ਉਹ ਸੁਰੱਖਿਅਤ ਰੱਖੇ ਜਾਣਗੇ। ਜੀ ਜੀ। ਅਗਲੇ ਕਾਲਰ ਬਲਵਿੰਦਰ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਜਿਹੜੇ ਮੇਰੇ ਵਿਚਾਰ ਨੇ ਮਿੰਟੂ ਸਾਹਿਬ, ਤੁਸੀਂ ਫਿਰ ਉਹਦੇ ਵਿਚਾਰ ਦਿਓ ਵੀ ਤੁਹਾਡੇ ਵਿਚਾਰ ਕੀ ਨੇ। ਮੇਰਾ ਵਿਚਾਰ ਇਹ ਹੈ ਵੀ ਕੀ ਅਕਾਲੀ ਤੇ ਕਾਂਗਰਸੀਆਂ ਦੀ ਇਹ ਸਿਆਸਤ ਨਹੀਂ ਹੈ ਵੀ ਅਕਾਲੀਓ ਤੁਸੀਂ ਸੈਸ਼ਨ ਦੇ ਵਿੱਚ ਪਾਇਓ ਰੌਲਾ, ਅਸੀਂ ਨਾਲ ਆਮ ਆਦਮੀ ਪਾਰਟੀ ਨੂੰ ਘੜੀਸਾਂਗੇ, ਫਿਰ ਤੁਸੀਂ ਹੋ ਜਾਓ ਇਕੱਠੇ, ਅਸੀਂ ਫਿਰ ਰੌਲਾ ਪਾਵਾਂਗੇ ਵੀ ਆਮ ਆਦਮੀ ਪਾਰਟੀ ਤੇ ਅਕਾਲੀ ਇਕੱਠੇ ਹੋ ਗਏ, ਅਸੀਂ ਵੀ ਵਿਰੋਧ ਕਰਾਂਗੇ, ਬਾਹਰ ਪਬਲਿਕ ਵੀ ਵਿਰੋਧ ਕਰੂ, ਇਹਦਾ ਫਾਇਦਾ ਆਪਾਂ ਨੂੰ ਦੋਨਾਂ ਨੂੰ ਹੋਊ। ਔਰ ਇਹਦਾ ਵਿਰੋਧ ਵੀ ਹੋਣ ਲੱਗ ਗਿਆ, ਬਾਹਰ ਲੋਕ ਵੀ ਕਹਿਣ ਲੱਗ ਗਏ ਵੀ ਆਮ ਆਦਮੀ ਪਾਰਟੀ ਅਕਾਲੀਆਂ ਨਾਲ ਗਈ, ਕਾਂਗਰਸ ਵੀ ਇਹ ਕਹਿਣ ਲੱਗ ਗਏ। ਤੁਹਾਡਾ ਕੀ ਵਿਚਾਰ ਹੈ ਇਹਦੇ ਤੇ? ਜੀ ਜੀ। ਦੇਖੋ, ਮੇਰਾ ਵਿਚਾਰ ਇਹ ਆ ਕਿ ਤੁਸੀਂ ਉਹਨਾਂ ਦੇ ਬਰੋਬਰ ਉੱਥੇ ਬਹੁਤ ਬੈਠੇ ਹੋ, ਜਾ ਕੇ ਅਕਾਲੀਆਂ ਦੇ ਨਾਲ ਤੇ ਉੱਤੇ ਹੋ, ਤੁਸੀਂ ਬਰਾਬਰ ਬੈਠੇ ਹੋ। ਤੁਸੀਂ ਉੱਥੇ ਆਪਣੀ ਰਣਨੀਤੀ ਘੜੋ। ਤੁਹਾਡੇ ਕੋਲ ਥਿੰਕ ਟੈਂਕ ਆ, ਸੁਖਪਾਲ ਸਿੰਘ ਖਹਿਰਾ ਹੈ ਤੁਹਾਡੇ ਕੋਲ, ਭਗਵੰਤ ਮਾਨ ਵੀ ਹੋਣਾ ਚਾਹੀਦਾ ਸੀ ਮੇਰੇ ਖਿਆਲ ਦੇ ਨਾਲ। ਭਗਵੰਤ ਮਾਨ ਨੂੰ ਆਪਾਂ ਇਸ ਸਮੇਂ ਕਹਿ ਸਕਦੇ ਹਾਂ ਕੋਈ ਪਰਪੱਕ ਨੇਤਾ ਇਹਨਾਂ ਦੇ ਵਿੱਚੋਂ, ਉਹਦੀ ਵੀ ਉੱਥੇ ਹਾਜ਼ਰੀ ਹੋਣੀ ਚਾਹੀਦੀ ਸੀ। ਉਹ ਨਵੇਂ ਬੰਦਿਆਂ ਨੂੰ ਗਾਈਡ ਕਰਦਾ। ਸੋ ਜਿਹੜਾ ਤੁਹਾਡਾ ਥਿੰਕ ਟੈਂਕ ਸੀਗਾ ਉਹ ਰਣਨੀਤੀ ਬਣਾਉਂਦਾ। ਤੇ ਮੈਂ ਤਾਂ ਕਹਿੰਦਾ ਕਿ ਇਹਨਾਂ ਨੇ ਕਿਉਂ ਇਹੋ ਜਿਹਾ ਨਕੰਮਾਪਣ ਕੀਤਾ। ਇਹ ਘੱਟੋ ਘੱਟ ਜਿਹੜੇ ਨਵੇਂ ਸੀਗੇ, ਖਾਸ ਤੌਰ ਤੇ ਫੂਲਕਾ ਸਾਹਿਬ ਵੀ, ਕਿਉਂਕਿ ਪਹਿਲਾਂ ਵਿਧਾਨ ਸਭਾ ਚ ਨਹੀਂ ਪਹੁੰਚੇ, ਇਹਨਾਂ ਸਾਰਿਆਂ ਨੂੰ ਦਿੱਲੀ ਲੈ ਜਾਂਦੇ 10 ਦਿਨ, ਅਰਵਿੰਦ ਕੇਜਰੀਵਾਲ ਦੀ ਕਲਾਸ ਲਾ ਲਿਆਉਂਦੇ। ਉਹ ਕਿਸ ਤਰ੍ਹਾਂ ਚੱਲਦੇ ਆ, ਕਿਸ ਤਰ੍ਹਾਂ ਉਹ ਕੰਮ ਕਰਦੇ, ਉਹਨਾਂ ਤੋਂ ਇਸ ਤਰ੍ਹਾਂ ਦੇ ਤੌਰ ਤਰੀਕੇ ਸਿੱਖੇ ਜਾ ਸਕਦੇ ਸੀਗੇ। ਸੋ ਇਹ ਅਨਾੜੀਪਣ ਹੈ ਇਹਨਾਂ ਦਾ। ਕਿਉਂਕਿ ਦੇਖੋ, ਜਦੋਂ ਤੁਸੀਂ ਸਿਆਸਤ ਦੇ ਵਿੱਚ ਆ ਗਏ, ਸਿਆਸਤ 'ਚ ਕੀ ਕੁਛ ਹੋ ਜਾਣਾ। ਹੁਣ ਜਿਹੜੇ ਤੁਸੀਂ ਕਾਰਨ ਗਿਣਾਏ ਆ, ਹੋ ਸਕਦਾ ਇਹਨਾਂ 'ਚ ਸੱਚਾਈ ਹੋਵੇ, ਮੈਂ ਨਹੀਂ ਕਹਿੰਦਾ, ਕਿਉਂਕਿ ਮੈਨੂੰ ਇਸ ਚੀਜ਼ ਦਾ ਕੋਈ ਤਥਾਤਮਕ ਸਬੂਤ ਨਹੀਂ ਮਿਲਦਾ। ਪਰ ਫਿਰ ਵੀ ਮੈਂ ਜੇ ਤੁਹਾਡੇ ਕਹੇ ਸ਼ਬਦਾਂ ਤੇ ਗੱਲ ਕਰਾਂ ਤੇ ਘੱਟੋ ਘੱਟ ਦਿਮਾਗ ਤੇ ਇਹਨਾਂ ਦੇ ਕੋਲ ਵੀ ਹੈਗਾ ਨਾ। ਇਹ ਬੰਦੇ ਸਾਨੂੰ ਠਿੱਬੀ ਲਾ ਸਕਦੇ ਆ, ਤੇ ਤੁਸੀਂ ਸਗੋਂ ਉਹਨਾਂ ਠਿੱਬੀਆਂ ਦੀ ਕਾਟ ਕਰੋ। ਇਹ ਥੋੜੀ ਕਿ ਤੁਸੀਂ ਉਹਨਾਂ ਠਿੱਬੀਆਂ 'ਚ ਅੜ ਕੇ ਡਿੱਗਦੇ ਫਿਰੋ। ਇਹ ਤੇ ਅੜ ਕੇ ਸਗੋਂ ਡਿੱਗ ਪਿਆ, ਤੇ ਇਹਦੇ 'ਚ ਗਲਤੀ ਇਹਨਾਂ ਦੀ ਆ, ਦੂਜਿਆਂ ਨੂੰ ਨਹੀਂ ਆਪਾਂ ਕਹਿ ਸਕਦੇ। ਜਿਹੜਾ ਕਹਿੰਦੇ ਹੁੰਦੇ ਕਿ ਦੁਸ਼ਮਣ ਬਾਤ ਕਰੇ ਅਣਹੋਈ, ਦੁਸ਼ਮਣ ਨੇ ਤਾਂ ਬਾਤ ਅਣਹੋਈ ਕਰਨੀ ਹੈ। ਇਹ ਤੇ ਆਪਣੇ ਤੇ ਨਿਰਭਰ ਹੈ ਨਾ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਲੈਣਾ, ਅਸੀਂ ਕਿਸ ਤਰ੍ਹਾਂ ਟਾਲਣਾ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਪਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੈਂ ਤਕਰੀਬਨ 4 ਮਹੀਨਿਆਂ ਤੋਂ ਤੁਹਾਡਾ ਪ੍ਰੋਗਰਾਮ ਸੁਣਦਾ ਹਾਂ, ਬਲਕਿ ਫੋਨ ਕਰਨ ਦੀ ਕਦੀ ਲੋੜ ਹੀ ਨਹੀਂ ਪਈ। ਇੰਨਾ ਵਧੀਆ ਲੱਗਦਾ ਕਿ ਤੁਸੀਂ ਬਹੁਤ ਸੈਟੀਸਫਾਈ ਦਿਲ ਨੂੰ ਕਰ ਦਿੰਦੇ ਹੋ। ਅੱਜ ਮੇਰਾ ਸਵਾਲ ਵੀ ਹੈ ਤੇ ਬਹੁਤ ਵੱਡਾ ਅੱਜ ਪੰਜਾਬ 'ਚ ਕਾਰਨ ਵੀ ਹੈ ਜੀ, ਕਿਸਾਨਾਂ ਪ੍ਰਤੀ ਰੋਜ਼ ਆਤਮ ਹੱਤਿਆਵਾਂ ਹੋ ਰਹੀਆਂ ਆ। ਮੇਰਾ ਬਸ ਇਹੀ ਸਵਾਲ ਹੈ ਕਿ ਮੈਂ ਕਈ ਵਾਰ ਦੇਖਦਾ ਫੇਸਬੁੱਕ ਤੇ ਬਹੁਤ ਕਿਸਾਨਾਂ ਦੇ ਪੁੱਤਰ ਟਰੈਕਟਰ ਲਿਜਾ ਕੇ ਉਹਨਾਂ ਦੇ ਜ਼ੋਰ ਲਵਾਉਂਦੇ ਨੇ, ਤੋੜਦੇ ਨੇ, ਨੁਕਸਾਨ ਕਰਦੇ ਨੇ। ਕੀ ਉਹ ਕਰਜ਼ੇ ਵਾਲੇ ਟਰੈਕਟਰ ਹੁੰਦੇ ਨੇ? ਦੂਸਰਾ ਮੇਰਾ ਮੇਨ ਸਵਾਲ ਇਹ ਹੈ ਜੀ, ਜਦੋਂ ਆਪਾਂ ਆਤਮ ਹੱਤਿਆ ਕਰਦੇ ਹਾਂ, ਮੇਰੇ ਹਿਸਾਬ ਨਾਲ ਉਹਦਾ ਕੋਈ ਸੋਲੂਸ਼ਨ ਤਾਂ ਕੋਈ ਨਹੀਂ ਹੁੰਦਾ, ਮਗਰ ਪਰਿਵਾਰ ਨੂੰ, ਬੱਚਿਆਂ ਨੂੰ, ਸਾਰਿਆਂ ਨੂੰ ਇਕੱਲੇ ਛੱਡ ਜਾਂਦੇ ਆ। ਕਿਆ ਇਹ ਚੀਜ਼ਾਂ ਕੁਛ ਕਿੱਲੇ ਵੇਚ ਕੇ ਜਾਂ ਉਸ ਨੂੰ ਵੇਚ ਕੇ ਕਿਆ ਅਸੀਂ ਨਹੀਂ ਉਹ ਸੋਲੂਸ਼ਨ ਕਰਜ਼ਾ ਲਾ ਸਕਦੇ? ਕਿਉਂਕਿ ਜ਼ਿਆਦਾਤਰ ਕਰਜ਼ੇਦਾਰ ਮੈਂ 2 ਲੱਖ 4 ਲੱਖ 5 ਲੱਖ ਵਾਲੇ ਦੇਖਦਾ, ਜੋ ਕਿ ਨੋਰਮਲ ਵੀ ਸਾਡੀ ਕਿੱਲੇ ਦੀ ਇੱਕ ਕੀਮਤ ਹੈ। ਇੱਕ ਪਰਿਵਾਰ ਨੂੰ ਇੰਨਾ ਕਿੱਲਾ ਛੱਡ ਕੇ ਕਿਆ ਉਹ 1-2 ਕਿੱਲੇ ਵੇਚ ਕੇ ਨਹੀਂ ਕਰ ਸਕਦੇ? ਮੈਨੂੰ ਪਤਾ ਕਿਸਾਨ ਦੀ ਮਾਂ ਹੁੰਦੀ ਹੈ ਜ਼ਮੀਨ, ਪਰ ਅਸੀਂ ਆਪਣੇ ਧੀ ਪੁੱਤਾਂ ਨੂੰ ਪਰਦੇਸਾਂ ਲਈ, ਵਿਆਹਾਂ ਲਈ ਵੀ ਵੇਚਦੇ ਹਾਂ। ਕਿਆ ਆਪਣੀ ਜਾਨ ਨੂੰ ਬਚਾਉਣ ਲਈ ਨਹੀਂ ਕਰ ਸਕਦੇ? ਕਿਉਂਕਿ ਹੋਰ ਵੀ ਜ਼ਿੰਦਗੀ 'ਚ ਬੰਦਾ ਬਹੁਤ ਕੁਛ ਕਰ ਸਕਦਾ ਹੈ। ਜੀ ਸੁਣ, ਤੁਹਾਡਾ ਸਵਾਲ ਆ ਗਿਆ ਜੀ, ਤੁਹਾਡਾ ਸਵਾਲ ਆ ਗਿਆ ਜੀ ਜੀ। ਲੰਮਾ ਨਾ ਕਰੋ ਕਿਉਂਕਿ ਆਪਣੇ ਕੋਲ ਸਮਾਂ ਥੋੜਾ, ਫਿਰ ਜਵਾਬ ਨਹੀਂ ਦੇ ਹੋਣਾ। ਜੀ ਜੀ, ਮੈਂ ਤੁਹਾਡਾ ਸਵਾਲ ਸਮਝ ਗਿਆ, ਤੁਸੀਂ ਕਿਹੜੀ ਭਾਵਨਾ ਨਾਲ ਕਰਦੇ ਪਏ ਹੋ। ਦੇਖੋ, ਪਹਿਲੀ ਗੱਲ ਤਾਂ ਜਿਹੜੇ ਟੋਚਣ ਵਾਲੇ ਆ ਨਾ, ਟੋਚਣ ਵਾਲੇ ਕੋਈ 1-ਅੱਧਾ ਫੀਸਦੀ ਛੱਡ ਦਿਓ, ਬਾਕੀ ਉਹ ਕਿਸਾਨ ਨਹੀਂ ਹੈ।
ਉਹ ਵਪਾਰੀ ਵਰਗਾਂ ਦੇ ਮੁੰਡੇ ਆ ਜਿਨ੍ਹਾਂ ਦੇ ਕੋਲ 100 ਕਿੱਲਾ ਪੈਲੀ ਆ। ਸਾਡੇ ਇੱਥੇ ਤੇ ਕੁੱਤਿਆਂ ਦੀ ਫਾਈਟ ਵੀ ਕਰਾਉਂਦੇ ਆ। ਸਾਡੇ ਇੱਧਰ ਬਹੁਤ ਖੁੱਲੀਆਂ ਜ਼ਮੀਨਾਂ, ਮਾਣੀ ਖੇੜੇ ਵਾਲੇ ਕਾਲਰ ਆਏ ਆ, ਇਹਨਾਂ ਨੂੰ ਪਤਾ ਸਾਡੇ ਇੱਧਰ ਕਿੰਨੀਆਂ ਜ਼ਮੀਨਾਂ ਖੁੱਲੀਆਂ। ਇਹ ਤਾਂ ਕੁੱਤਿਆਂ ਦੀਆਂ ਫਾਈਟਾਂ ਵੀ ਕਰਾਉਂਦੇ ਆ। ਇਹਨਾਂ ਨੇ ਤੇ ਹਿਰਨ ਵੀ ਰੱਖੇ ਹੋਏ ਆ, ਬਹੁਤ ਕੁਛ ਆ। ਪਰ ਉਹ ਤੇ 100 ਕਿੱਲਿਆਂ ਵਾਲੇ ਆ, ਉਹਨਾਂ ਨੂੰ ਛੱਡੋ ਖੜਾ ਤੁਸੀਂ। ਜਿਹੜਾ ਕਿੱਲੇ 2 ਕਿੱਲਿਆਂ ਵਾਲਾ ਉਹ ਟੋਚਨ ਨਹੀਂ ਪਾਉਂਦਾ, ਉਹ ਤੇ ਆਪਦੀ ਜ਼ਿੰਦਗੀ ਨੂੰ ਟੋਚਨ ਪਾ ਕੇ ਮਸਾ ਰੇੜਦਾ। ਉਹਦੇ ਕੋਲ ਇਹ ਚੀਜ਼ਾਂ ਨਹੀਂ, ਇਹਨਾਂ ਚੀਜ਼ਾਂ ਲਈ ਵੇਲ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਕਿੱਲਾ ਵੇਚ ਕੇ ਕੋਈ ਬੰਦਾ ਕਰਜ਼ਾ ਨਹੀਂ ਲਾ ਲੈਂਦਾ। ਜਿਹੜਾ ਕਰਜ਼ਾ ਉਹ ਚੜ੍ਹਦਾ ਹੀ 2-2.5 ਕਿੱਲੇ ਵਾਲਿਆਂ ਤੇ ਆ। 1 ਕਿੱਲਾ ਵੇਚ ਕੇ ਉਹ 5-7 ਲੱਖ ਲਾ ਲੂ ਕਿਤੇ, ਤੇ ਮੁੜ ਕੇ ਫੇਰ ਉਹ ਨੌਬਤ ਆ ਜਾਣੀ 4 ਸਾਲਾਂ ਨੂੰ। ਕਿੱਲਾ ਫੇਰ ਵੇਚਿਆ, ਫੇਰ ਉਹਦੇ ਕੋਲ ਰਹਿ ਕੀ ਗਿਆ? ਤੁਸੀਂ ਆਪ ਅੰਦਾਜ਼ਾ ਲਾ ਲਓ ਨਾ। ਇਹ ਸੋਲਿਊਸ਼ਨ ਨਹੀਂ ਹੈ ਕਿ ਤੁਸੀਂ ਸਲਾਹ ਦੇ ਦਿਓ ਕਿ ਕਿੱਲਾ ਵੇਚ ਕੇ ਉਹ ਆਪਣੀ ਜਾਨ ਸੁਖਾਲੀ ਕਰ ਲਵੇ। ਤੁਸੀਂ ਇਹ ਕਿਉਂ ਨਹੀਂ ਕਹਿੰਦੇ? ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਕਿਸਾਨ ਹੈ ਜਿਹੜਾ, ਉਹਨੂੰ ਖੈਰਾਤ ਨਾ ਦਿਓ, ਉਹਨੂੰ ਉਹਦਾ ਹੱਕ ਦਿਓ। ਤੁਹਾਨੂੰ ਮੈਂ ਕੱਲ ਵੀ ਇੱਕ ਫਿਗਰ ਦੱਸ ਕੇ ਗਿਆ ਸੀ, ਸ਼ਾਇਦ ਤੁਸੀਂ ਸਾਡੇ ਪ੍ਰੋਗਰਾਮ ਨਾਲ ਕੱਲ ਜੁੜੇ ਹੋਵੋ, ਕਿ ਇੱਕ ਆਰਥਿਕ ਸਰਵੇ ਹੋਇਆ ਔਰ ਉਹਨਾਂ ਲੋਕਾਂ ਨੇ ਸਰਵੇ ਕੀਤਾ ਜਿਹੜਾ ਪੈਨਲ ਸਰਕਾਰ ਦੀਆਂ ਪਾਲਿਸੀਆਂ ਬਣਾਉਂਦਾ, ਜਿਹੜੇ ਲੋਕ ਉਸ ਪੈਨਲ ਦੇ ਵਿੱਚ ਸ਼ਾਮਲ ਰਹੇ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਰੇਕ ਸਾਲ 12,80,000 ਕਰੋੜ ਰੁਪਈਆ ਕਿਸਾਨਾਂ ਦਾ ਜਿਹੜਾ ਉਹ ਗਵਰਨਮੈਂਟ ਖਾ ਜਾਂਦੀ ਹੈ, ਚੂਨਾ ਲਾ ਜਾਂਦੀ ਹੈ। ਜੀ ਉਹ ਦਿਓ, ਲੋੜ ਹੀ ਨਾ। ਔਰ ਤੁਹਾਨੂੰ ਮੈਂ ਦੱਸ ਦੇਵਾਂ, ਕੁੱਲ ਜਿਹੜਾ ਕਰਜ਼ਾ ਇੰਡੀਆ ਦੇ ਕਿਸਾਨਾਂ ਦਾ ਉਹ 12 ਲੱਖ ਕਰੋੜ ਆ, ਤੇ 12 ਲੱਖ ਕਰੋੜ ਉਹਨਾਂ ਦਾ ਇੱਕ ਸਾਲ ਦੇ ਵਿੱਚ ਮਾਰਿਆ ਜਾਂਦਾ। ਉਹਨਾਂ ਨੂੰ ਪ੍ਰਾਈਸ ਨਹੀਂ ਦਿੱਤੇ ਜਾਂਦੇ ਪੂਰੇ, ਉਹਨਾਂ ਦੇ ਬੋਨਸ ਜਿਹੜੇ ਬਣਦੇ ਉਹ ਨਹੀਂ ਦਿੱਤੇ ਜਾਂਦੇ, ਸੋਸ਼ਲ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ। ਸਾਰੇ ਪਾਸੇ ਚੂਨਾ ਲਾ ਕੇ ਉਹ ਉਹਨਾਂ ਦੇ ਹੱਕ ਖਾ ਲਏ ਜਾਂਦੇ ਆ। ਮੇਰੇ ਖਿਆਲ ਦੇ ਨਾਲ ਇਹ ਹੱਲ ਨਹੀਂ ਜਿਹੜਾ ਤੁਸੀਂ ਕਹਿ ਕੇ ਗਏ ਹੋ। ਹੱਲ ਇਹ ਹੈ ਕਿ ਉਹਨਾਂ ਦੀ ਇਨਕਮ ਇਨਕਰੀਜ਼ ਕੀਤੀ ਜਾਵੇ ਔਰ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਉਹ ਵਧਾਈ ਜਾਵੇ, ਪਲੱਸ ਨਾਲ ਉਹਨਾਂ ਦੀ ਇਹੋ ਜੀ ਇੱਕ ਸਹੂਲਤਾਂ ਵਾਲੀ ਉਹਨਾਂ ਦੇ ਨਾਲ ਇੱਕ ਪ੍ਰਣਾਲੀ ਵਿਕਸਿਤ ਕੀਤੀ ਜਾਵੇ ਜਿਹਦੇ ਤੇ ਤਹਿਤ ਸਿੱਖਿਆ ਤੇ ਸਿਹਤ ਉਹਨਾਂ ਦੀ ਬਿਲਕੁਲ ਮੁਫਤ ਹੋਵੇ। ਜੀ ਅਗਲੇ ਕਾਲਰ ਨਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਮਿੰਟੂ ਭਾਜੀ ਨੂੰ। ਭਾਜੀ ਜਿਹੜਾ ਕੱਲ ਰਾਜਨੀਤਿਕ ਡਰਾਮਾ ਹੋਇਆ, ਮੈਂ ਤਾਂ ਡਰਾਮਾ ਹੀ ਕਹਾਂਗਾ, ਪਰ ਜਿਹਦੇ ਵਿੱਚ ਮੁੱਦਾ ਇਹਨਾਂ ਦਾ ਸੀਗਾ ਆਮ ਆਦਮੀ ਪਾਰਟੀ ਦਾ ਤੇ ਹਾਈਜੈਕ ਕਰਕੇ ਅਕਾਲੀ ਦਲ ਵਾਲੇ, ਤੁਹਾਡਾ ਕੀ ਵਿਚਾਰ ਹੈ ਕਿ ਫੁਲਕਾ ਸਾਹਿਬ ਇਸ ਲਾਇਕ ਹੈਗੇ ਨੇ ਕਿ ਵਿਰੋਧੀ ਧਿਰ ਦੇ ਨੇਤਾ ਦੇ ਵਜੋਂ ਆਪਣਾ ਕਾਰਵਾਈ ਕਰ ਸਕਦੇ ਪੂਰੀ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ। ਮੇਰਾ ਪਰਸਨਲ ਓਪੀਨੀਅਨ ਹੈ, ਦੇਖੋ ਕੋਈ ਮੰਨੇ ਜਾਂ ਨਾ ਮੰਨੇ, ਹਰੇਕ ਬੰਦੇ ਨੂੰ ਸਹਿਮਤ ਹੋਣਾ ਜਾਂ ਸਹਿਮਤ ਹੋਣਾ ਹਰੇਕ ਬੰਦੇ ਨੂੰ ਆਪੋ ਆਪਣਾ ਵਿਚਾਰ ਮੁਬਾਰਕ ਆ। ਪਰ ਮੈਂ ਕਹਿੰਦਾ ਕਿ ਫੂਲਕਾ ਸਾਹਿਬ ਦੀ ਕੱਲ ਸਭ ਤੋਂ ਵੱਡੀ ਫੇਲੀਅਰ ਸੀ ਜੋ ਹੋਇਆ, ਜਿਹਨੂੰ ਆਪਾਂ ਗਲਤੀ ਮੰਨ ਕੇ ਚੱਲਦੇ। ਔਰ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਦਾ ਹਰੇਕ ਸਮਰਥਕ ਤੇ ਹਰੇਕ ਸੱਚਾ ਲੀਡਰ ਇਸ ਗੱਲ ਨੂੰ ਮੰਨੇਗਾ ਕਿ ਕੱਲ ਗਲਤੀ ਹੋਈ ਹੈ ਔਰ ਉਸ ਗਲਤੀ ਲਈ ਫੂਲਕਾ ਸਾਹਿਬ ਦੀ ਫੇਲੀਅਰ ਹੈ, ਕਿਉਂਕਿ ਬੈਂਸ ਔਰ ਖਹਿਰਾ ਉਹ ਦੋਨੇ ਬਾਹਰ ਸੀ। ਉਸ ਸੂਰਤ ਦੇ ਵਿੱਚ ਜ਼ਿੰਮੇਵਾਰੀ ਸਾਰੀ HS ਫੂਲਕਾ ਤੇ ਸੀ, ਜੋ ਕਿ ਉਹ ਨਿਭਾਉਣ 'ਚ ਬਿਲਕੁਲ ਨਾਕਾਮਯਾਬ ਰਿਹਾ। ਔਰ ਦੂਜੀ ਗੱਲ ਹੈ, ਉਹ ਕਿਤੇ ਵੀ ਉਹ ਪ੍ਰਭਾਵ ਨਹੀਂ ਛੱਡ ਸਕਿਆ ਜੋ ਉੱਥੇ ਵਿਰੋਧੀ ਧਿਰ ਦਾ ਆਗੂ ਹੋਣ ਦੀ ਤਾਂ ਉਹਨੇ ਛੱਡਣਾ ਸੀ। ਕਿਤੇ ਵੀ ਇਹੋ ਜਿਹਾ ਲੱਗਿਆ ਨਹੀਂਗਾ ਕਿ ਫੂਲਕਾ ਸਾਹਿਬ ਇੱਕ ਉੱਥੇ ਨਿਹਾਇਤ ਹੀ ਵਧੀਆ ਲੀਡਰ ਜਾਂ ਇਨਕਲਾਬੀ ਲੀਡਰ ਦੇ ਤੌਰ ਤੇ ਉੱਥੇ ਪੇਸ਼ ਹੋਏ ਹੋਣ। ਉਹ ਇਸ ਤਰ੍ਹਾਂ ਲੱਗਦਾ ਸੀ ਜਿੱਦਾਂ ਕਿਸੇ ਮੇਲੇ 'ਚ ਆਏ ਹੁਣ ਪਹਿਲੀ ਵਾਰੀ ਤੇ ਉਹਨਾਂ ਨੂੰ ਪਤਾ ਹੀ ਨਾ ਲੱਗਦਾ ਹੋਵੇ ਕਿ ਹੁਣ ਮੈਂ ਜਾਣਾ ਕਿਹੜੇ ਪਾਸੇ ਆ, ਮੈਂ ਬਾਹਰ ਕਿਹੜੇ ਪਾਸੇ ਨਿਕਲਾਂ, ਮੇਲੇ ਦੇ ਵਿੱਚ ਵੜ ਕੇ ਗਿਆ। ਜੀ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਅਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਮਿੰਟੂ ਗੁਰਸਰੀਆ ਨੂੰ ਮਤਲਬ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ। ਇਹਨਾਂ ਦੀਆਂ ਖਬਰਾਂ ਹੀ ਨਹੀਂ, ਅੱਗੇ ਇਟਲੀ ਵਾਲਾ ਬੰਦਾ ਕਹਿ ਗਿਆ ਵਾ, ਇਹਨਾਂ ਦੀਆਂ ਜਿਹੜੇ ਗੱਲਾਂ ਦੇ ਨਾਲ ਗੱਲ ਰਲਾ ਕੇ ਗੱਲ ਕਰਦੇ ਕਈ ਵਾਰਾਂ ਦੇ ਉਹ ਨਾਲ ਹਸਾ ਵੀ ਜਾਂਦੇ ਆ। ਤੇ ਬਾਕੀ ਮੁੱਦਾ ਸਾਰਿਆਂ ਦਾ ਅੱਜ ਗੱਲਬਾਤ ਸਾਰਿਆਂ ਦੀ ਉਹੀ ਚੱਲਣ ਡਈ ਆ। ਮੇਰਾ ਵੀ ਇਹੋ ਹੀ ਆ ਵੀ ਜਿਹੜੇ ਤਰੀਕੇ ਨਾਲ ਇਹ ਆਉਂਦੇ ਉਹਨਾਂ ਨਾਲ ਰਲ ਗਏ ਤੇ ਗਾਂਹ ਵੀ ਇਹਨਾਂ ਨੇ ਇਸ ਗੱਲ ਨੂੰ ਮੁੱਦਾ ਹੀ ਬਣਾ ਲੈਣਾ ਵਾ। ਦੂਜੀ ਪਾਰਟੀ ਵਾਲਿਆਂ ਨੇ ਵੇਖਿਆ ਜੀ ਕਾਂਗਰਸ ਅਕਾਲੀ ਤੇ ਇਹ ਰਲ ਗਏ ਨੇ ਤੇ ਇੱਥੇ ਫੂਲਕਾ ਸਾਹਿਬ ਜਿਹੜੇ ਬਹੁਤ ਹੀ ਗਲਤ ਸੀਗੇ ਤੇ ਇਹਨਾਂ ਨੇ ਏਦਾਂ ਨਹੀਂ ਕਰਨੀ, ਇਹਨਾਂ ਨੂੰ ਗਾਂਹ ਵਿਚਾਰਨੀ ਚਾਹੀਦੀ ਇਹ ਤੇ ਗੱਲ ਬਿਲਕੁਲ। ਤੇ ਬਾਕੀ ਮੈਂ ਮਿੰਟੂ ਗੁਰੂ ਸਾਰੇ ਨੂੰ ਬਹੁਤ 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 ਮੈਨੂੰ ਖੁਸ਼ੀ ਹੁੰਦੀ ਇਹਨਾਂ ਦਾ ਪ੍ਰੋਗਰਾਮ ਜਦੋਂ ਮੈਂ ਸੁਣਦਾ, ਜੀ ਕਰਦਾ ਹੁੰਦਾ ਵੀ ਉਹ ਘੰਟਾ 2 ਘੰਟੇ ਚੱਲਦੇ ਰਹੇ। ਜੀ ਥੈਂਕ ਯੂ ਅਜੀਤ ਸਿੰਘ ਜੀ। ਜੀ ਬੜੀ ਮਿਹਰਬਾਨੀ ਜੀ। ਤੇ ਜਾਂਦੇ ਜਾਂਦੇ ਅੱਜ ਦੇ ਅਖੀਰਲੇ ਕਾਲਰ ਰਾਜਵਿੰਦਰ ਧਾਲੀਵਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਮਿੰਟੂ ਸਾਹਿਬ ਤੇ ਸਾਰੇ ਪਰਿਵਾਰ ਨੂੰ ਰੇਡੀਓ ਦੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਿੰਟੂ ਜੀ, ਤੁਸੀਂ ਸਾਰੀਆਂ ਗੱਲਾਂ ਦੱਸ ਹੀ ਦਿੱਤੀਆਂ। ਮੈਂ ਸਿਰਫ ਇੱਕ ਗੱਲ ਸੁਝਾਅ ਦੇ ਮੰਨ ਲਿਓ,
ਚਾਹੇ ਕੁਐਸਚਨ ਮੰਨ ਲਿਓ। ਮੈਨੂੰ ਲੱਗਦਾ ਹੈ ਜਿਹੜਾ ਇਹ ਪ੍ਰੋਬਲਮ ਆਈ ਹੈ ਏਡੀ ਵੱਡੀ ਵਿਧਾਨ ਸਭਾ ਦੇ ਵਿੱਚ, ਇਹ ਸੁਖਵੀਰ ਨੇ ਜਾਣ ਬੁੱਝ ਕੇ ਇਹ ਕੀਤਾ ਸੀ, ਉਹਨਾਂ ਨੂੰ ਲਿਆਉਣਾ ਤੇ ਗਲਤ ਸੀ। ਦੂਸਰੀ ਗੱਲ, ਇੰਦਰਜੀਤ ਦੀ ਗੱਲ ਕਰ ਚੁੱਕੇ ਹੋ ਤੁਸੀਂ, ਫੜਿਆ ਹੋਇਆ ਉਹ ਤੇ ਹੋਰ ਫੌਜੀ ਵੀ ਨਾਲ ਫੜਿਆ ਗਿਆ। ਸਿਰਫ ਤੇ ਸਿਰਫ ਬਾਦਲ ਵੱਡੇ ਦੀ ਤੇ ਇਹਦੀ ਪਾਲਿਸੀ ਇਹੀ ਰਹਿੰਦੀ ਹੈ ਵੀ ਜਿਹੜਾ ਸਾਡਾ ਬੰਦਾ ਫੜਿਆ ਗਿਆ ਸਾਡੇ ਤੇ ਉਂਗਲੀ ਉੱਠ ਰਹੀ ਹੈ, ਮੁੱਦੇ ਨੂੰ ਖਤਮ ਕਰੋ, ਲੋਕਾਂ ਨੂੰ ਸਜ਼ਾ ਨਾ ਹੋਵੇ, ਲੋਕਾਂ ਨੂੰ ਲਿਜਾ ਦਿਓ। ਤੇ ਮੇਰੇ ਦਿਮਾਗ 'ਚ ਰਾਤ ਦੀ ਗੱਲ ਇਹੀ ਘੁੰਮੀ ਜਾਂਦੀ ਵੀ ਲੋਕਾਂ ਨੂੰ ਬੇਵਕੂਫ ਪਾਗਲ ਬਣਾਉਣਾ, ਉਲਝਾਉਣਾ। ਇਹ ਗੱਲ ਲੱਗਦੀ ਹੈ ਕਿ ਨਹੀਂ ਲੱਗਦੀ ਵੀ ਇੰਦਰਜੀਤ ਵਾਲੇ ਮੁੱਦੇ ਤੋਂ ਦੂਜੇ ਪਾਸੇ ਮੁੱਦਾ ਲਿਜਾਣਾ, ਹੋਰ ਮਸਲਾ ਹੀ ਕੋਈ ਨਹੀਂ। ਜੀ ਥੈਂਕ ਯੂ। ਨਹੀਂ ਦੇਖੋ, ਇੰਦਰਜੀਤ ਵਾਲਾ ਜਿਹੜਾ ਮਸਲਾ ਹੈ ਨਾ, ਉਹ ਏਡੀ ਛੇਤੀ ਤੇ ਪਾਸੇ ਨਹੀਂ ਹੋਏਗਾ ਜੀ। ਵੈਸੇ ਜਿਸ ਤਰੀਕੇ ਦੀ ਉਹ ਪੁੱਛਗਿੱਛ ਕਰਦੇ ਪਏ, ਜਿਸ ਤਰੀਕੇ ਦੀ ਹੁਣ ਚਾਲ ਆ, ਉਹਦੇ ਤੋਂ ਲੱਗਦਾ ਹੈ ਕਿ ਉਹ ਮੁੱਦਾ ਜਿਹੜਾ ਉਹਨੂੰ ਕਿਤੇ ਨਾ ਕਿਤੇ ਬ੍ਰੇਕਡਾਊਨ ਕੀਤਾ ਗਿਆ। ਪਤਾ ਨਹੀਂ ਕੀਤਾ ਗਿਆ ਜਾਂ ਕਰਵਾਇਆ ਗਿਆ, ਮੈਨੂੰ ਨਹੀਂ ਪਤਾ, ਪਰ ਹੋਇਆ ਜ਼ਰੂਰ ਹੈ। ਖਰੋਤ ਉਹਦੇ 'ਚ ਆਈ ਆ, ਉਹਦੀ ਦਾ ਪਿਆ। ਪਰ ਏਡੀ ਜਲਦੀ ਇਸ ਤਰ੍ਹਾਂ ਦੇ ਸੱਪ ਗਲੋਂ ਲੈਂਦੇ ਨਹੀਂ ਹੁੰਦੇ ਕਿ ਕੋਈ ਸ਼ਹਿਟਾ ਕਾਂਡ ਭੁੱਲ ਗਿਆ, ਜਿਹੜਾ ਥਾਣੇਦਾਰ ਮਾਰਿਆ ਸੀ ਉਹ ਬਦਮਾਸ਼ ਨੇ ਘਰੋਂ ਦਨਾਲੀ ਲਿਆ ਕੇ, ਉਹ ਭੁੱਲ ਗਿਆ ਕੋਈ? ਜਿਹੜਾ ਫਰੀਦਕੋਟ ਦੇ ਵਿੱਚ ਨਿਸ਼ਾਨ ਨੇ ਅਗਵਾ ਕਾਂਡ ਵਰਤਾਇਆ ਸੀ, ਕੋਈ ਭੁੱਲ ਗਿਆ? ਬੇਅਦਬੀਆਂ ਕੋਈ ਭੁੱਲ ਗਿਆ? ਇਹ ਚੀਜ਼ਾਂ ਭੁੱਲੀਆਂ ਨਹੀਂ ਜਾਂਦੀਆਂ। ਪਰ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਉਠਾ ਸਕਦੇ ਆਮ ਆਦਮੀ ਪਾਰਟੀ ਵਾਲੇ। ਦੇਖੋ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਜਿਵੇਂ ਇਹ ਕਾਂਡ ਗਿਣਾਏ ਆ, ਇਸ ਤਰ੍ਹਾਂ ਦੇ ਹੋਰ ਅਨੇਕਾਂ ਗਿਣਾ ਦਿੰਦਾ, ਜਿਹੜੇ ਅਕਾਲੀਆਂ ਲਈ ਗਾਂ ਭਵਿੱਖ ਦੇ ਵਿੱਚ ਸਾਲਾਂ ਬੱਧੀ ਰਸਤਾ ਰੋਕਣਗੇ। ਇਹ ਲਿਖਾ ਲਓ। ਦੂਜੀ ਗੱਲ ਆ ਕਿ ਆਉਣ ਵਾਲੇ ਦਿਨਾਂ 'ਚ ਜੇ ਅਮਰਿੰਦਰ ਸਿੰਘ ਉਮੀਦਾਂ ਤੇ ਖਰਾ ਨਹੀਂ ਉਤਰਦਾ ਤੇ ਜਿਹੜਾ ਤੀਸਰਾ ਬਦਲ ਆ ਉਹ ਤੇ ਆਟੋਮੈਟਿਕਲੀ ਮਜ਼ਬੂਤ ਹੋ ਗਿਆ। ਉਹ ਪਹਿਲਾਂ ਹੀ ਮਜ਼ਬੂਤ ਆ, ਉਹ ਹੋਰ ਮਜ਼ਬੂਤ ਹੋ ਸਕਦਾ। ਤੇ ਜੇ ਇਸ ਤਰ੍ਹਾਂ ਹੀ ਉਹ ਲਾਈ ਲਗਤਾ ਕਰਦੇ ਰਹੇ, ਇਸ ਤਰ੍ਹਾਂ ਹੀ ਉਹ ਅੰਨ੍ਹੇਵਾਹ ਖੂਹ 'ਚ ਛਾਲਾਂ ਮਾਰਦੇ ਰਹੇ, ਖੂਹ ਦੇ ਵਿੱਚ ਤੁਹਾਨੂੰ ਪਤਾ ਇੱਕ ਛਾਲ ਨਾਲ ਡਿੱਗ ਪੈਂਦਾ ਬੰਦਾ, ਪਰ ਨਿਕਲਿਆ 100 ਛਾਲਾਂ ਦੇ ਨਾਲ ਵੀ ਨਹੀਂ ਜਾਂਦਾ। ਸੋ ਇਹ ਸੰਭਲ ਕੇ ਚੱਲਣ ਤਾਂ ਬਹੁਤ ਕੁਝ ਹਾਲੇ ਵੀ ਘਟ ਸਕਦੇ ਆ। ਲੋਕਾਂ ਨੂੰ ਉਮੀਦ ਆ, ਲੋਕੀ ਹਾਲੇ ਵੀ ਇਸ ਗੱਲ ਤੇ ਇਤਬਾਰ ਨਹੀਂ ਕਰਦੇ ਕਿ ਅਕਾਲੀਆਂ ਨਾਲ ਰਲ ਗਏ ਆ ਜਾਂ ਇਹ ਲੋਕਾਂ ਦੀਆਂ ਉਮੀਦਾਂ ਤੋੜ ਦੇਣਗੇ। ਹਾਲੇ ਵੀ ਲੋਕਾਂ ਨੂੰ ਆਸ ਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਫੇਲ ਹੋਇਆ ਜਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਆਪਣੀ ਜ਼ੁਬਾਨ ਤੋਂ, ਆਪਣੇ ਵਾਅਦਿਆਂ ਤੋਂ, ਤੇ ਇਹ ਜਿਹੜੇ ਬੰਦੇ ਆ, ਇਹ ਵਿਦਾਗ ਬੰਦੇ ਆ, ਇਹ ਕਾਣੇ ਨਹੀਂ ਕਿਸੇ ਦੇ, ਇਹ ਇਹਨੂੰ ਬਾਹੋਂ ਫੜ ਕੇ ਠੱਲ ਲੈਣਗੇ ਕਿ ਨਹੀਂ ਮਿੱਤਰਾ, ਸਾਡਾ ਹੱਕ ਇੱਥੇ ਰੱਖ, ਲੋਕਾਂ ਨਾਲ ਜੋ ਜ਼ੁਬਾਨ ਕੀਤੀ ਆ ਇੱਥੇ ਰੱਖ ਕੇ ਜਾ। ਪਰ ਇਹ ਤਾਂ ਹੀ ਹੈ ਜੇ ਇੱਕ ਇਹਨਾਂ ਦੇ ਵਿੱਚ ਯੂਨਿਟੀ ਹੋਵੇ, ਔਰ ਦੂਸਰਾ ਇਹਨਾਂ ਦੇ ਕੋਲ ਇੱਕ ਠੋਸ ਪੈਂਤੜਾ ਹੋਵੇ ਕਿ ਅਸੀਂ ਇਹ ਲੜਾਈ ਜਿਹੜੀ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਲੜਨੀ ਹੈ, ਉਹ ਕਿਸ ਤਰ੍ਹਾਂ ਲੜਨੀ ਹੈ, ਕਿਸ ਪੈਂਤੜੇ ਤੇ ਲੜਨੀ ਹੈ। ਜੇ ਤੁਹਾਡੇ ਕੋਲ ਵਿਚਾਰ ਨਹੀਂ, ਤੁਹਾਡੇ ਕੋਲ ਸਿਧਾਂਤ ਨਹੀਂ, ਤੁਹਾਡੇ ਕੋਲ ਤਿਆਰੀ ਨਹੀਂ, ਤੇ ਫਿਰ ਤੁਸੀਂ ਮੈਦਾਨ ਦੇ ਵਿੱਚ ਵੜ ਕੇ ਹਾਰ ਵਾਲੀ ਫਾਰਮੈਲਿਟੀ ਪੂਰੀ ਕਰਨੀ ਹੈ। ਹਾਰ ਤੁਸੀਂ ਮੈਦਾਨ ਚੋਂ ਪਹਿਲਾਂ ਬਾਹਰ ਹੀ ਹਾਰ ਚੁੱਕੇ ਹੁੰਦੇ ਹੋ। ਜੀ ਜੀ ਜੀ। ਤੇ ਬਹੁਤ ਬਹੁਤ ਮਿੰਟੂ ਗੁਰੂਸਰੀਆ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੀਆਂ ਕਾਲਾਂ ਲਈਆਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਰਾਜਕਰਮਵੀਰ ਜੀ ਜਾਂਦਾ ਜਾਂਦਾ ਨਾ, ਮੈਂ ਇੱਕ ਸਰੋਤੇ ਨੇ ਆਪਾਂ ਨੂੰ ਸਵਾਲ ਕੀਤਾ ਸੀਗਾ ਦਰਵਾਜ਼ਿਆਂ ਬਾਰੇ, ਮੈਂ ਵਾਅਦਾ ਕੀਤਾ ਸੀ ਮੈਂ ਤੁਹਾਨੂੰ ਅਪਡੇਟ ਦੇ ਜੂੰਗਾ, ਤੇ ਮੈਂ ਉਹਦੇ ਬਾਰੇ ਤੁਹਾਨੂੰ ਥੋੜੀ ਜਿਹੀ ਅਪਡੇਟ ਦੇਵਾਂ। ਮਾਫ ਕਰਨਾ ਤੁਹਾਡਾ ਸਮਾਂ ਮੈਂ ਕੋਈ ਗੱਲ ਨਹੀਂ ਜੀ। ਉਹ ਦਰਵਾਜ਼ੇ ਬਿਲਕੁਲ ਤਿਆਰ ਆ, ਮੁਰੰਮਤ ਉਹਨਾਂ ਦੀ ਹੋ ਚੁੱਕੀ ਆ, ਲੱਕੜ ਉਹਨਾਂ ਤੇ ਲੱਗ ਚੁੱਕੀ ਆ। ਰੌਲਾ ਇਹ ਆ ਕਿ ਉਹਦੇ ਤੇ ਹਾਥੀ ਦਾ ਦੰਦ ਲੱਗਣਾ, ਉਹਦੀ ਸਮੱਸਿਆ। ਹਾਥੀ ਦਾ ਦੰਦ ਕਿਉਂਕਿ ਤੁਹਾਨੂੰ ਪਤਾ ਉਹ ਬੈਨ ਆ, ਉਹ ਪੂਰੇ ਮੇਰੇ ਖਿਆਲ ਦੇ ਨਾਲ ਹੁਣ ਤੇ ਵਰਲਡ ਦੇ ਵਿੱਚ ਹੀ ਹੋ ਗਿਆ ਹੋਣਾ, ਸਾਡੇ ਇੰਡੀਆ ਦੇ ਵਿੱਚ ਤੇ ਇੱਥੇ ਬੈਨ ਆ। ਸੋ ਉਹਦੀ ਸਮੱਸਿਆ, ਪਰ ਉਹ ਸਮੱਸਿਆ ਇਹਨਾਂ ਨੂੰ ਰਾਸ ਆ ਰਹੀ ਹੈ। ਇਹ ਉੱਥੇ ਸੇਵਾ ਕੱਟੀ ਜਾ ਰਹੀ, ਪਰਚੀ ਜਿਹੜੀ ਹੈ ਉਹ ਲਗਾਤਾਰ ਚੱਲਦੀ ਜਾ ਰਹੀ ਹੈ। ਜੀ ਜੀ ਜੀ। ਤੇ ਹੁਣ ਮਿੰਟੂ ਜੀ ਧੰਨਵਾਦ ਤੇ ਥੈਂਕ ਯੂ ਇਸ ਚੀਜ਼ ਦੀ ਜਿਹੜੀ ਆ ਅਪਡੇਟ ਕਰਨ ਦੇ ਲਈ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਤੇ ਜੋ ਇਹ ਸੀਗੇ ਮਿੰਟੂ ਗੁਰੂਸਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਇਹ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ, ਸਤਿਕਾਰ, ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ